ਆਜੋ ਜੀ ਆਜੋ ਨਾਲ ਨਾਲ ਮੈਂ ਗੱਲ ਕਰਨੀ ਆ ਜੀ ਬਹੁ ਮੈਂ ਕਹਿੰਦੀ ਆ ਮਾਨਤਾ ਮੈਨੂੰ ਮਹਿਸੂਸ ਹੋ ਰਹੀ ਹੈ ਆਪਣਾ ਜਿਹੜਾ ਮੇਰਾ ਪੈਨਲ ਅੱਜ ਜਿਹੜੇ ਵੀ ਮੇਰੇ ਪ੍ਰਾਹੁਣੇ ਨੇ ਨਾ ਉਹਨਾਂ ਨੂੰ ਉਹ ਹੀ ਗੱਲ ਕਿ ਜੀ ਪ੍ਰੀਚੇ ਦੀ ਲੋੜ ਕਾਈ ਨਹੀਂ ਉਹਨਾਂ ਦੇ ਕੰਮ ਉਹਨਾਂ ਦੀ ਜਿਹੜੀ ਹੈ ਨਾ ਉਹ ਬੋਲਦੇ ਨੇ ਸਿਆਸਤ ਦੇ ਨਾਲ ਤਾਲੁਕ ਰਿਹਾ ਹੈ ਇਹਨਾਂ ਦਾ ਜੁਗਨੂ ਮੋਹਸਿਨ ਜੀ ਦਾ ਸੂਬਾਈ ਰੁਕਨ ਰਹੇ ਨੇ ਸੋਸ਼ਲ ਐਕਟਿਵਿਜ਼ਮ ਹਜੇ ਵੀ ਹੈ ਨੇ ਅੱਛਾ ਅੱਛਾ ਹਾਂ नहीं सियासत च है ने पर रुकन ओ अहमद साहब इवें ना करो मेरे नाल नहीं नहीं कोई मसला नहीं है इंशाल्लाह अगली लड़ावांगे थानू साथ खड़े होके बिल्कुल बिल्कुल बहुत सोहनी गल की ते ऐसी गल दे नाल इन्हां दी एक्टिविज्म सहाफत दे नाल जुड़े ने यूनिवर्सिटी ऑफ कैम्ब्रिज तो पढ़े ने बहु इल्म रखने ने इन्हां नू बल्कि अवार्ड भी मिले फ्रीडम प्रेस इंटरनेशनल इन्हां एक वाकया होया ਜਿਹਦੇ ਕਰਕੇ ਇਹਨਾਂ ਦੇ ਹਸਬੈਂਡ ਨਜਮ ਸੇਠੀ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਬਿਲਾ ਵਜ੍ਹਾ ਵਿਦਆਊਟ ਐਨੀ ਰੀਜ਼ਨ ਅਤੇ ਫਿਰ ਇਹ ਲੜੇ ਨੇ ਬੜੇ ਡਾਢੀ ਪੰਜਾਬਣ ਸਾਡੀ ਜੀ ਜੁਗਨੂ ਮੋਹਸਿਨ ਜੀ ਮੈਂ ਤੁਹਾਨੂੰ ਬਹੁਤ ਸਾਰਾ ਜਿਹੜਾ ਜੀ ਸਤ ਬਿਸਮਿल्ला ਤੇ ਜੀ ਆਇਆਂ ਨੂੰ ਆਖਾਂਗੀ ਅਤੇ ਜੀ ਸਾਰੇ ਇੱਕ ਵਾਰੀ ਤਾੜੀਆਂ ਪੀਟ ਦਿਓ ਜੀ ਬਹੁਤ ਸਾਡੀ ਡਾਢੀ ਅਣਖੀ ਪੰਜਾਬਣ ਅਗਲੇ ਜਿਹੜੇ ਮੇਰੇ ਪ੍ਰਾਹੁਣੇ ਹੈਗੇ ਨੇ ਉਹਨਾਂ ਦੀ ਕਿਤਾਬਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਹੈ ਅਤੇ ਬਲਕਿ ਪੰਜਾਬੀ ਜਿਹੜੀ ਸਿੱਖਣੀ ਹੈ ਨਾ ਜਿਹੜੀ ਸਾਡੀ ਕਿਉਂਕਿ ਸਾਨੂੰ ਸਕੂਲਾਂ 'ਚ ਤਾਂ ਪੜ੍ਹਾਈ ਨਹੀਂ ਗਈ ਜੇ ਤੁਸੀਂ ਠੇਠ ਲਫ਼ਜ਼ਾਲੀ ਜਿਹੜੀ ਸਿੱਖਣੀ ਹੈ ਅਤੇ ਉਹ ਮੈਂ ਤੁਹਾਨੂੰ ਆਖਾਂਗੀ ਕਿ ਨੈਣ ਸੁਖ ਜੀ ਦੀ ਜਿਹੜੀਆਂ ਕਿਤਾਬਾਂ ਨੇ ਹੁਣ ਜੋ ਪੇਸ਼ੇ ਦੇ ਹਿਸਾਬ ਨਾਲ ਵਕੀਲ ਨੇ ਪ੍ਰੈਕਟਿਸਿੰਗ ਸੋਸ਼ਲ ਐਕਟਿਵਿਸਟ ਉਹ ਵੀ ਨੇ ਮੈਂ ਕਹਿੰਦੀ ਹਾਂ ਹਰ ਪੰਜਾਬੀ ਨਾ ਜਿਹੜਾ ਵੀ ਪੰਜਾਬੀ ਬੋਲਦਾ ਹੈ ਨਾ ਉਹ ਸੋਸ਼ਲ ਐਕਟਿਵਿਸਟ ਜਨਮ ਨਾਲ ਹੀ ਹੁੰਦਾ ਉਹਦੇ ਅੰਦਰ ਇੱਕ ਇਹ ਵੀ ਹੁੰਦਾ ਹੈ ਕਿ ਜੀ ਉਹਨੇ ਕਰਨੀ ਹੈ ਕਿਸੇ ਤਰ੍ਹਾਂ ਆਪਣਾ ਪ੍ਰਚਾਰ ਕਰਨਾ ਹੈ ਇਹ ਪੰਜਾਬੀਅਤ ਦਾ ਹਿੱਸਾ ਹੈ ਅਤੇ ਕਿਤਾਬਾਂ ਤਾਂ ਬਹੁਤ ਸਾਰੀਆਂ ਲਿਖੀਆਂ ਨੇ ਇਹਨਾਂ ਨੇ ਅਤੇ ਅਵਾਰਡ ਵੀ ਇਹਨਾਂ ਨੇ ਬਹੁਤ ਸਾਰੇ ਲੱਭੇ ਨੇ ਪਰ ਮੇਰੀ ਫੇਵਰੇਟ ਕਿਤਾਬਾਂ ਜਿਹੜੀਆਂ ਹਨ ਉਹ ਜੀ ਮਾਧੂ ਲਾਲ ਹੁਸੈਨ ਲਾਹੌਰ ਦੀ ਵੇਲ ਅਤੇ ਧਰਤੀ ਪੰਜ ਦਰਿਆਈ ਉਹ ਇਸ ਕਰਕੇ ਕਿ ਮੈਂ ਖ਼ਤਮ ਕਰ ਲਈਆਂ ਨੇ ਜਦੋਂ ਬਾਕੀ ਪੜ੍ਹ ਲਾਂਗੀ ਤਾਂ ਉਹ ਵੀ ਫੇਵਰੇਟ ਹੋ ਜਾਣਗੀਆਂ ਅਤੇ ਮੈਂ ਤੁਹਾਡੇ ਸਾਹਮਣੇ ਬੁਲਾਉਣਾ ਚਾਹਾਂਗੀ ਖਾਲਿਦ ਮਹਿਮੂਦ ਸਾਹਿਬ ਨੂੰ ਨੈਣ ਸੁਖ ਜੀ ਜੀ ਪਲੀਜ਼ ਇਹ ਸਾਡੇ ਉਚੇਚੇ ਪ੍ਰਾਹੁਣੇ ਜਿਹੜੇ ਨੇ ਨਾ ਇਹਨਾਂ ਦੇ ਵਾਸਤੇ ਪਲੀਜ਼ ਤਾੜੀਆਂ ਪੀਟ ਥੈਂਕ ਯੂ ਜੀ ਸਾਹਿਬ ਅੱਛਾ ਜੀ ਹੁਣ ਜਿਹੜੀ ਸਾਡੀ ਤੀਜੀ ਜਿਹੜੀ ਹੁਣ ਸਵਾਣੀ ਆਉਣ ਲੱਗੇ ਨੇ ਉਹਨਾਂ ਦਾ ਜਿਹੜਾ ਪੋਰਟਫੋਲੀਓ ਨਾ ਮੈਂ ਖੁਦਾ ਦੀ ਕਸਮ ਹੈ ਮੈਂ ਤੁਹਾਡੇ ਸਾਹਮਣੇ ਖੋਲ੍ਹਣ ਲੱਗੀ ਹਾਂ ਇਹ ਜਿਹੜੇ ਕੰਮ ਨੇ ਨਾ ਅਜੋਕੀ ਜਿਹੜੀ ਅੱਜ ਕੱਲ੍ਹ ਦੀ ਗੱਲਬਾਤ ਹੈ ਜਿਹੜੀ ਟੈਕਨੋਲੋਜੀ ਹੈ ਮੈਂ ਲਿਖਿਆ ਬਹੁਤ ਵਾਰੀ ਪੜ੍ਹਿਆ ਮੈਂ ਕਿਹਾ ਦਿਸ ਇਜ਼ ਅ ਵੈਰੀ ਇੰਪ੍ਰੈਸਿਵ ਮੈਂ ਕਹਿਣਾ ਚਾਹੀਦੀ ਹਾਂ ਕਿ ਉਹਨਾਂ ਦਾ ਜਿਹੜਾ ਕੰਮ ਹੈ ਖੈਰ ਹੁਣ ਜੀਓ ਪੋਲੀਟਿਕਸ ਦੇ ਨਾਲ ਤਾਲੁਕ ਹੈ ਬਹੁਤ ਘੱਟ ਨਾ ਤੁਹਾਨੂੰ ਪੰਜਾਬ ਦੇ ਦਿਸਦੇ ਨੇ ਜਿਹੜੇ ਜੀਓ ਪੋਲੀਟਿਕਸ ਅਤੇ ਇੰਟਰਨੈਸ਼ਨਲ ਜਿਹੜੀ ਇਸ ਵੇਲੇ ਜੋ ਵੀ ਗੱਠ ਜੋੜ ਹੋ ਰਹੀ ਹੈ ਦੁਨੀਆ 'ਚ ਉਹਦੇ ਬਾਰੇ ਜਾਣਕਾਰੀ ਰੱਖਣਾ ਐਜੂਕੇਸ਼ਨਿਸਟ ਨੇ ਪੜ੍ਹਾਉਂਦੇ ਰਹੇ ਨੇ ਇੰਟਰਨੈਸ਼ਨਲ ਐਕਸਪੀਰੀਅੰਸ ਹੈ ਇਹਨਾਂ ਦਾ ਅਤੇ ਮੈਂ ਤੁਹਾਨੂੰ ਮਤਲਬ ਬੜਾ ਲੰਮਾ ਚੌੜਾ ਇਹਨਾਂ ਦਾ ਪੋਰਟਫੋਲੀਓ ਹੈ ਅਤੇ ਬੜੀ ਇਹਨਾਂ ਨੂੰ ਸੁਚੇਤ ਹੈ ਸਮਝ ਬੂਝ ਹੈ ਕਿ ਜਿਹੜਾ ਮੀਡੀਆ 'ਚ ਤੁਸੀਂ ਕਿਹੜੀ ਲਫ਼ਜ਼ਾਲੀ ਵਰਤਣੀ ਹੈ ਕਿਵੇਂ ਗੱਲ ਕਰਨੀ ਹੈ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਹੁਣ ਇੰਟਰੋਡਿਊਸ ਕਰਾਉਣਾ ਚਾਹਾਂਗੀ ਜੀ ਡਾਕਟਰ ਸ਼ਾਜ਼ੀਆ ਚੀਮਾ ਡਾਕਟਰ ਸ਼ਾਜ਼ੀਆ ਚੀਮਾ ਜੀ ਪਲੀਜ਼ ਆ ਜਾਓ ਹੁਣ ਆਪਣਾ ਝਲਕ ਦਿਖਲਾ ਜਾਓ ਸਾਕੋ ਆ ਗਏ ਨਾ ਨਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਵੇਖ ਲਿਆ ਮੇਰੀ ਫੁਲਕਾਰੀ ਨੇ ਰੌਲਾ ਪਾਇਆ ਨਹੀਂ ਉਹਨਾਂ ਦੀ ਨਾ ਫੌਤਗੀ ਹੋ ਗਈ ਹੈ ਉਹ ਉਹਨਾਂ ਨੇ ਹੁਣੇ ਹੀ ਮੈਨੂੰ ਮੈਸੇਜ ਕੀਤਾ ਹੈ ਅਤੇ ਮੈਂ ਫਿਰ ਕਰਨੇ ਗੱਲ ਅੱਛਾ ਜੀ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਜੀ ਪੰਜਾਬੀ ਸਵਾਣੀ ਦਾ ਜੀ ਸੁਚੇਤ ਸੂਝ ਸਮਝ ਸ਼ਊਰ ਜਿਹੜਾ ਸਮਾਜੀ ਸਿਆਸੀ ਅਤੇ ਮਾਸ਼ਰਤੀ ਅਤੇ ਜੋ ਅਸੀਂ ਕੁਝ ਵੇਖਦੇ ਹਾਂ ਹੁਣ ਉਹਨੂੰ ਜੇ ਅਸੀਂ ਕੰਪੇਅਰ ਕਰਨ ਦੀ ਕੋਸ਼ਿਸ਼ ਕਰੀਏ ਮਵਾਜ਼ਨਾ ਕਰਨ ਦੀ ਕੋਸ਼ਿਸ਼ ਕਰੀਏ ਪੁਰਾਣੀ ਜਿਹੜਾ ਪੁਰਾਤਨ ਪੰਜਾਬ ਹੈ ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਅਤੇ ਉਹਦੇ ਅੰਦਰ ਤੁਹਾਨੂੰ ਕੁਝ ਸ਼ੈਵਾਂ ਉਹੋ ਜਿਹੀਆਂ ਦਿਸਦੀਆਂ ਵੀ ਨੇ ਤੁਹਾਨੂੰ ਫਰਕ ਵੀ ਦਿਸਦਾ ਹੈ ਲੇਕਿਨ ਅਸਲ ਜਿਹੜਾ ਨਾ ਮਤਲਬ ਜਿਵੇਂ ਅਸੀਂ ਆਪਣੀ ਬੋਲੀਆਂ ਨੇ ਸਾਡੇ ਲੋਕ ਗੀਤ ਨੇ ਜਿਵੇਂ ਗਿੱਧਾ ਉਹਦੇ ਅੰਦਰ ਜਿਹੜੀ ਸਵਾਣੀ ਦੀ ਪ੍ਰੈਜੈਂਟੇਸ਼ਨ ਹੈ ਉਹ ਬਹੁਤ ਡਾਢੀ ਹੈ
ਉਹ ਕੋਈ ਡਰੀ ਛੁਪੀ ਲੁਕੀ ਸਹਿਮੀ ਨਹੀਂ ਹੈ, ਮਤਲਬ ਉਹ ਆਪਣੀ ਗੱਲਬਾਤ ਆਪਣਾ ਪੱਖ ਅੱਗੇ ਰੱਖਣ ਦਾ ਹੌਸਲਾ ਰੱਖਦੀ ਹੈ। ਇਹਦਾ ਮਤਲਬ ਹੈ ਕਿ ਸਾਡੀ ਜਿਹੜੀ ਪੰਜਾਬੀਅਤ ਹੈ ਉਹਦੇ ਅੰਦਰ ਇਹ ਗੱਲ ਲੁਕੀ ਹੈ ਕਿ ਜੀ ਜਿਹੜੀ ਸਵਾਣੀ ਹੈ, ਜ਼ਨਾਨੀ ਹੈ, ਉਹ ਆਪਣੇ ਇਸ਼ੂਜ਼ ਆਪਣੇ ਹੱਕ ਬਾਰੇ ਬੋਲ ਸਕਦੀ ਹੈ। ਤੁਸੀਂ ਇਹ ਵੇਖੋ ਕਿ ਜਿਹੜੀ ਬੋਲੀ ਹੈ ਸਾਡੀ, ਉਹਦੇ ਅੰਦਰ ਜਿਹੜਾ ਵਰਤੋਂ ਹੋਇਆ ਹੈ ਜ਼ਨਾਨੀ ਵਾਸਤੇ ਲਫ਼ਜ਼ਾਲੀ, ਉਹ ਬਹੁਤ ਸਾਰੀ ਹੈ। ਉਹਦੇ ਅੰਦਰ ਅਸੀਂ ਜ਼ਾਲ ਆਨੇ ਆ, ਅਸੀਂ ਕੁਆਰ ਆਨੇ ਆ, ਅਸੀਂ ਤ੍ਰੇਮਤ ਆਖਨੇ ਆ, ਅਸੀਂ ਸਵਾਣੀ ਆਖਨੇ ਆ, ਮਜਾਜਣ ਹੈ, ਮੁਟਿਆਰ ਹੈ, ਮਤਲਬ ਇੰਨੀ ਬੇਸ਼ਬਹਾ ਇਹਨਾਂ ਮਰਦਾਂ ਵਾਸਤੇ ਨਹੀਂ ਤੁਹਾਨੂੰ ਲਫ਼ਜ਼ ਲੱਭਣਗੇ ਜਿੰਨੇ ਤੁਹਾਨੂੰ ਸਾਡੀ ਜ਼ਨਾਨੀ ਔਰਤ ਸਵਾਣੀ ਵਾਸਤੇ ਲੱਭਣਗੇ। ਤੇ ਇਹਦਾ ਮਤਲਬ ਤੇ ਥੀਂਦਾ ਹੀ ਕਿ ਉਹ ਜਿਹੜੀ ਸਾਡੀ ਸਵਾਣੀ, ਸੌਰੀ ਮੈਂ ਸਵਿਚ ਕਰ ਜਾਂਦੀ ਹਾਂ ਵਿੱਚ, ਮੇਰਾ ਕੋਡ ਸਵਿਚ ਹੋ ਜਾਂਦਾ ਹੈ, ਲੇਕਿਨ ਉਹ ਵੀ ਜ਼ਰੂਰੀ ਹੈ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਸਿਰਫ ਅਸੀਂ ਚੜ੍ਹਦੀ ਪੰਜਾਬੀ ਨੂੰ ਪੰਜਾਬੀ ਸਮਝਦੇ ਹਾਂ ਤੇ ਲਹਿੰਦੀ ਪੰਜਾਬੀ ਦੀ ਕੋਈ ਗੱਲ ਨਹੀਂ। ਤੇ ਉੱਥੇ ਸਾਡੇ ਕੋਲ ਉਂਝ ਵੀ ਉਕਾੜਾ ਤੋਂ ਹੈ ਨੇ, ਤੁਸੀਂ ਗੁਜਰਾਤ ਤੋਂ ਤਾਲੁਕ ਹੈ, ਤੇ ਲਹਿਜੇ ਜਿਹੜੇ ਨੇ ਵੰਨ ਸਵਰਨੇ ਇੱਥੇ ਨੇ, ਤੇ ਮੈਂ ਕਹਿੰਦੀ ਹਾਂ ਆਣ ਦਿਓ। ਸੋ ਸਭ ਤੋਂ ਪਹਿਲੇ ਮੈਂ ਸ਼ੁਰੂਆਤ ਕਰਨਾ ਚਾਹਾਂਗੀ ਕਿ ਜਿਹੜਾ ਸਾਡਾ ਅਸਲ ਹੈ ਇੰਡਿਕ ਦੀ ਸਵਾਣੀ, ਉਹ ਕਿਹੋ ਜਿਹੀ ਸੀ। ਤੇ ਮੈਂ ਜੁਗਨੂ ਮੋਹਸਨ ਜੀ ਨੂੰ ਪੁੱਛਣਾ ਚਾਹਾਂਗੀ ਕਿ ਉਹ ਦੱਸਣ ਸਾਨੂੰ ਜ਼ਰਾ ਕਿ ਕਿਵੇਂ ਅਸੀਂ ਕਿੱਥੇ ਸੀ, ਕੀ ਅਸਲ ਸੀ ਤੇ ਕਿੱਥੇ ਆ ਗਏ ਹਾਂ ਜੀ। ਹੋ ਗਿਆ ਹੁਣ। ਬੜੀ ਮਿਹਰਬਾਨੀ ਮਾਰੀਆ ਜੀ, ਆਇਆਂ ਨੂੰ ਨੈਣ ਸੁਖ ਜੀ, ਤੁਹਾਨੂੰ ਵੀ ਜੀ। ਤੇ ਸਭ ਤੋਂ ਪਹਿਲੇ ਤੇ ਤੁਹਾਡੀ ਇੱਥੇ ਮੈਨੂੰ ਬੁਲਾਉਣ ਦਾ ਤੁਹਾਡਾ ਸ਼ੁਕਰੀਆ, ਤੁਹਾਡੀ ਬੜੀ ਮਿਹਰਬਾਨੀ। ਦੂਜੀ ਗੱਲ, ਇੰਨੀਆਂ ਸਾਰੀਆਂ ਪੱਗਾਂ ਵੇਖ ਕੇ ਨਾ ਇਸ ਇਜਤਮਾਅ ਦੇ ਵਿੱਚ ਦਿਲ ਨੂੰ ਠੰਡ ਪੈ ਗਈ। ਕਾਸ਼ ਕਿ ਇਸੇ ਤਰ੍ਹਾਂ ਅਸੀਂ ਆਪਣੀਆਂ ਪੱਗਾਂ ਪਾਈ ਰੱਖੀਏ ਤੇ ਜਿਹੜਾ ਸਾਡਾ ਵਸੇਬ ਹੈ ਉਹਦੇ ਵਿੱਚ ਸਾਨੂੰ ਇਵੇਂ ਹੀ ਫਖਰ ਹੁੰਦਾ ਰਵੇ, ਔਰ ਅਸੀਂ ਆਪਣੀ ਸ਼ਨਾਖਤ ਉਵੇਂ ਹੀ ਬਣਾਵੀਏ ਜਿਵੇਂ ਪਾਕਿਸਤਾਨ ਦੀਆਂ ਬਾਕੀ ਜਿਹੜੀਆਂ ਨੈਸ਼ਨੈਲਿਟੀਜ਼ ਨੇ ਉਹਨਾਂ ਨੇ ਆਪਣੀ ਸ਼ਨਾਖਤ ਨੂੰ ਰੱਖਿਆ ਹੋਇਆ ਹੈ ਤੇ ਉਹਦਾ ਪਹਿਰਾ ਦਿੰਦੇ ਨੇ। ਹੁਣ ਸਾਨੂੰ ਵੀ ਪਹਿਰਾ ਦੇਣਾ ਚਾਹੀਦਾ ਆਪਣੀ ਸ਼ਨਾਖਤ ਦਾ। ਡਾਕਟਰ ਮਾਰੀਆ ਨੇ ਗੱਲ ਕੀਤੀ ਬਈ ਸਾਡੇ ਇੱਥੇ ਜਿਹੜੀ ਸਿੰਧ ਦਰਿਆ ਦੀ ਵਾਦੀ ਏ ਉਹਦੇ ਵਿੱਚ ਖਾਸ ਤੌਰ 'ਤੇ ਸਪਤਾ ਸਿੰਧੂ ਜਿਹਨੂੰ ਆਖਿਆ ਜਾਂਦਾ ਸੀ, ਹੁਣ ਫਿਰ ਪੰਜਾਬ ਆਖਿਆ ਜਾਣ ਲੱਗਾ, ਕਿ ਇੱਥੇ ਕੀ ਤਾਰੀਖ ਹੈ ਔਰਤਾਂ ਦੀ, ਬੁੜੀਆਂ ਦੀ, ਛੋਰੀਆਂ ਦੀ, ਜਿਹੜੀ ਸਾਡੀ ਜ਼ਬਾਨ ਵਿੱਚ ਲਹਿੰਦੇ ਪੰਜਾਬ ਦੀ ਜ਼ਬਾਨ ਵਿੱਚ ਆਨੇ। ਥੋੜ੍ਹਾ ਜਿਹਾ ਮੁਤਾਲਿਆ ਹੈ ਮੇਰਾ, ਜ਼ਿਆਦਾ ਨਹੀਂ, ਤੇ ਮਾफ़ ਕਰਨਾ ਜੇ ਕੋਈ ਗਲਤੀ ਹੋ ਜਾਵੇ। ਮੈਂ ਬੜੇ ਵੱਡਿਆਂ ਦੇ ਕੋਲ ਬੈਠੀ ਹਾਂ ਔਰ ਤੁਹਾਡੇ ਵਿੱਚ ਵੀ ਬੜੇ ਮਾਸ਼ਾਅੱਲਾ ਦਾਨਿਸ਼ਵਰ ਨੇ, ਤੇ ਜੋ ਮੇਰੀ ਮਾਲੂਮਾਤ ਹੈ ਉਹ ਮੈਨੂੰ ਦੱਸਦੀ ਹੈ ਬਈ ਇੱਥੇ ਜਦੋਂ ਤਹਿਜ਼ੀਬ ਸ਼ੁਰੂ ਹੋਈ ਇਸ ਇਲਾਕੇ ਦੇ ਵਿੱਚ, ਤੇ ਕੁਝ ਤੇ ਅੰਗਰੇਜ਼ੀ ਦੇ ਅਲਫਾਜ਼ ਕਹਿਣੇ ਪੈਣੇ ਨੇ, ਮਾफ़ ਕਰਨਾ ਜੀ, ਕਿਉਂਕਿ ਉਹਦੇ ਇਲਾਵਾ ਕੋਈ ਚਾਰਾ ਨਹੀਂ, ਕੋਈ ਮਸਲਾ ਨਹੀਂ। ਤੇ ਗਲੋਬਲ ਇੱਕ ਆਲਮੀ ਜ਼ਬਾਨ ਹੈ ਹੁਣ ਜਿਹੜੀ ਬੋਲੀ ਜਾਂਦੀ ਹੈ, ਤੇ ਅਸੀਂ ਆਪਣੀ ਜ਼ਬਾਨ ਉਹਦੇ ਵਿੱਚ ਹੀ ਇਸਤੇਮਾਲ ਕਰੀ ਦੀ ਹੈ। ਤੇ ਇੱਥੇ ਓਰੀਜਨਲ ਇਨਹੈਬੀਟੈਂਟਸ ਜਿਹੜੇ ਸਨ, ਜਿਹੜੇ ਇੱਥੋਂ ਦੇ ਰਹਿਣ ਵਾਲੇ ਸਨ ਸ਼ੁਰੂ ਵਿੱਚ, ਉਹ ਓਲਡ ਇਰਾਨੀਅਨ ਫਾਰਮਰਸ, ਈਰਾਨ ਤੋਂ, ਕਿਉਂਕਿ ਫਾਰਮਿੰਗ ਜਿਹੜੀ ਉਹ 10,000 ਸਾਲ ਪਹਿਲੇ ਇੱਥੇ ਜਿਹੜਾ ਲਿਵੈਂਟ ਕਿਹਨੂੰ ਕਹਿੰਦੇ ਨੇ, ਫਰਟਾਈਲ ਕ੍ਰੈਸੈਂਟ, ਜਿੱਥੇ ਹੈ ਦੋਵੇਂ ਦਰਿਆ ਯੂਫਰੇਟੀਜ਼ ਔਰ ਟਾਈਗਰਸ ਦੇ ਦਰਮਿਆਨ ਜਿੱਥੇ ਸ਼ੁਰੂ ਹੋਈ, ਉੱਥੋਂ ਆਂਦੀ ਇਰਾਨੀਅਨ ਪਲੇਟੋ ਤੋਂ ਹੋ ਕੇ ਬਰਸਤਾ, ਬਲੋਚਿਸਤਾਨ, ਮਹਿਰਗੜ੍ਹ ਐਟਸੈਟਰਾ, ਇਹ ਸਪਤਾ ਸਿੰਧੂ ਦੀ ਜਿਹੜੀ ਵਾਦੀ ਹੈਗੀ ਹੈ, ਸਾਡਾ ਜਿਹੜਾ ਇਲਾਕਾ ਹੜੱਪਾ ਮੁੰਜਦਾਰ, ਜਿਹਨੂੰ ਹੜੱਪਨ ਸਿਵਲਾਈਜੇਸ਼ਨ ਅਸੀਂ ਆਨੇ ਹਾਂ, ਉੱਥੇ ਮਿਲਾਪ ਸੀ ਏਂਸ਼ੀਅੰਟ ਹੰਟਰ ਗੈਦਰਰਸ ਦਾ, ਜਿਹੜੇ ਇੱਥੇ ਮੌਜੂਦ ਸਨ, ਔਰ ਇਰਾਨੀਅਨ ਫਾਰਮਰਸ, ਏਂਸ਼ੀਅੰਟ ਫਾਰਮਰਸ, ਜਿਨ੍ਹਾਂ ਨੇ ਇਹਨਾਂ ਨੂੰ ਵਾਈ ਦੀ ਤਰਕੀਬ ਸਿਖਾਈ ਤੇ ਵਾਈ ਕਰਦੇ ਸਨ। ਤੇ ਇਸ ਤਹਿਜ਼ੀਬ ਵਿੱਚ ਜਿਹੜੀ ਅਸੀਂ ਹੜੱਪਨ ਸਿਵਲਾਈਜੇਸ਼ਨ ਜਿਹਨੂੰ ਆਨੇ ਹੈ, ਇਹਦੇ ਵਿੱਚ ਔਰਤ ਦਾ ਬੜਾ, ਬੁੜੀਆਂ ਦਾ ਬੜਾ ਇੱਕ ਨੁਮਾਇਆ ਕਿਰਦਾਰ ਸੀ। ਤੇ ਜੋ ਵੀ ਸਾਨੂੰ ਓਬਵੀਅਸਲੀ ਜਿਹੜੀਆਂ ਸੀਲਸ ਨੇ ਉਹ ਅਨਡਿਸਾਈਫਰਡ ਨੇ, ਉਹਨਾਂ ਨੂੰ ਪੜ੍ਹਿਆ ਨਹੀਂ ਜਾਂਦਾ, ਪਰ ਮੈਂ ਤੇ ਕਈ ਲੋਕਾਂ ਨਾਲ ਸ਼ਰਤਾਂ ਲਾ ਚੁੱਕੀ ਹਾਂ, ਮੈਨੂੰ ਕਰੈਕਟ ਮੀ ਇਫ ਆਈ ਐਮ ਰੋਂਗ, ਤੇ ਜਦੋਂ ਇਹ ਸੀਲਸ ਜਦੋਂ ਪੜ੍ਹੀਆਂ ਗਈਆਂ ਤੇ ਮੈਨੂੰ ਯਕੀਨ ਹੈ ਕਿ ਇਹਨਾਂ ਦੀ ਜ਼ਬਾਨ ਜਿਹੜੀ ਹੈ ਨਾ, ਉਹ ਦਰਿਆ ਸਿੰਧ ਦੀ ਜ਼ਬਾਨ ਯਾਨੀ ਕਿ ਸਰਾਇਕੀ ਨਿਕਲਣੀ ਹੈ।
ਹਿੰਦਕੋ ਤੋਂ ਲੈ ਕੇ ਥੱਲੇ ਤੱਕ ਜਿਹੜੀ ਵੇਰੀਐਂਟ ਆਫ ਸਰਾਇਕੀ ਬੋਲੀ ਜਾਂਦੀ ਹੈ ਨਿਕਲਣੀ ਹੈ ਉਸ ਦੇ ਨਾਲ ਮਿਲਦੀ ਰਲਦੀ ਮਿਲਦੀ ਜ਼ਬਾਨ ਹੀ ਨਿਕਲਣੀ। ਮੇਰਾ ਆਪਣਾ ਅੰਦਾਜ਼ਾ ਹੈ। ਨਹੀਂ ਨਹੀਂ ਠੀਕ ਗੱਲ ਹੈ, ਪੰਜਾਬੀ ਦਾ ਕਹਿੰਦੇ ਮੰਨਿਆ ਜਾਂਦਾ ਹੈ ਪੁਰਾਣਾ ਤਰੀਨ ਲਹਿਜਾ ਜਿਹੜਾ ਹੈ ਉਹ ਤੇ ਹੜੱਪਨ ਖਾਤੂਨ ਜਿਹੜੀ ਸੀ, ਔਰਤ ਜਿਹੜੀ ਸੀ, ਸਮਾਣੀ ਛੋਰੀ ਬੁੜੀ, ਉਹ ਕੋਈ ਮਿਟੀ ਹੋਈ ਫਿਟੀ ਹੋਈ ਵਿਚਾਰੀ ਮਰੀ ਹੋਈ ਸ਼ੈ ਨਹੀਂ ਸੀ। ਉਹ ਆਪਣੇ ਵਸੇਬ ਦੀ ਇੱਕ ਸਤੂਨ ਸੀ, ਉਹ ਬੜੀ ਮੁਤਹਰਕ ਸੀ, ਉਹ ਬੜੀ ਕਾਮੀ ਸੀ। ਉਹ ਖੇਤੀਬਾੜੀ ਤੇ ਉਹੀ ਕਰਦੀ ਸੀ, ਕਾਸ਼ ਤੇ ਉਹੀ ਕਰਦੀ ਸੀ ਨਾ, ਗੱਡਦੀ ਵੀ ਹੋਈ ਸੀ ਤੇ ਕੱਟਦੀ ਵੀ ਹੋਈ ਸੀ। ਤੇ ਜਦੋਂ ਆਰੀਅਨ ਸਮਾਜ ਵਾਲੇ ਲੋਕ ਆਏ ਉੱਥੋਂ ਕਾਪਟਿਕ ਸਟੈਪ ਨੂੰ ਜਿਹਨੂੰ ਆਉਂਦੇ ਨੇ ਨਾ, ਸਾਊਥ ਰਸ਼ੀਆ ਤੋਂ, ਉਹ ਮਤਲਬ ਵੇਵ ਅਪਨ ਵੇਵ ਆਫਟਰ ਦ ਡਿਕਲਾਈਨ ਆਫ ਦ ਇੰਡਸ ਵੈਲੀ ਸਿਵਲਾਈਜੇਸ਼ਨ, ਉਹ ਜਦੋਂ ਆਏ, ਲੈਟਸ ਸੇ ਉਹ ਆਏ ਨੇ, ਡਿਕਲਾਈਨ ਹੋਈ ਹੈ ਕੋਈ 4000 years 4000 ਸਾਲ ਪਹਿਲੇ। ਉਸ ਤੋਂ ਬਾਅਦ ਜਦੋਂ ਉਹ ਆਏ 3000 ਸਾਲ ਪਹਿਲੇ ਜਦੋਂ ਉਹ ਆਏ, ਜਾਂ ਬਲਕਿ 4000 ਸਾਲ ਪਹਿਲੇ ਜਦੋਂ ਉਹਨਾਂ ਦੀ ਮਾਈਗ੍ਰੇਸ਼ਨ ਸ਼ੁਰੂ ਹੋਈਆਂ, ਤੇ ਉਹ ਇੱਕ ਮਰਦਾਨਾ ਕਲਚਰ ਸੀ। ਉੱਚੇ ਲੰਮੇ ਬੰਦੇ ਸਨ ਕਿਉਂਕਿ ਘਿਓ ਦੁੱਧ ਔਰ ਇਸ ਕਿਸਮ ਦੇ ਪੈਸਟਰਲਿਸਟ ਸਨ ਨਾ, ਉਹ ਮਾਲ ਡੰਗਰ ਪਾਲਦੇ ਸਨ ਤੇ ਉਹਨਾਂ ਨੇ ਉਹ ਤੋਂ ਪ੍ਰੋਟੀਨਸ ਖਾ ਕੇ ਤੇ ਉਹ ਜ਼ਰਾ ਉੱਚੇ ਲੰਮੇ ਸਨ। ਅਸੀਂ ਲੋਕ ਮਹੀਨ ਸਾਂ, ਅਸੀਂ ਜ਼ਿਆਦਾਤਰ ਸਬਜ਼ੀ ਔਰ ਜਿਹੜੀਆਂ ਅਸੀਂ ਕਾਸ਼ਤ ਕਰਦੇ ਸਾਂ ਦਾਣੇ, ਇਹਨਾਂ ਦੇ ਉੱਤੇ ਅਸੀਂ ਪਲੇ ਸਾਂ। ਪਰ ਉਹਨਾਂ ਨੇ ਆਪਣੀਆਂ ਬੁੜੀਆਂ ਨਹੀਂ ਸਨ ਲਿਆਂਦੀਆਂ ਨਾਲ। ਇਹ ਹੁਣ ਮੈਂ ਐਵੇਂ ਹਵਾਈ ਗੱਲ ਨਹੀਂ ਪਈ ਕਰਦੀ, ਇਹ ਜਿਹੜੀ ਲੇਟੈਸਟ DNA ਰਿਸਰਚ ਹੈ ਬਾਏ ਦ ਹਾਰਵਰਡ ਜੈਨੇਟਿਸਿਸਟ, ਖਾਸ ਤੌਰ ਤੇ ਡੇਵਿਡ ਰਾਈਖ ਦੀ ਜਿਹੜੀ ਰਿਸਰਚ ਹੈ, ਉਹ ਆਂਦੀ ਹੈ ਬਈ ਉਹ ਆਪਣੀਆਂ ਬੁੜੀਆਂ ਨਹੀਂ ਸਨ ਨਾਲ ਲੈ ਕੇ ਆਉਂਦੇ, ਘੱਟਵਾਦੀ ਆਉਂਦੀਆਂ ਸਨ ਨਾਲ, ਜ਼ਿਆਦਾਤਰ ਮਰਦ ਸਨ। ਤੇ ਜਿਹੜੀ ਸਾਰੀ DNA ਦੀ ਰਿਸਰਚ ਹੈ ਨਾ, ਉਹ ਦੱਸਦੀ ਹੈ ਵੀ ਇੰਟਾਇਰ ਨਾਰਥ ਇੰਡੀਆ, ਇਹ ਉੱਥੋਂ ਲੈ ਕੇ ਕਾਬੁਲ ਤੋਂ ਲੈ ਕੇ ਤੇ ਬੰਗਾਲ ਤੱਕ, ਅਗਰ ਤੁਸੀਂ ਨਾਰਥਰਨ ਇੰਡੀਆ ਦੀ ਜੈਨੇਟਿਕ ਰਿਸਰਚ ਕਰੋ ਤੇ ਤੁਹਾਨੂੰ ਜਿਹੜੀ ਮਾਈਟੋਕੌਂਡਰੀਅਲ DNA ਯਾਨੀ ਕਿ ਜੋ ਮਾਵਾਂ ਤੋਂ ਆਉਂਦੀ ਹੈ, ਜਿਹੜਾ ਮਾਵਾਂ ਤੋਂ ਆਉਂਦੀ DNA, ਉਹ ਸਾਰੀ ਐਂਸ਼ੀਐਂਟ ਨਾਰਥ ਇੰਡੀਅਨ DNA, ਯਾਨੀ ਕਿ ਸਾਡੀਆਂ ਮਾਵਾਂ ਜਿਹੜੀਆਂ ਸਨ ਸਾਰੀਆਂ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਸਨ, ਇੱਕ ਬੰਦੇ ਦੀਆਂ ਅੱਜ ਨਾਰਥ ਇੰਡੀਆ ਵਿੱਚ। ਤੇ ਜਿਹੜੇ ਲੋਕ ਨੇ ਨਾ, ਜਿਹੜੇ ਸਾਡੇ ਵੱਲ ਵੀ ਤੇ ਦੂਸਰੇ ਪਾਸੇ ਵੀ ਜਿਹੜੇ ਆਂਦੇ ਨੇ ਬਈ ਨਹੀਂ ਅਸੀਂ 2 ਨੇਸ਼ਨ ਥਿਅਰੀ ਤੇ ਜੀ ਅਸੀਂ ਵੱਖਰੇ ਆ ਤੇ ਉਹ ਵੱਖਰੇ ਨੇ ਤੇ ਫਲਾਣਾ ਤੇ ਢੀਣ, ਇਹ ਸਭ ਮਾਫ ਕਰਨਾ ਗਲਤ ਹੈ, ਸਰਾਸਰ ਗਲਤ ਹੈ, ਝੂਠ ਹੈ, ਫਰੇਬ ਹੈ। ਅਸੀਂ ਇੱਕੋ ਲੋਕ ਹੈ ਤੇ DNA ਝੂਠ ਨਹੀਂ ਜੇ ਮਾਰਦਾ, ਇਹ ਲੋਕ ਮਾਰਦੇ ਨੇ ਝੂਠ ਸਵੇਰ ਸ਼ਾਮ। ਪਰ ਜਿਹੜਾ ਨਵਾਂ ਸਾਇੰਸ ਹੈ ਉਹ ਸਾਨੂੰ ਜਿਹੜਾ ਨਾ ਆਗਾਹ ਕਰਦਾ ਬਈ ਦੱਸਦਾ ਹੈ ਕਿ ਹਕੀਕਤ ਕੀ ਹੈ। ਬਿਲਕੁਲ। ਤੇ ਜਿਹੜਾ ਸਾਡਾ Y ਕ੍ਰੋਮੋਸੋਮ ਹੈ, ਜਿਹੜਾ ਪਿਓ ਤੋਂ ਆਉਂਦਾ ਹੈ, ਉਹ ਸਾਰੇ ਦਾ ਸਾਰਾ ਸਟੈਪਲੈਂਡਸ ਦਾ ਹੈ। ਸਦਰਨ ਯੂਰਪੀਅਨ, ਸਦਰਨ ਰਸ਼ੀਅਨ ਸਟੈਪਲੈਂਡਸ ਦਾ Y ਕ੍ਰੋਮੋਸੋਮ ਹੈ ਸਾਡਾ। ਤਮਾਮ ਨਾਰਥ ਇੰਡੀਆ ਵਿੱਚ ਔਰ ਜ਼ਿਆਦਾ ਕੌਨਸਨਟ੍ਰੇਸ਼ਨ ਪੰਜਾਬ ਤੇ ਖੈਬਰ ਪਖਤੂਨਖਵਾ ਤੇ ਜਿਹੜੇ ਇਹ ਇਲਾਕੇ ਨੇ, ਇਹ ਜ਼ਿਆਦਾ ਉੱਥੇ ਟੈਂਡੈਂਸੀ ਨਜ਼ਰ ਆਉਂਦੀ ਹੈ ਵੀ ਇਹ ਜਿਹੜਾ Y ਕ੍ਰੋਮੋਸੋਮ ਹੈ, ਇਹ ਸਾਰੇ ਦਾ ਸਾਰਾ ਉਹ ਆਰੀਅਨ ਪਿਓ ਸਨ ਤੇ ਮਾਵਾਂ ਸਾਡੀਆਂ ਜਿਹੜੀਆਂ ਸਨ ਉਹ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਪੁਰਾਣੀਆਂ ਬੁੜੀਆਂ ਛੋਰੀਆਂ ਸਨ। ਠੀਕ ਹੋ ਗਿਆ ਜੀ। ਤੇ ਜਦੋਂ ਮਾਂ ਘਰ ਬਣਾਉਣ ਵਾਲੀ, ਬੱਚਿਆਂ ਨੂੰ ਸਾਂਭਣ ਵਾਲੀ, ਪੈਦਾ ਕਰਨ ਵਾਲੀ, ਪਰਵਾਨ ਚੜਾਉਣ ਵਾਲੀ, ਜੋ ਚਾਹਵੇ ਉਹ ਬੱਚਿਆਂ ਦੇ ਦਿਮਾਗ 'ਚ ਪਾ ਦਿੰਦੀ ਹੈ। ਤੇ ਅਸੀਂ ਆਪਣੀਆਂ ਉਹਨਾਂ ਮਾਵਾਂ ਦਾ ਜਿਹੜਾ ਵਸੇਬ ਸੀ, ਜੋ ਉਹਨਾਂ ਦਾ ਰਹਿਣ ਸਹਿਣ ਸੀ, ਜੋ ਉਹ ਜਿਹੜੇ ਨਵੇਂ ਆਏ ਉਹਨਾਂ ਨੂੰ ਉਹਦੇ ਨਾਲ ਗੁਜ਼ਾਰਾ ਕਰਨਾ ਪਿਆ। ਉਹਨਾਂ ਮਾਵਾਂ ਨੇ ਉਹ ਲੈ ਕੇ ਆਂਦਾ, ਉਹ ਸਾਰਾ ਰਹਿਣ ਸਹਿਣ, ਉਹ ਸਾਰਾ ਬੋਲ ਚਾਲ ਵਗੈਰਾ ਉਹਦੇ ਵਿੱਚ। ਮਤਲਬ ਮੈਂ ਨਾਮ ਜੰਪਿੰਗ ਸੈਂਚੁਰੀਜ਼, ਜਦੋਂ ਸਿਕੰਦਰ ਆਜ਼ਮ ਆਇਆ ਉਹਦੇ ਨਾਲ ਉਹਦੇ ਆਰੀਅਨ ਵਗੈਰਾ ਜਿਹੜੇ ਉਹਦੇ ਹੈਗੇ ਸਨ, ਉਹਦੇ ਜਿਹੜੇ ਤਾਰੀਖਦਾਨ ਉਹਦੇ ਨਾਲ ਆਏ, ਉਹ ਵੀ ਆਂਦੇ ਨੇ। ਔਰ ਮੈਂ ਇੱਕ ਉਹਨਾਂ ਦਾ ਤਰਜੁਮਾ ਪੜ੍ਹਿਆ ਸੀ ਜਿਹੜਾ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਇੱਕ ਸਕਾਲਰ ਨੇ ਕੀਤਾ ਸੀ, ਸਰਦਾਰ ਸਾਹਿਬ ਸਨ, ਮੈਂ ਨਾਂ ਭੁੱਲਦੀ ਪਈ ਹਾਂ ਉਹਨਾਂ ਦਾ। ਤੇ ਉਹਨਾਂ ਨੇ ਆਖਿਆ, ਤੁਹਾਨੂੰ ਸੁਣ ਕੇ ਖੁਸ਼ੀ ਹੋਏਗੀ, ਬਲਕਿ ਉਹਨਾਂ ਆਖਿਆ ਬਈ ਉਹ ਗ੍ਰੀਕਸ ਆਂਦੇ ਨੇ ਵੀ ਐਡੀਆਂ ਬਦਤਮੀਜ਼ ਔਰਤਾਂ ਅਸੀਂ ਕਦੀ ਨਹੀਂ ਵੇਖੀਆਂ ਜਿੰਨੀਆਂ ਅਸਾਂ ਪੰਜਾਬ ਵਿੱਚ ਵੇਖੀਆਂ। ਤਾੜੀ ਹੋ ਜਾਏ। ਮਤਲਬ ਸਰਾਸਰ ਬਦਤਮੀਜ਼, ਸਰਾਸਰ
ਮਤਲਬ ਮੂੰਹ ਜ਼ੋਰ ਔਰਤਾਂ, ਐਡੀਆਂ ਗਾਲਾਂ ਕੱਢਣ ਵਾਲੀਆਂ, ਐਡੀਆਂ ਬੰਦਿਆਂ ਨੂੰ ਮਾਰਨ ਕੁੱਟਣ ਵਾਲੀਆਂ ਅਸੀਂ ਕਦੀ ਨਹੀਂ ਵੇਖੀਆਂ, ਤੇ ਅੱਲਾ ਇਹਨਾਂ ਕੋਲੋਂ ਬਚਾਏ। ਯਾਨੀ ਕਿ ਜੋ ਵੀ ਉਹਨਾਂ ਦਾ ਜ਼ਿਊਸ ਸੀ ਜਾਂ ਜੂਪੀਟਰ ਸੀ, ਜੋ ਵੀ ਅੱਜ ਵੀ ਇੰਝ ਹੀ ਹੈ। ਇਹ ਕੋਈ ਵਿਆਹਿਆ ਹੀ ਬੋਲਿਆ ਹੈ ਪਿੱਛੇ, ਹੈ ਨਾ? ਜੱਟਾਂ ਨੇ ਅਸੀਂ ਤੁਹਾਨੂੰ ਬਰਦਾਸ਼ਤ ਕੀਤਾ ਹੋਇਆ ਸਦੀਆਂ ਤੋਂ, ਹਜ਼ਾਰਾਂ ਸਾਲਾਂ ਨੂੰ, ਤੁਸੀਂ ਬਰਦਾਸ਼ਤ ਕਰ ਲਿਆ ਤੇ ਕਿਹੜੀ ਵੱਡੀ ਗੱਲ ਹੈ, ਛੱਡੋ। ਤੇ ਤੁਸੀਂ ਵੇਖਿਆ ਹੁਣ ਮੈਂ ਅੱਗੇ ਚੱਲਣ ਤੇ ਮੈਂ ਬਸ ਛੋਟੀ ਜਿਹੀ ਗੱਲ ਹੈ ਕਰਾਂ ਵੀ ਹੁਣ ਮੈਂ ਸਦੀਆਂ ਟੱਪ ਕੇ ਜਿਹੜਾ ਮੇਰਾ ਆਪਣਾ ਐਕਸਪੀਰੀਅੰਸ ਰਿਹਾ ਹੈ ਸਿਆਸਤ ਵਿੱਚ, ਕਮਿਊਨਿਟੀ ਆਰਗੇਨਾਈਜੇਸ਼ਨ ਵਿੱਚ, ਲੋਕਾਂ ਦੇ ਵਿੱਚ ਫਿਰਨ ਟੁਰਨ ਦਾ, ਮੈਂ ਤੁਹਾਨੂੰ ਦੱਸਾਂ ਇੱਕ ਗੱਲ, ਭਾਵੇਂ ਬੁੜੀ ਹੋਵੇ ਤੇ ਭਾਵੇਂ ਬੰਦਾ ਹੋਵੇ, ਜੇ ਕੋਈ ਬੰਦਾ ਜਾਂ ਬੁੜੀ ਲੋਕਾਂ ਦਾ ਹਾਮੀ ਹੋਵੇ ਨਾ, ਤੇ ਉਹ ਦਿਲੋਂ ਕੋਈ ਲੋਕਾਂ ਦੀ ਖਿਦਮਤ ਕਰਨਾ ਚਾਹੁੰਦਾ ਹੋਵੇ ਜਾਂ ਕੋਈ ਕੰਮ ਕਰਦਾ ਹੋਵੇ, ਕਰਦੀ ਹੋਵੇ, ਤੇ ਭਾਵੇਂ ਉਹ ਇਲੈਕਸ਼ਨ ਤੇ ਖਲੋ ਜਾਵੇ, ਉਦੋਂ ਲੋਕਾਂ ਦੇ ਜ਼ਿਹਨਾਂ ਵਿੱਚ, ਦਿਮਾਗਾਂ ਦੇ ਵਿੱਚ ਬੰਦੇ ਬੁੜੀ ਦੀ ਤਮੀਜ਼ ਨਹੀਂ ਰਹਿੰਦੀ। We then become gender neutral. A woman is as much a prince as a man. ਵਾਹ। In the Punjab. ਮੈਨੂੰ ਲੋਕ ਆਂਦੇ ਸਨ ਜਦੋਂ ਮੈਂ ਇਲੈਕਸ਼ਨ ਤੇ ਖੜੀ ਹੋਈ, ਤੇ ਮੈਂ ਆਖਿਆ ਮੈਂ ਆਜ਼ਾਦ ਖਲੋਵਾਂਗੀ, ਮੈਂ ਕਿਸੇ ਪਾਰਟੀ ਦਾ ਟਿਕਟ ਨਹੀਂ ਲੈਣਾ। ਉਹਨਾਂ ਆਖਿਆ ਆਮੀਨ। ਤੇ ਮੈਂ ਆਖਿਆ ਸੋਚ ਲਵੋ। ਆਖਣ ਲੱਗੇ ਬੀਬੀ ਤੂੰ ਸ਼ੇਰ ਹੈ, ਤੇ ਸ਼ੇਰ ਜਿਹੜਾ ਹੈ ਨਾ ਉਹ ਜੈਂਡਰ ਨਿਊਟਰਲ ਹੈ। ਆਹਾ। ਤੇ ਪੰਜਾਬ ਵਿੱਚ ਇਹ ਨਹੀਂ ਕਰਦੇ ਲਓ ਜੀ ਬੁੜੀ ਨੂੰ ਵੋਟ ਪਾਣਾ ਫਲਾਣਾ, ਨਾ, ਜਿਹੜਾ ਤੁਹਾਡੇ ਵਿੱਚੋਂ ਹੈ, ਜਿਹੜਾ ਤੁਹਾਡਾ ਆਪਣਾ ਜਿਹੜਾ ਸੱਕਾ ਹੈ, then it doesn't matter who you are. ਤੇ ਇਹ ਸਾਡਾ ਵਸੇਬ ਹੈ ਤੇ ਐਸੀ ਲੋਕ ਹੈ। ਮਿਹਰਬਾਨੀ। ਬਹੁਤ ਸੋਹਣਾ ਤੁਸੀਂ ਦੱਸਿਆ ਲੋਕਾਂ ਨੂੰ ਕਿ ਜਿਹੜੀ ਪੰਜਾਬ ਦੀ ਸਵਾਣੀ ਹੈ। ਅਕਸਰ ਲੋਕ ਕਹਿੰਦੇ ਨੇ ਨਾ ਪੰਜਾਬੀ ਨਹੀਂ ਬੋਲਦੀ। ਮੈਂ ਕਿਹਾ ਪੰਜਾਬੀ ਬੋਲਣ ਵਾਸਤੇ ਨਾ ਤੁਹਾਨੂੰ ਇੱਕ ਅਣਖ ਦੀ ਲੋੜ ਹੈ, ਇੱਕ ਆਪਣੀ ਪੰਜਾਬੀਅਤ ਤੁਹਾਡੇ ਅੰਦਰ, ਤੁਹਾਡੀ ਰਗਾਂ ਨਾੜਾਂ 'ਚ ਹੋਣੀ ਚਾਹੀਦੀ ਹੈ, ਤੇ ਫਿਰ ਹੀ ਤੁਸੀਂ ਬੋਲ ਸਕਦੇ ਹੋ। ਜਦੋਂ ਤੱਕ ਉਹ ਨਹੀਂ ਹੋਏਗੀ, ਡਰੀ ਸਹਿਮੀ ਲੁਕੀ ਛੁਪੀ ਸਵਾਣੀ ਪੰਜਾਬੀ ਨਹੀਂ ਬੋਲ ਸਕਦੀ। ਤੇ ਅੱਗੇ ਜਨਾਬ ਸਾਡੇ ਨਾਲ ਹੈ ਜੀ ਨੈਣ ਸੁਖ ਜੀ, ਤੇ ਮੈਂ ਥੋੜ੍ਹਾ ਜਿਹਾ ਇਹਨੂੰ ਜ਼ਰਾ ਅਸੀਂ ਸੈਂਚੁਰੀ ਟੱਪੀ ਹੈ, ਅਸੀਂ ਜਾ ਰਹੇ ਹਾਂ ਟਾਈਮ ਲਾਈਨ ਜਿਹੜਾ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਸ਼ੁਰੂ ਹੋਏ ਹਾਂ। ਥੋੜ੍ਹਾ ਜਿਹਾ ਮੈਂ ਚਾਹਾਂਗੀ ਕਿ ਇਹਨਾਂ ਦਾ ਬਹੁਤ ਇਲਮ ਹੈ, ਪੜ੍ਹਾਈ ਹੈ, ਇਹਨਾਂ ਨੇ ਕਿਤਾਬਾਂ ਬਹੁਤ ਸੋਹਣੀਆਂ ਲਿਖੀਆਂ ਨੇ, ਕਿ ਇਹ ਜਿਹੜਾ ਪੋਸਟ ਕਲੋਨੀਅਲ ਇੱਕ ਵਰਲਡ ਆਰਡਰ ਹੀ ਕਹਾਂਗੀ ਆਇਆ, ਜਿਹਦੇ ਕਰਕੇ ਸਾਡੇ ਸਮਾਜ 'ਚ ਅਤੇ ਸਾਡੇ ਸੱਭਿਆਚਾਰ 'ਚ ਅਤੇ ਰਹਿਤਲ ਵਸੇਬ 'ਚ ਇੱਕ ਪਰਿਵਰਤਨ ਅਸੀਂ ਵੇਖਿਆ, ਕਿ ਜਿਹਦੇ ਅੰਦਰ ਅਸੀਂ ਜਦੋਂ ਕੰਸਟਰਕਸ਼ਨਸ ਕੀਤੀਆਂ, ਸਾਡੇ ਆਉਂਦੇ ਸੀ ਜੀ ਕੋਠੇ, ਕਨੈਕਸ਼ਨ, ਕੋਠੇ ਤੇ ਸਵਾਣੀਆਂ ਨੇ ਆਪਸ 'ਚ ਗੱਲਬਾਤ ਹੋ ਰਹੀ ਹੈ, ਡਿਸਕਸ਼ਨ ਹੋ ਰਹੀ ਹੈ, ਉਹ ਕਨੈਕਟਡ ਨੇ। ਫਿਰ ਬੰਗਲੇ ਦਾ ਕਨਸੈਪਟ ਆਇਆ, ਸਵਾਣੀ ਨੂੰ ਅਸੀਂ ਕੀਤਾ ਕਿ ਨਹੀਂ ਤੂੰ ਤੇ ਬਸ ਅੰਦਰ ਲੋਕ ਕੇ ਬਹਿ ਜਾ। ਸੋ ਉਹਦੇ ਤੇ ਜ਼ਰਾ ਚਾਨਣਾ ਪਾਓ ਜੀ, ਸਾਨੂੰ ਦੱਸੋ ਕਿ ਕਿਵੇਂ ਕਲੋਨੀਅਲ ਜੇ ਗੋਰੇ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਜੀ ਉਹ ਤੇ ਬੜੇ ਮੁਹੱਜ਼ਬ ਲੋਕ ਨੇ ਤੇ ਬੜਾ ਸਵਾਣੀ ਬਾਰੇ ਗੱਲ ਕਰਦੇ ਨੇ, ਤੇ ਉਹਨਾਂ ਨੇ ਕਿਵੇਂ ਸਾਨੂੰ ਡੱਕਿਆ? ਵੇਖੋ ਜਿਹੜੀ ਪੰਜਾਬ ਦੀ ਸਵਾਣੀ ਹੈ, ਉਹਨੂੰ ਅਸੀਂ ਅਗਰ ਜਿਹੜਾ ਤੁਸੀਂ ਮੇਰੇ ਕੋਲ ਸਵਾਲ ਕੀਤਾ, ਅਗਰ ਉਸ ਤਰ੍ਹਾਂ ਅਸੀਂ ਵੇਖੀਏ ਤਾਂ ਪੁਰਾਣੇ ਵੇਲੇ ਜਿਹੜੀਆਂ ਸਾਡੇ ਕਹਾਣੀਆਂ ਨੇ ਜਾਂ ਸਾਡੇ ਅਖਾਣ ਨੇ ਜਾਂ ਜਿਹੜੀ ਸਾਡਾ ਵਸੇਬ ਹੈ ਜਿਵੇਂ ਰਹਿੰਦੇ ਸਾਂ, ਉਹਨੂੰ ਅਸੀਂ ਵੇਖੀਏ ਤਾਂ ਸਾਡੀ ਜਿਹੜੀ ਪੰਜਾਬ ਦੀ ਸਵਾਣੀ ਹੈ ਉਹ ਬਿਲਕੁਲ ਮਰਦ ਦੇ ਬਰਾਬਰ ਹੀ ਹੈ। ਬਲਕਿ ਮੈਨੂੰ ਇੰਝ ਵੀ ਲੱਗਦਾ, ਮੈਨੂੰ ਕੀ ਲੱਗਦਾ, ਤੁਸੀਂ ਖੁਦ ਪੜ੍ਹ ਕੇ ਵੇਖ ਲਵੋ ਕਿ ਜਿਹੜਾ ਪੰਜਾਬ ਦੇ ਸਾਡੇ ਇਸ਼ਕ ਦੇ ਕਿੱਸੇ ਨੇ, ਉਹਨਾਂ ਦੇ ਵਿੱਚ ਮਰਦ ਜਿਹੜਾ ਉਹ ਮਸ਼ੂਕ ਹੈ, ਬਿਲਕੁਲ, ਔਰਤ ਆਸ਼ਿਕ ਹੈ। ਤੇ ਅਗਰ ਤੁਸੀਂ ਸੋਹਣੀ ਦਾ ਕਿੱਸਾ ਵੇਖੋ ਨਾ, ਤੇ ਉਹ ਦਰਿਆ ਤਰ ਕੇ ਘੜੇ ਦੇ ਉੱਤੇ ਉਹ ਜਾ ਰਹੀ ਹੈ। ਇਸੇ ਤਰ੍ਹਾਂ ਤੁਸੀਂ ਹੀਰ ਦੇ ਕਿੱਸੇ 'ਚ ਵੇਖ ਲਓ, ਸਾਹਿਬਾਂ ਦੇ ਕਿੱਸੇ 'ਚ ਵੇਖ ਲਓ। ਫਿਰ ਤੁਸੀਂ ਇੱਕ ਹੋਰ ਚੀਜ਼ ਕਿ ਜਿਹੜੇ ਸਾਡੇ ਸੂਫੀ ਸ਼ਾਇਰ ਸਨ, ਉਹਨਾਂ ਨੇ ਜਿਹੜੀ ਆਪਣੀ ਸ਼ਾਇਰੀ ਕੀਤੀ ਤੇ ਉਹ ਹੀਰ ਬਣ ਕੇ ਕੀਤੀ। ਖਾਸ ਤੌਰ 'ਤੇ ਬਾਬਾ ਬੁੱਲੇ ਸ਼ਾਹ ਔਰ ਸ਼ਾਹ ਹੁਸੈਨ ਦੀ ਜਿਹੜੀ ਸ਼ਾਇਰੀ ਹੈ ਨਾ, ਤੇ ਉਹਦੀ ਵਜ੍ਹਾ ਹੀ ਹੈ ਕਿ ਔਰਤ ਚੂੰਕਿ ਇੱਕ ਤੇ ਜਿਹੜਾ ਪੂਰਾ ਜੀਵਨ ਜੰਜਾਲ ਹੈ ਨਾ, ਇਹਨੂੰ ਜਿਵੇਂ ਔਰਤ ਭੁਗਤਦੀ, ਮਰਦ ਨਹੀਂ ਭੁਗਤਦਾ। ਦੋ ਹਾਲਤਾਂ ਐਸੀਆਂ ਨੇ ਕਿ ਜਿਹੜੀਆਂ ਔਰ ਮਰਦ ਉਹਦੇ ਤੋਂ ਨਹੀਂ ਗੁਜ਼ਰਦਾ। ਜਿਵੇਂ ਬੱਚਾ ਜੰਮਣ ਦੀਆਂ ਜਿਹੜੀਆਂ ਪੀੜਾਂ ਨੇ ਜਾਂ ਬੱਚਾ ਢਿੱਡ ਵਿੱਚ ਪਾਲਣ ਦੀਆਂ, ਉਹ ਮਰਦ ਤੇ ਉਸ ਤਜਰਬੇ ਤੋਂ ਨਹੀਂ ਗੁਜ਼ਰਦਾ। ਫਿਰ ਇਸੇ ਤਰ੍ਹਾਂ ਜਿਸ ਘਰ ਜੋ ਜੰਮਦੀ ਹੈ, ਪਲਦੀ ਹੈ, ਜਵਾਨ ਹੁੰਦੀ ਹੈ, ਤੇ ਉਸ ਘਰ ਨੂੰ ਉਹ ਛੱਡਦੀ ਹੈ। ਇਹ ਵੀ ਚੀਜ਼ ਮਰਦ ਨਹੀਂ ਵੇਖਦਾ।
ਇਸ ਵਾਸਤੇ ਜਿਹੜੇ ਸਾਡੇ ਸੂਫੀ ਸਨ ਉਹਨਾਂ ਨੇ ਚੂੰਕਿ ਵੇਖਿਆ ਕਿ ਜਿਹੜਾ ਜੀਵਨ ਦਾ ਜਿਹੜਾ ਪੂਰਾ ਭੁਗਤਾਨ ਹੈ ਉਹਦੇ ਵਿੱਚ ਜਿਵੇਂ ਔਰਤ ਲੰਘਦੀ ਹੈ ਤੇ ਉਹਨਾਂ ਨੇ ਫਿਰ ਆਪਣੇ ਉੱਤੇ ਉਤਾਰੀ ਕਰਕੇ ਤੇ ਉਹ ਜਿਹੜੀ ਹੈ ਨਾ ਉਹ ਸ਼ਾਇਰੀ ਕੀਤੀ। ਤੇ ਹੋਰ ਮਤਲਬ ਜਿਵੇਂ ਰਾਣੀ ਜਿੰਦਾਂ ਦੀ ਇੱਕ ਤੁਸੀਂ ਮਿਸਾਲ ਲੈ ਸਕਦੇ ਹੋ ਕਿ ਰਾਣੀ ਜਿੰਦਾਂ ਅੰਗਰੇਜ਼ ਕਹਿੰਦੇ ਸਨ ਕਿ ਇਸ ਵੇਲੇ ਪੂਰੇ ਪੰਜਾਬ ਵਿੱਚ ਇੱਕ ਹੀ ਮਰਦ ਹੈ ਤੇ ਉਹਦਾ ਨਾਂ ਰਾਣੀ ਜਿੰਦਾਂ। ਬਿਲਕੁਲ ਬਿਲਕੁਲ ਬਿਲਕੁਲ। ਈਵਨ ਮੈਨੂੰ ਯਾਦ ਆਇਆ ਕਿ ਜਦੋਂ ਰਣਜੀਤ ਸਿੰਘ ਲਾਹੌਰ ਵੱਲ ਵੱਧ ਰਿਹਾ ਸੀ ਤੇ ਸ਼ਾਇਦ ਉਹ ਲਾਹੌਰ ਦੇ ਦਰਵਾਜ਼ਿਆਂ 'ਚ ਦਾਖਲ ਨਾ ਹੋ ਸਕਦਾ ਜੇ ਉਹਦੇ ਨਾਲ ਸਦਾ ਕੌਰ ਨਾ ਹੁੰਦੀ। ਸਦਾ ਕੌਰ ਹੁੰਦੀ ਸੱਸ। ਜੇ ਸਦਾ ਕੌਰ ਨਾ ਹੁੰਦੀ ਤੇ ਪਤਾ ਨਹੀਂ ਉਹ ਆਂਦਾ ਹੀ ਨਾ ਲਾਹੌਰ ਦੇ ਅੰਦਰ। ਫਿਰ ਇਸ ਤਰ੍ਹਾਂ ਸਾਡੇ ਕੋਲ ਇੱਕ ਮੀਰ ਮੰਨੂ ਦਾ ਕਰੈਕਟਰ ਹੈ, ਉਹ ਬੜਾ ਮੁਤਨਾਜ਼ੇ ਜਿਹਾ ਕਰੈਕਟਰ ਹੈ ਸਾਡੀ ਹਿਸਟਰੀ ਦੇ ਵਿੱਚ, ਕਾਫੀ ਉਹਨੇ ਜ਼ੁਲਮ ਕੀਤੇ। ਲੇਕਿਨ ਉਹਦੀ ਬੀਵੀ ਦੀ ਇੱਕ ਮੈਂ ਤੁਹਾਨੂੰ ਗੱਲ ਸੁਣਾਵਾਂ ਕਿ ਉਹ ਜਿਹੜੀ ਮੁਗਲਾਨੀ ਬੇਗਮ ਸੀ, ਮੁਗਲਾਨੀ ਬੇਗਮ, ਉਹਨੇ ਕਿਹਾ ਕਿ ਚਲੋ ਮੀਰ ਮੰਨੂ ਮਰ ਗਿਆ ਤੇ ਹੁਣ ਮੇਰਾ ਪੁੱਤਰ ਉਹਦਾ 2 ਸਾਲ ਦਾ ਸੀ ਤੇ ਉਹਨੇ ਕਿਹਾ ਕਿ ਮੈਂ ਹੁਣ ਸੂਬੇਦਾਰੀ ਮੈਂ ਕਰਾਂਗੀ। ਤੇ ਹੁਣ ਸਾਰੇ ਜਿਹੜੇ ਉਸ ਵਕਤ ਖਾਜਗਾਨ ਸਨ, ਖਾਜਾ ਅਬਦੁੱਲਾ, ਖਾਜਾ ਸਈਦ, ਖਾਜਾ ਮਿਰਜ਼ਾ, ਜਿਹੜੇ ਉਸ ਵੇਲੇ ਸਨ ਕਿ ਹੁਣ ਮੀਰ ਮੰਨੂ ਤੋਂ ਅਸੀਂ ਬਾਅਦ ਵਿੱਚ ਅਸੀਂ ਬਣੀਏ, ਤੇ ਉਹਨੇ ਉਹਨਾਂ ਨਾਲ ਲੜ ਕੇ ਖੁਦ ਹਕੂਮਤ ਸਾਂਭ ਲਈ। ਹੁਣ ਉਹਦੇ ਖਿਲਾਫ ਬਗਾਵਤਾਂ ਸ਼ੁਰੂ ਹੋ ਗਈਆਂ, ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਤੇ ਉਹਨੇ 2 ਖਾਜਾ ਸਰਾਵਾਂ ਦੇ ਨਾਲ ਰਲ ਕੇ ਤੇ ਆਪਣੀ ਸੂਬੇਦਾਰੀ ਚਲਾਈ। ਜੀ ਬਿਲਕੁਲ। ਇੱਕ ਦਾ ਨਾਂ ਮੀਆਂ ਸ਼ਬਾਜ਼ ਸੀ ਔਰ ਇੱਕ ਦਾ ਨਾਂ ਮੀਆਂ ਜ਼ਮੁਰਦ, 2 ਖਾਜਾ ਸਰਾ ਸਨ ਤੇ ਉਹਨਾਂ ਦੇ ਨਾਲ ਰਲ ਕੇ ਉਹਨੇ ਹਕੂਮਤ ਚਲਾਈ। ਤੇ ਇਹ ਸੀ ਸਾਡੀ ਮਤਲਬ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਨਾ ਇਸ ਤਰ੍ਹਾਂ ਦਾ ਸਾਡਾ ਮੁਹਾਂਦਰਾ ਬਣਦਾ ਪਿਆ ਸਾਡੀ ਸੁਆਣੀ ਦਾ। ਜਦੋਂ ਅੰਗਰੇਜ਼ ਆਉਂਦਾ ਤੇ ਉਹ ਇੱਥੇ ਆ ਕੇ ਉਹਨੇ ਪੰਜਾਬ ਚੀਫਸ ਬਣਾਏ। ਜਿਹੜੇ ਪੰਜਾਬ ਚੀਫਸ ਬਣਾਏ ਨੇ ਇਹਨਾਂ ਨੂੰ ਸਾਡੇ ਪੰਜਾਬ ਵਿੱਚ ਕਿਹਾ ਜਾਂਦਾ ਦੇ ਖੁਦਾ। ਪਿੰਡਾਂ ਦੇ ਜਿਹੜੇ ਪੂਰੇ ਫੈਸਲੇ ਸਨ ਦਿਹਾਤਾਂ ਦੇ, ਉਹ ਇਹ ਲੋਕਾਂ ਦੇ ਹੱਥ ਵਿੱਚ ਕਰਦੇ ਸਨ। ਇਹਨਾਂ ਇੱਕ ਸ਼ਰਮ ਹਯਾ ਦਾ ਤਸੱਵਰ, ਇੱਕ ਸ਼ਰਮਾਂ ਦੇ ਕੁੰਡ ਬਣਾਏ, ਇੱਜ਼ਤਾਂ ਦੇ ਉੱਚੇ ਸ਼ਮਲੇ ਬਣਾਏ। ਉਹਦੇ ਨਾਲ ਜਿਹੜਾ ਸਾਡਾ ਵਸੇਬ ਬਣਿਆ ਉਹਦੇ ਵਿੱਚ ਬੜੀਆਂ ਇੱਕ ਇਸ ਤਰ੍ਹਾਂ ਦੀਆਂ ਚੀਜ਼ਾਂ ਆਈਆਂ ਕਿ ਔਰਤ ਨੂੰ ਲੁਕਾ ਕੇ ਰੱਖਣਾ, ਔਰਤ ਨੂੰ ਹਰ ਥਾਂ ਤੇ ਤੁਸੀਂ ਸਾਹਮਣੇ ਨਹੀਂ ਰੱਖਣਾ। ਹੁਣ ਵੇਖੋ ਨਾ ਉੱਤੇ ਤੇ ਮਲਕਾ ਵਿਕਟੋਰੀਆ ਹੈ, ਖੁਦ ਜਿਹੜੀ ਰਾਣੀ ਹੈ ਉਹ ਮਲਕਾ ਹੈ, ਲੇਕਿਨ ਇੱਥੋਂ ਜਿੱਥੇ ਉਹਨਾਂ ਦੀਆਂ ਕਲੋਨੀਆਂ ਨੇ ਉੱਥੇ ਔਰਤਾਂ ਨੂੰ ਉਹ ਅੰਦਰ ਰੱਖ ਰਹੇ ਨੇ। ਇੱਥੋਂ ਤੱਕ ਹੋਇਆ ਕਿ ਜਿਸ ਵਕਤ ਇਹ ਡਰਾਮੇ ਬਣਨ ਲੱਗੇ ਤੇ ਡਰਾਮੇ ਦੇ ਵਿੱਚ ਜਿਹੜੀ ਔਰਤ ਦਾ ਕਿਰਦਾਰ ਸੀ ਉਹ ਵੀ ਮਰਦ ਕਰਦੇ ਸਨ। ਜੀ ਹਾਂ ਬਿਲਕੁਲ। ਨੂਰ ਜਹਾਂ ਦੀ ਵੱਡੀ ਭੈਣ ਜਿਹੜੀ ਸੀ ਹੈਦਰ ਬਾਂਦੀ, ਉਹਨੇ ਹਿੰਮਤ ਕੀਤੀ, ਉਹਨੇ ਕਿਹਾ ਕਿ ਇਹ ਕੀ ਹੋਈ, ਉਹ ਅੱਗੇ ਵਧੀ, ਉਹਨੇ ਕਿਹਾ ਕਿ ਨਹੀਂ ਔਰਤ ਦਾ ਕਿਰਦਾਰ ਔਰਤ ਕਰੇਗੀ ਤੇ ਫਿਰ ਆਈ। ਫਿਰ ਇਸ ਤਰ੍ਹਾਂ ਜਿਹੜੇ ਮੇਲੇ ਲੱਗਦੇ ਸਨ ਤੇ ਮੇਲਿਆਂ ਦੇ ਵਿੱਚ ਔਰਤ ਨੂੰ ਨਹੀਂ ਸੀ ਗਾਣ ਦੇ, ਉਹ ਕਹਿੰਦੇ ਸੀ ਤੂੰ ਤਵਾਇਫ ਬਣ ਕੇ ਕੋਠੇ ਤੇ ਗਾ ਸਕਣੀ ਹੈ। ਇੰਝ ਮੇਲਾ ਜਿਹੜਾ ਮਰਦਾਂ ਦਾ ਹੁੰਦਾ ਨੇ ਉਹਦੇ ਵਿੱਚ ਨਹੀਂ। ਉਹਦੇ 'ਚ ਫਿਰ ਕਈ ਔਰਤਾਂ ਨੇ ਬਗਾਵਤ ਕੀਤੀ, ਉਹਦੇ 'ਚ ਕਈ ਨਾਂ ਨੇ, ਇੱਕ ਸੂਬਾ ਹੈ, ਇੱਕ ਅਲਾਈ ਜਾਨ ਹੈ, ਇੱਕ ਇਸ ਅਨੈਤੀ ਹੈ, ਇੱਕ ਬਹਾਰੋ ਮਸ਼ੀਨ ਹੈ ਇੱਥੋਂ ਠੋਕਰ ਨਿਆਜ਼ ਬੇਗ ਦੀ। ਉਹ ਇੰਨੀ ਦੇਰ ਗਾਉਂਦੀ ਸੀ ਕਿ ਉਹ ਥੱਕਦੀ ਨਹੀਂ ਸੀ ਤੇ ਉਹਨੂੰ ਮਸ਼ੀਨ ਕਹਿੰਦੇ ਸਨ, ਬਹਾਰੋ ਮਸ਼ੀਨ। ਉਹਨਾਂ ਫਿਰ ਪਿੜ ਲਾਣੇ ਸ਼ੁਰੂ ਕਰ ਦਿੱਤੇ, ਉਹ ਪਿੜ ਮੇਲੇ ਬਣ ਗਏ। ਮਤਲਬ ਔਰਤ ਜਿਹੜੀ ਉਹਨੇ ਇਸ ਤਰ੍ਹਾਂ ਬਾਹਰ ਨਿਕਲ ਕੇ ਫਿਰ ਇਸੇ ਤਰ੍ਹਾਂ ਸਿਆਸਤ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਔਰਤਾਂ ਸਨ ਉਹ ਲੜ ਕੇ ਮਤਲਬ ਆਈਆਂ। ਲੇਕਿਨ ਜਿਹੜਾ ਅੰਗਰੇਜ਼ ਨੇ ਜਿਹੜਾ ਸਾਡਾ ਪੂਰਾ ਸਿਸਟਮ ਬਣਾਇਆ ਨਾ ਉਸ ਵੇਲੇ ਦੇ ਹਿਸਾਬ ਨਾਲ, ਉਹ ਜਦੋਂ ਫਿਊਡਲ ਲਾਰਡਸ ਉਹਨਾਂ ਨੇ ਬਣਾਏ ਤਾਂ ਆਟੋਮੈਟਿਕਲੀ ਸੀ ਕਿ ਚੂੰਕਿ ਵੇਖੋ ਜਿਹੜੀ ਤੁਹਾਡੇ ਇੱਕ ਜਾਗੀਰਦਾਰ ਹੁੰਦਾ ਹੈ, ਜਾਗੀਰਦਾਰ ਹੋ ਸਕਦਾ ਆਪਣੀ ਜ਼ਾਤੀ ਹਸੀਅਤ ਵਿੱਚ ਬੜਾ ਚੰਗਾ ਹੋਵੇ, ਪਰ ਜਿਹੜੀ ਜਾਗੀਰਦਾਰਾਂ ਨਾਲ ਜ਼ਹਿਨੀਅਤ ਹੁੰਦੀ ਹੈ ਨਾ ਉਹ ਤਾਂ ਮਾੜੇ ਬੰਦੇ 'ਚ ਵੀ ਆ ਸਕਦੀ। ਤੇ ਉਹ ਜਿਹੜੀ ਲੋਕਾਂ ਨੂੰ ਰਿਆਇਆ ਬਣਾਉਣ ਦਾ, ਮਾੜੇ ਨੂੰ ਆਪਣੇ ਥੱਲੇ ਲਾਉਣ ਦਾ ਜਿਹੜਾ ਸਾਡੇ ਵਿੱਚ ਆ ਗਿਆ ਪੰਜਾਬ ਦੇ ਵਿੱਚ, ਉਹ ਅੰਗਰੇਜ਼ਾਂ ਨੇ ਲਿਆਂਦਾ ਔਰ ਫਿਰ ਉਹ ਥੱਲੇ ਤੱਕ ਲੋਕਾਂ ਤੱਕ ਉਹ ਜ਼ਹਿਨੀਅਤ ਗਈ ਔਰ ਉਹਦੇ ਨਾਲ ਇੱਕ ਔਰਤਾਂ ਦੀ ਗੁਲਾਮੀ ਔਰ ਉਹ ਸਾਰੀਆਂ ਚੀਜ਼ਾਂ। ਵਰਨਾ ਜਿਹੜੀ ਸਾਡੀ ਔਰਤ ਉਹ ਜਿੱਥੇ ਵੀ ਉਹਨੂੰ ਜਗ੍ਹਾ ਮਿਲੀ, ਜਿੱਥੇ ਵੀ ਉਹਨੂੰ ਜਗ੍ਹਾ ਮਿਲੀ ਉਹ ਅੱਗੇ ਵੱਧ ਕੇ ਆਈ ਔਰ ਉਹਨੇ ਆ ਕੇ ਤੇ ਕੰਮ ਕੀਤਾ ਮਰਦਾਂ ਦੇ ਬਰਾਬਰ। ਜੀ ਬਿਲਕੁਲ ਬਿਲਕੁਲ। ਇਹ ਜਿਹੜਾ ਸਾਰਾ ਮਾਫ ਕਰਨਾ ਜੀ ਮੈਂ ਬਿਲਕੁਲ ਉਹਨਾਂ ਫਿਰ ਦੁਬਾਰਾ ਇੱਕ ਅੰਗਰੇਜ਼ੀ ਦਾ ਲਫ਼ਜ਼, ਜਿਹੜੀ ਰਾਈਪੇਰੀਅਨ ਸੁਸਾਇਟੀ ਸਨ ਨਾ ਪੁਰਾਣੀਆਂ, ਨੈਨਸੁਖ ਜੀ, ਉਹਦੇ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਹੀ ਸਿਰਫ ਕਾਸ਼ਤ ਹੁੰਦੀ ਸੀ ਨਾ, ਉਹ ਕਿਉਂਕਿ ਨਹਿਰਾਂ ਤੇ ਬਾਅਦ ਵਿੱਚ ਆਈਆਂ ਨੇ। ਤੇ ਪੈਸਟਰਲਿਜ਼ਮ ਸੀ, ਯਾਨੀ ਕਿ ਮਾਲ ਡੰਗਰ ਪਾਲਣਾ। ਇਹਨਾਂ ਦੋਵਾਂ ਕੰਮਾਂ ਦੇ ਵਿੱਚ ਬੁੜੀਆਂ ਜਿਹੜੀਆਂ ਸਾਨੂੰ ਮਰਦਾਂ ਦੇ ਸ਼ਾਨਾ ਪਛਾਨਾ ਹੋਣਾ ਪੈਂਦਾ ਸੀ, ਕੰਮ ਜੋ ਕਰਨਾ ਪੈਂਦਾ ਸੀ, ਠੀਕ ਹੈ। ਤੇ ਦੂਸਰਾ ਜਿਹੜੀ ਤੁਸੀਂ ਗੱਲ ਆਖੀ ਸੀ ਨਾ ਵੀ ਔਰ ਜਿਹੜੇ ਕਿ ਸਾਡੇ ਉੱਤੇ ਸਾਮਰਾਜ ਜਿਹੜੇ ਮੁਸੱਲਤ ਹੋਏ, ਉਹਨਾਂ ਨੇ ਬਾਕਾਇਦਾ ਪਹਿਲੇ ਫਿਊਡਲ ਸੁਸਾਇਟੀ ਬਣਾਈ, ਜਿਹੜੀ ਪ੍ਰੀ ਕੈਪੀਟਲਿਸਟ ਸੁਸਾਇਟੀ ਜਿਹਨੂੰ ਕਹਿੰਦੇ, ਉਹਦੇ ਬਾਅਦ ਕੈਪੀਟਲਿਸਟ ਸੁਸਾਇਟੀ ਉਹਨਾਂ ਬਣਾਈ। ਤੇ ਸਾਡਾ ਤੇ ਪ੍ਰੀ ਕੈਪੀਟਲਿਸਟ ਸਿਸਟਮ ਸੀ ਨਾ ਉਹਨਾਂ ਦੇ ਆਉਣ ਤੋਂ ਪਹਿਲੇ। ਤੇ ਫਿਰ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਉਸ ਤਰ੍ਹਾਂ ਵਸੇਬ ਜਿਹੜਾ ਸੀ ਖੁੱਲਾ ਸੀ, ਇਸ ਤਰ੍ਹਾਂ ਨਹੀਂ ਜਿਹੜੀਆਂ ਉਹਨਾਂ ਨੇ ਕਦਗਨਾਂ 'ਚ ਬੰਦ ਕਰ ਦਿੱਤਾ। ਤੇ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਵੀ ਸਾਡੇ ਜਿਹੜੇ ਫਕੀਰ ਦਰਵੇਸ਼ ਜਿਹੜੇ ਸਾਡੇ ਬਾਰੇ ਵਿੱਚ ਜਿਨ੍ਹਾਂ ਨੇ ਲਿਖਿਆ ਹੈ ਜਾਂ ਜਿਨ੍ਹਾਂ ਨੇ ਸਾਡੀਆਂ ਨਜ਼ਮਾਂ ਜਾਂ ਸਾਡਾ ਜਿਹੜਾ ਸਕਾਫਤ ਜਿਨ੍ਹਾਂ ਨੇ ਟੋਰੀ ਹੈ। ਇੱਕ ਹੋਰ ਚੀਜ਼, ਔਰਤ ਨੇ ਬੱਚਾ ਜੰਮਣਾ, ਇਹ ਉਹ ਮਰਦ ਕਰ ਹੀ ਨਹੀਂ ਸਕਦਾ, ਉਹਨੂੰ ਫਿਰ ਉਹ
ਜਿਹੜਾ ਉਹਦੇ ਉਸ ਕਰਬ ਵਿੱਚੋਂ ਲੰਘਣਾ ਪੈਂਦਾ ਹੈ। ਮੁੜ ਜਦੋਂ ਉਹ ਆਪਣਾ ਘਰ ਛੱਡਦੀ, ਤੁਸੀਂ ਵਿਚਕਾਰ ਜਿਹੜੀ ਚੀਜ਼ ਹੈ ਨਾ, ਜਿਹੜੀ ਕਿ ਸਭ ਤੋਂ ਜ਼ਿਆਦਾ ਅਹਿਮ ਹੈ, ਜੋ ਛੱਡ ਦਿੱਤੀ, ਔਰ ਜ਼ਰੂਰ ਤੁਹਾਨੂੰ ਯਾਦ ਹੋਣੀ ਹੈ, ਉਹ ਹੈ ਬਈ ਇੱਕ ਬੱਚੀ ਜਦੋਂ ਇੱਕ ਘਰ 'ਚ ਜੰਮਦੀ ਹੈ ਤੇ ਉਹਨੂੰ ਤਾਂ ਪੁੱਤਰ ਹੋਣਾ ਚਾਹੀਦਾ ਸੀ ਨਾ, ਭਾਵੇਂ ਉਹ ਪਹਿਲੇ ਪੁੱਤਰ ਹੋ ਗਿਆ ਹੋਵੇ, ਪਰ ਖਾਹਿਸ਼ ਕੀ ਹੁੰਦੀ ਹੈ ਭਈ ਅਸੀਂ ਪੁੱਤਰਾਂ ਦੀ ਜੋੜੀ ਰਲਾਣੀ ਹੈ, ਤੇ ਜੇ ਧੀ ਹੋ ਗਈ ਤੇ ਚਲੋ ਕੋਈ ਨਹੀਂ ਜੀ, ਅੱਲਾ ਦੀ ਰਹਿਮਤ ਹੈ, ਫੇਰ ਸਹੀ, ਇਵੇਂ ਹੀ ਹੈ ਨਾ। ਤੇ ਉਹ ਉਸ ਸਾਏ ਤਲੇ ਸਾਰੀ ਆਪਣੀ ਉਸ ਜ਼ਿੰਦਗੀ ਜਦੋਂ ਤੋਂ ਵਿਆਹ ਹੀ ਨਹੀਂ ਜਾਂਦੀ, ਉਹ ਉਸੇ ਤਰ੍ਹਾਂ ਹੀ ਬੀਤਦੀ ਹੈ। ਤੇ ਮਜ਼ਲੂਮ ਨਾ ਹੋਈ ਤਾਂ ਕੀ ਹੋਇਆ, ਤੇ ਮੁੜ ਉਹਨੂੰ ਖਲੋਣਾ ਪੈਂਦਾ ਹੈ, ਬਣਨਾ ਪੈਂਦਾ ਹੈ, ਆਪਣੇ ਆਪ ਵਾਸਤੇ ਲੜਨਾ ਪੈਂਦਾ ਹੈ। ਬੋਟੀਆਂ ਤੇ ਸਾਰੇ ਭਰਾ ਖਾ ਜਾਂਦੇ ਨੇ, ਇਵੇਂ ਹੀ ਹੈ ਨਾ। ਮਾਵਾਂ ਤੱਕ ਬੋਟੀਆਂ ਤੇ ਚੋਪੜੀਆਂ ਹੋਈਆਂ ਪੁੱਤਰਾਂ ਵਾਸਤੇ, ਸਾਂਭ ਕੇ ਰੱਖਦੀਆਂ ਤੇ ਜੋ ਰਹਿ ਗਿਆ ਉਹ ਧੀਆਂ ਵਾਸਤੇ, ਧੀਆਂ ਵਾਸਤੇ। ਤੇ ਧੀਆਂ ਨੂੰ ਫਿਰ ਬਣਨਾ ਪੈਂਦਾ ਨਾ। ਇਹ ਵੀ ਤਾਂ ਸਾਡੀ ਇੱਕ ਹੈ ਨਾ, ਸਾਡੀ ਸ਼ਨਾਖਤ। ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ, ਇਸੇ ਤਰ੍ਹਾਂ ਹੀ ਹੈ ਜੀ। ਬਿਲਕੁਲ, ਜਿਹੜੇ ਜੈਨੇਟਿਕ ਐਨਾਲਿਸਿਸ ਹੋਏ ਨੇ, ਤੁਸੀਂ ਵੀ ਗੱਲ ਕੀਤੀ ਕਿ ਉਹਦੇ ਅੰਦਰ ਜਿਹੜਾ ਇੱਕ ਭੁਲੇਖਾ ਸੀ ਕਿ ਜੀ ਸ਼ਾਇਦ ਸਵਾਣੀ ਹਮੇਸ਼ਾ ਤੋਂ ਬੜੀ ਮਾੜੀ ਹੈ, ਲਿੱਸੀ ਹੈ, ਤੇ ਉਹ ਮਸਕੂਲਰ ਜਿਹੜੀ ਕੰਪੋਜੀਸ਼ਨ ਹੈ ਉਹ ਸਵਾਣੀਆਂ ਦੀ ਸਾਡੀ ਉਂਝ ਦੀ ਨਿਕਲੀ ਜਿਵੇਂ ਦੇ ਮਰਦਾਂ ਦੀ ਹੁੰਦੀ ਸੀ। ਬਈ ਇੱਕ ਮੇਟਰੀਆਰਕਲ ਸੁਸਾਇਟੀ ਰਹੇ ਹਾਂ ਅਸੀਂ, ਮਦਰ ਸ਼ਾਹੀ ਤੁਸੀਂ ਕਹਿ ਸਕਦੇ ਹੋ। ਪ੍ਰਧਾਨੀ ਨਹੀਂ ਕਵਾਂਗੇ ਕਿਉਂਕਿ ਔਰਤ ਦੀ ਜਿਹੜੀ ਨੇਚਰ ਹੈ ਨਾ, ਉਹਦੇ 'ਚ ਪ੍ਰਧਾਨੀ ਨਹੀਂ ਹੈ, ਉਹ ਮਾਂ ਵਾਲਾ ਇੱਕ ਸਲੂਕ ਹੈ ਕਿ ਠੀਕ ਹੈ, ਮਾਂ ਦੀ ਤਰ੍ਹਾਂ ਮੈਂ ਪ੍ਰੋਟੈਕਟ ਵੀ ਕਰਨਾ। ਜਿਵੇਂ ਉਹ ਕੁਕੜੀ ਚੂਚਿਆਂ ਨੂੰ ਨਹੀਂ ਸਾਂਭਦੀ ਆਪਣੇ ਪਰਾਂ ਥੱਲੇ, ਤੇ ਕੋਈ ਜਿਵੇਂ ਜਦੋਂ ਔਰਤ ਪ੍ਰਧਾਨ ਬਣਦੀ ਹੈ ਨਾ, ਤੇ ਉਹਨੂੰ ਪਤਾ, ਉਹਨੂੰ ਲੜਾ ਆਉਂਦਾ ਹੈ। ਜਿਵੇਂ ਮਾਈ ਜਿੰਦਾ ਕੌਰ ਲੜੇ ਨੇ, ਜਾਂ ਮਾਈ ਸਦਾ ਕੌਰ ਨੇ, ਜਿਵੇਂ ਮਤਲਬ ਮਾਈ ਸਦਾ ਕੌਰ ਨਾ ਹੁੰਦੀ ਤੇ ਰਣਜੀਤ ਸਿੰਘ ਮਹਾਰਾਜਾ ਪੰਜਾਬ ਨਾ ਹੁੰਦਾ। ਬਿਲਕੁਲ ਨਹੀਂ ਹੁੰਦਾ, ਬਿਲਕੁਲ ਨਹੀਂ ਹੁੰਦਾ, ਠੀਕ ਹੈ ਨਾ। ਤੇ ਨੂਰ ਜਹਾਨ ਨਾ ਹੁੰਦੀ ਤੇ ਜਹਾਂਗੀਰ ਬਾਦਸ਼ਾਹ, ਮੁਗਲ ਬਾਦਸ਼ਾਹ ਨਾ ਹੁੰਦਾ, ਉਹਨੇ ਤਾਂ ਕਿੰਨੀ ਦੇਰ ਪਹਿਲੇ ਹੀ ਮਾਰ ਖੱਪ ਜਾਣਾ ਸੀ। ਖੈਰ, ਉਹ ਪੰਜਾਬਣ ਨਹੀਂ ਸੀ, ਪਰ ਉਹਨੇ ਬਹੁਤ ਸਾਰਾ ਵਕਤ ਆਪਣਾ ਲਾਹੌਰ 'ਚ ਗੁਜ਼ਾਰਿਆ ਹੈ। ਤੇ ਜਦੋਂ ਸਾਨੂੰ ਲੜਨਾ ਪੈਂਦਾ ਹੈ ਨਾ, ਤੇ ਮੁੜ ਸਾਨੂੰ ਲੜਨਾ ਵੀ ਆਉਂਦਾ ਹੈ। ਬਿਲਕੁਲ, ਤੁਸੀਂ ਬਹੁਤ ਸੋਹਣੀ ਗੱਲ ਕੀਤੀ। ਅੱਛਾ, ਸਾਡੇ ਨਾਲ ਡਾਕਟਰ ਸ਼ਾਜ਼ੀਆ ਨੇ, ਤੇ ਇਹਨਾਂ ਨੂੰ ਇਹ ਇਜਾਜ਼ ਹਾਸਿਲ ਹੈ ਕਿ ਬਹੁਤ ਘੱਟ ਸਾਡੇ ਨਾਂ ਨੇ ਜਿਹੜੇ ਫੀਲਡ 'ਚ ਇਹ ਕੰਮ ਕਰਦੇ ਨੇ ਨਾ, ਉਹਦੇ ਅੰਦਰ ਕੋਈ ਇੱਕ ਦੋ ਸਵਾਣੀਆਂ ਨਹੀਂ ਹੈ, ਤੇ ਉਹਨਾਂ 'ਚ ਇੱਕ ਇਹ ਨੇ। ਤੇ ਮੈਂ ਜਦੋਂ ਅਸੀਂ ਇਸ ਪੈਨਲ ਦੀ ਤਿਆਰੀ ਕਰ ਰਹੇ ਸੀ, ਤੇ ਅਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਡਿਸਕਸ਼ਨਸ ਕੀਤੀ। ਉਹਦੇ ਅੰਦਰ ਇੱਕ ਗੱਲ ਅਸੀਂ ਮੈਂ ਕਰਨਾ ਚਾਹ ਰਹੀ ਸੀ, ਕਿਉਂਕਿ ਮੈਂ ਲਿਬਰਲ ਪੋਲਿਟਿਕਸ ਇੱਕ ਬੜਾ ਕਹਿਣਾ ਚਾਹੀਦਾ ਨਾ ਕਿ ਬੜਾ ਕੰਟਰੋਵਰਸ਼ਲ ਜਿਹਾ ਨਾਂ ਹੈ। ਸਾਨੂੰ ਸ਼ਾਇਦ ਇਸ ਕਰਕੇ ਕੰਟਰੋਵਰਸ਼ਲ ਲੱਗਦਾ ਕਿਉਂਕਿ ਅਸੀਂ ਜਨਮੇ ਹੀ ਲਿਬਰਲ ਪੋਲਿਟਿਕਸ ਵਾਲੇ, ਮਤਲਬ ਤੁਸੀਂ ਆਉਣਾ ਹੈ, ਠੀਕ ਹੈ, ਆਓ ਰਹੋ, ਖਾਓ ਪੀਓ, ਕੋਈ ਮਸਲਾ ਨਹੀਂ, ਅਸੀਂ ਦੇਵਾਂਗੇ। ਅਫਗਾਨਿਸਤਾਨ ਤੋਂ ਆਉਣਾ ਹੈ, ਕਿਧਰੋਂ ਵੀ ਆਉਣਾ ਹੈ, ਕੋਈ ਮਸਲਾ ਨਹੀਂ ਹੈ। ਪਰ ਉਹ ਅਸੀਂ ਲਿਬਰਲ ਪੋਲਿਟਿਕਸ ਨੂੰ ਥੋੜ੍ਹਾ ਜਿਹਾ ਅਸੀਂ ਕਨਫਿਊਜ਼ ਹੋ ਗਏ, ਕਿਉਂਕਿ ਅਸੀਂ ਗੋਰਿਆਂ ਦੀ ਲਿਬਰਲ ਪੋਲਿਟਿਕਸ ਦੇ ਨਾਲ ਜ਼ਰਾ ਨਾ। ਤੇ ਮੈਂ ਚਾਹਾਂਗੀ ਕਿ ਇੱਕ ਤੇ ਸਾਨੂੰ ਇਸ ਵੇਲੇ, ਜੇ ਅਸੀਂ ਅਮਰੀਕਾ ਦੀ ਗੱਲ ਕਰਨੇ ਆ ਕਿ ਜੀ ਉੱਥੇ ਦਾ ਲਿਬਰਲ ਜਾਂ ਲੈਫਟ, ਉਹਨਾਂ ਦਾ ਲਿਬਰਲ ਲੈਫਟ ਤੇ ਲੈਫਟ ਬੰਦਾ ਜਿਹੜਾ ਉਹ ਸੈਂਟਰਿਸਟ ਹੈ, ਮਤਲਬ ਉਹ ਐਡੇ ਕੋ ਜਨਮੀ ਰਾਈਟ ਵਿੰਗ ਨੇ ਕਿ ਉਹਨਾਂ ਦਾ ਲੈਫਟ ਤਰੀਨ ਵੀ ਜਿਹੜਾ ਨਾ ਉਹ ਸੈਂਟਰਿਸਟ ਹੈ। ਉਹ ਸਾਡੇ ਵਾਲਾ ਹਾਲ ਨਹੀਂ ਹੈ। ਹੁਣ ਇਵੇਂ ਜੋ ਜ਼ੋਰਾਨ ਮਮਦਾਨੀ ਦੀ ਜਿਹੜੀ ਵਿਨ ਹੋਈ ਹੈ, ਜਿਹੜਾ ਉਹ ਜਿੱਤਿਆ ਹੈ, ਉਹ ਇਸ ਕਰਕੇ ਜਿੱਤਿਆ ਕਿ 40% ਲੋਕ ਉੱਥੇ ਦੇ ਮਾਈਗ੍ਰੈਂਟਸ ਨੇ, ਜਿਹੜੇ ਸਾਡੇ ਵਰਗੇ ਦੇਸੀ ਨੇ, ਠੀਕ ਹੈ ਨਾ। ਤਾਂ ਉਸੇ ਤਰ੍ਹਾਂ ਹੁਣ ਯੂਰਪ 'ਚ ਵੀ ਕੋਈ ਮਿਸਾਲ ਨਹੀਂ ਮਿਲਦੀ ਸਾਨੂੰ। ਹਾਂ ਜੀ, ਫਿਨਲੈਂਡ 'ਚ ਮਾਮਲਾ ਹੈ ਕਿ ਜੀ ਫਿਨਲੈਂਡ 'ਚ ਹੈ ਸਵਾਣੀਆਂ, ਸਵੀਡਨ 'ਚ ਹੈ ਨੇ, ਪਰ ਜੀਓ ਪੋਲੀਟਿਕਲੀ ਰੈਲੇਵੈਂਟ ਨਹੀਂ ਨੇ। ਜੀਓ ਪੋਲੀਟਿਕਲੀ ਸਾਡਾ ਮੁਲਕ ਬਹੁਤ ਰੈਲੇਵੈਂਟ ਹੈ, ਔਰ ਅੱਜ ਦਾ ਨਹੀਂ, ਹਜ਼ਾਰਾਂ ਵਰਾਂ ਤੋਂ ਰੈਲੇਵੈਂਟ ਹੈ। ਤੇ ਮੈਂ ਚਾਹਾਂਗੀ ਕਿ ਤੁਸੀਂ ਇਹਦੇ ਤੇ ਜਰਾ ਚਾਨਣਾ ਪਾਓ, ਤੇ ਥੋੜੀ ਜਿਹੀ ਅਸੀਂ ਜਿਹੜੀ ਗੱਲ ਕਰ ਰਹੇ ਸੀ ਨਾ ਜੀ ਫੈਮਿਨਿਜ਼ਮ, ਤੇ ਉਹਦੇ ਤੇ ਜਰਾ ਆਪਣਾ ਜਿਹੜਾ ਪੱਖ ਨਾ ਉਹ ਲੋਕਾਂ ਦੇ ਅੱਗੇ ਤੁਸੀਂ ਰੱਖੋ ਪਲੀਜ਼। ਆਵਾਜ਼ ਆ ਰਹੀ? ਮੈਨੂੰ ਜਗ੍ਹਾ ਨਹੀਂ ਮਿਲੀ ਤੇ ਮੈਂ ਪਿੱਛੇ ਬੈਠੀ ਸਾਂ, ਤੇ ਮੇਰੇ ਪਿੱਛੇ ਮੈਂ ਉਹਦੇ ਤੋਂ ਸ਼ੁਰੂ ਕਰਾਂਗੀ ਮਾਜ਼ਰਤ ਦੇ ਨਾਲ। ਨਹੀਂ ਕਰੋ ਤੇ ਉਹ ਇੱਕ ਉਸਤਾਦ ਦੀ ਜਿਹੜੀ ਨਜ਼ਰ ਹੁੰਦੀ, ਮੇਰੇ ਪਿੱਛੇ 3-4 ਲਾਈਨਾਂ ਦੇ ਵਿੱਚ ਬੱਚੇ ਬੈਠੇ ਸਨ, ਤੇ ਉਹ ਆਪਣੀਆਂ ਰੀਲਾਂ ਵੇਖਣ ਦੇ ਨਾਲ ਨਾਲ ਉਰਦੂ ਵੀ ਬੋਲਦੇ ਸਨ ਪਏ, ਤੇ ਬੜੇ ਮਜ਼ਾਹੀਆ ਗੁਫ਼ਤਗੂ ਵੀ ਹੁੰਦੀ ਸੀ, ਤੇ ਬਹੁਤ ਹੀ ਅੱਛੀ ਆਪਸ ਦੀ ਗੱਪਸ਼ਪ ਜਿਹੜੀ ਸੀ ਹੁੰਦੀ ਸੀ ਵੀ। ਤੇ ਉਹ ਫਿਰ ਮੈਂ ਜ਼ਿਹਨ 'ਚ ਇਹ ਸੋਚਿਆ ਕਿ ਸ਼ਾਇਦ ਤੁਸੀਂ ਇਹ ਸੋਚ ਕੇ ਆਉਂਦੇ ਹੋ ਕਿ ਅਸੀਂ ਜਿਹੜੇ ਨਾ ਕੋਈ ਮੇਲਾ ਸ਼ੇਲਾ ਵੇਖਣ ਚੱਲੇ ਹਾਂ, ਤੇ ਫਿਰ ਜਦੋਂ ਤੁਹਾਨੂੰ ਕੰਬੀਨੇਸ਼ਨ ਲੱਭ ਜਾਂਦਾ ਤੇ ਫਿਰ ਕੋਈ ਸੰਜੀਦਾ ਗੱਲ ਜਿਹੜੀ ਹੈ ਉਹ ਥੋੜੀ ਚੁਭਣ ਲੱਗਦੀ ਹੈ, ਫਿਰ ਤੁਸੀਂ ਅਗਲੇ ਜਿਹੜੇ ਹੋ ਨਾ ਉਹ ਇੱਕ ਮੇਲੇ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੰਦੇ ਹੋ। ਤੇ ਉਹਦੇ 'ਚ ਕੋਈ ਨਹੀਂ, ਠੀਕ ਹੈ, ਤੁਸੀਂ ਮੇਲਾ ਵੇਖਣ ਆਏ ਹੋ, ਸੰਜੀਦਾ ਗੱਲ ਸੁਣਨ ਆਏ ਹੋ, ਤੁਹਾਡੀ ਮਰਜ਼ੀ ਹੈ। ਪਰ ਇਹ ਜਿਹੜਾ ਉਰਦੂ ਬੋਲਣ ਵਾਲੀ ਗੱਲ ਸੀ ਨਾ, ਇਹ ਬਹੁਤ ਚੁਭਦੀ ਹੈ। ਤੇ ਉਹ ਮੈਂ ਸਮਝ ਸਕਦੀ ਹਾਂ ਕਿ ਉਹਦੀ ਪਤਾ ਕੀ ਵਜ੍ਹਾ ਕੀ ਹੈ, ਕਿ ਜਦੋਂ ਅਸੀਂ ਵੀ ਜਦੋਂ ਜਵਾਨ ਸਾਂ, ਤੇ ਫਿਰ ਜਦੋਂ ਗੱਲਬਾਤ ਕਰੀਦੀ ਸੀ, ਤੁਸੀਂ ਜਵਾਨ ਹੈਗੇ ਹੋ
ਤੇ ਜਦੋਂ ਬਹਿ ਕੇ ਇਸੇ ਤਰ੍ਹਾਂ ਆਪਣੇ ਕਲਾਸ ਫੈਲੋਜ਼ ਵਗੈਰਾ ਨਾਲ ਮਿਕਸ ਗੈਦਰਿੰਗ ਹੁੰਦੀ ਹੈ ਤੇ ਫਿਰ ਜਿਹੜਾ ਤੁਹਾਡਾ ਸੁਭਾਅ ਥੋੜਾ ਡਿਫਰੈਂਟ ਹੋ ਜਾਂਦਾ ਹੈ ਨਾ। ਅਸੀਂ ਫਿਰ ਥੋੜਾ ਇੰਪ੍ਰੈਸ ਕਰਨ ਦੇ ਚੱਕਰ 'ਚ ਤੇ ਇਹ ਹੁਣ ਸਮਝ ਲਓ ਕਿ ਮੈਂ ਸੋਹਣਾ ਵਾਂ ਜਾਂ ਮੈਂ ਸੋਹਣੀ ਜਾਂ ਮੈਂ ਚੰਗੀ ਵੀ ਲੱਗਣੀ ਆ, ਕਿਸੇ ਨੇ ਮੇਰੇ ਤੋਂ ਇੰਪ੍ਰੈਸ ਹੋਣਾ ਹੈ ਅੱਜ ਜਾਂ ਨਹੀਂ ਹੋਣਾ, ਉਹ ਪੰਜਾਬੀ ਨਾਲ ਵੀ ਹੋ ਜਾਣਾ ਹੈ। ਤੇ ਇਹ ਝਾਕਾ ਵੀ ਆਪਣਾ ਲਾਓ ਕਿ ਅੱਜ ਅਗਰ ਮੈਂ ਇਸ ਮਹਿਫਲ 'ਚ ਬਹਿ ਕੇ 3-4 ਅਸੀਂ ਘੁੰਮਣ ਫਿਰਨ ਆਏ ਆ ਤੇ ਮੈਂ ਬਹੁਤ ਉਰਦੂ ਹੀ ਬੋਲਣੀ ਹੈ, ਨਹੀਂ। ਪੰਜਾਬੀ ਬੋਲ ਕੇ ਵੀ ਓਨੇ ਹੀ ਤੁਸੀਂ ਪੜ੍ਹੇ ਲਿਖੇ ਲੋਗੋ ਦੇ, ਓਨੇ ਹੀ ਅੱਛੇ ਲੱਗੋ ਦੇ, ਓਨੇ ਹੀ ਸੋਹਣੇ ਲੱਗੋ ਦੇ। ਤੇ ਇਹ ਪਿਛਲੀਆਂ 3-4 ਲਾਈਨਾਂ ਜਿਹੜੀਆਂ ਨੇ ਉਹ ਅੱਛੇ ਪਿਆਰੇ ਬੱਚੇ ਸਾਰੇ ਉਰਦੂ 'ਚ ਲੱਗੇ ਨੇ। ਤੇ ਉੱਥੋਂ ਗੱਲ ਨੂੰ ਅਸੀਂ ਵਾਪਸ ਆਪਣੀ ਔਰਤ ਦੀ ਤਰਫ ਲਿਆਉਂਦੇ ਹਾਂ ਕਿ ਸਾਡਾ ਟੌਪਿਕ ਜਿਹੜਾ ਔਰਤ 'ਤੇ ਵੇ। ਤੇ ਮੈਨੂੰ ਕਨਫਿਊਜ਼ ਫੈਮਿਨਿਸਟ ਆਂਦੇ ਨੇ ਤੇ ਮੈਂ ਹੁਣ ਪਤਾ ਨਹੀਂ ਤੁਹਾਡੀ ਗੱਲ ਨੂੰ ਸਮਝਾ ਪਾਵਾਂਗੀ ਕਿ ਨਹੀਂ। ਮੇਰਾ ਆਪਣਾ ਜ਼ਾਤੀ ਖਿਆਲ ਹੈ ਕਿ ਜਿਹੜੀਆਂ ਵੈਸਟਰਨ ਆਈਡੀਓਲੋਜੀਜ਼ ਨੇ ਨਾ, ਕੋਈ ਵੀ ਹੋਣ, ਲਿਬਰਲਿਜ਼ਮ ਹੋ ਜਾਵੇ, ਕੰਜ਼ਰਵੇਟਿਵ ਹੋ ਜਾਵੇ, ਨਿਓ ਕੰਜ਼ਰਵੇਟਿਜ਼ਮ ਹੋ ਜਾਵੇ, ਇਹ ਸਾਰੀਆਂ ਸਾਡੇ ਤੇ ਰੈਪਲੀਕੇਟ ਨਹੀਂ ਹੋ ਸਕਦੀਆਂ। ਫੈਮਿਨਿਜ਼ਮ ਦੀ ਅਗਰ ਗੱਲ ਕਰੀਏ ਤੇ ਜਿਵੇਂ ਹੁਣ ਸਾਡੇ ਪੈਨਲਿਸਟ ਨੇ ਦੱਸਿਆ ਹੈ ਕਿ ਸਾਨੂੰ ਉਸ ਵੈਸਟਰਨ ਫੈਮਿਨਿਜ਼ਮ ਦੀ ਲੋੜ ਹੀ ਕੋਈ ਨਹੀਂ। ਅਗਰ ਅਸੀਂ ਅੱਜ ਵੀ, ਮੇਰੇ ਤੋਂ ਅਗਲੀ ਜਨਰੇਸ਼ਨ ਦਾ ਮੈਨੂੰ ਨਹੀਂ ਪਤਾ, ਲੇਕਿਨ ਮੇਰੇ ਤੱਕ ਮੈਨੂੰ ਇਸ ਗੱਲ ਦਾ ਫਸਟ ਹੈਂਡ ਐਕਸਪੀਰੀਅੰਸ ਹੈ ਕਿ ਸਾਡੀ ਔਰਤ ਜਿਹੜੀ ਏ ਉਹਦੀ ਇਕਨੋਮੀ ਉਹਦੇ ਹੱਥ ਵਿੱਚ ਹੀ ਹੈ। ਵੇਖੋ, ਭੜੋਲੇ ਦੀ ਚਾਬੀ ਤੁਹਾਡੇ ਹੱਥ 'ਚ, ਦੁੱਧ ਮੱਖਣ ਤੁਹਾਡੇ ਹੱਥ 'ਚ, ਮੱਝ ਡੰਗਰ ਤੁਹਾਡੇ ਕੰਟਰੋਲ 'ਚ, ਤੇ ਹੋਰ ਫਿਰ ਫੈਮਿਨਿਜ਼ਮ ਕੀ ਹੁੰਦੀ ਹੈ। ਤੇ ਜੇ ਚੌਧਰੀ ਸਾਹਿਬ ਨੇ ਵੀ ਘਰ ਵੜਨਾ ਹੈ ਤੇ ਜੀ ਬਿਲਕੁਲ ਓਨਰ ਕਿਲਿੰਗ ਜਿਹੜਾ ਉਹ ਕ੍ਰਾਈਮ ਹੈ, ਉਹਦੇ ਤੇ ਵੀ ਗੱਲ ਹੋ ਜਾਏਗੀ। ਲੇਕਿਨ ਮੈਂ ਤੁਹਾਨੂੰ ਇਸੇ ਵਾਸਤੇ ਕਿਹਾ ਕਿ ਮੈਂ ਫੈਮਿਨਿਸਟ ਨਹੀਂ। ਮੈਂ ਆਨੇ ਅਸੀਂ ਉਸ ਮੁੱਦੇ ਤੇ ਨਾ, ਤੁਸੀਂ ਆਪਣਾ ਕੁਐਸਚਨ, ਸੌਰੀ ਮੈਂ ਜ਼ਰਾ ਥੋੜੀ ਮਾੜੀ ਜੀ ਕੈਟ ਫਾਈਟ ਹੋ ਗਈ, ਪਰ ਪੰਜਾਬਣਾਂ ਦੇ ਵਿੱਚ ਹੋ ਜਾਂਦਾ ਹੈ ਜਦੋਂ ਦੋ ਪੰਜਾਬਣਾਂ ਮੱਥੇ ਲੱਗਦੀਆਂ ਨੇ ਤੇ ਹੋ ਜਾਂਦਾ। ਤੁਸੀਂ ਕਰੋ ਗੱਲ ਕਰੋ। ਫਾਈਟ ਵਾਲੀ ਕੋਈ ਗੱਲ ਨਹੀਂ, ਉਹਨਾਂ ਦਾ ਬੜਾ ਵੈਲਿਡ ਪੁਆਇੰਟ ਹੈ, ਉਹ ਗੱਲ ਸਹੀ ਕਰ ਰਹੇ ਨੇ। ਹਾਂ, ਸਵਾਲ ਜਦੋਂ ਹੋਏਗਾ ਤਾਂ ਉਹਦੇ 'ਚ ਚੌਧਰੀ ਸਾਹਿਬ ਜਦੋਂ ਘਰ ਵੜਨਗੇ ਤੇ ਉਹ ਖੰਗੂਰਾ ਮਾਰ ਕੇ ਵੜਨਗੇ ਤੇ ਸਾਨੂੰ ਫਿਰ ਉਸ ਵੈਸਟਰਨ ਫੈਮਿਨਿਜ਼ਮ ਦੀ ਕੋਈ ਜ਼ਰੂਰਤ ਨਹੀਂ। ਅਸੀਂ ਉਹਨੂੰ ਜ਼ਬਰਦਸਤੀ ਆਪਣੇ ਉੱਤੇ ਲਾਗੂ ਕਰੀਏ ਤੇ ਜਿਹੜੇ ਕ੍ਰਾਈਮ ਨੇ ਉਹਨਾਂ ਨੂੰ ਅਸੀਂ ਸੋਸ਼ਲ ਇਸ਼ੂ ਬਣਾ ਕੇ ਪੇਸ਼ ਕਰੀਏ ਤੇ ਨਾ ਉਹ ਕ੍ਰਾਈਮ ਹੱਲ ਹੋ ਸਕਦੇ ਨੇ, ਨਾ ਅਸੀਂ ਉਹਨਾਂ ਨੂੰ ਐਜ਼ ਅ ਕ੍ਰਿਮੀਨਲ ਐਕਟੀਵਿਟੀ ਵੇਖ ਸਕਨੇ ਆ, ਤੇ ਨਾ ਹੀ ਅਸੀਂ ਆਪਣੀ ਸੁਸਾਇਟੀ ਨੂੰ, ਆਪਣੇ ਮੁਆਸ਼ਰੇ ਨੂੰ ਅਸੀਂ ਓਨ ਕਰ ਸਕਨੇ ਆ। ਤੇ ਉਹਦੇ ਵਿੱਚ ਅਗਰ ਅਸੀਂ ਉਸ ਵੈਸਟਰਨ ਟਰਾਂਸਲੇਸ਼ਨ ਨਾਲ ਖੜੇ ਹੋਈਏ ਤੇ ਅਸੀਂ ਕਿਹਦੇ ਖਿਲਾਫ ਖੜੇ ਹੋਣਾ ਹੈ? ਆਪਣੇ ਭਰਾ ਦੇ, ਸਮਝਨੇ ਆ ਸੋਸ਼ਲੀ ਉਹਦੀਆਂ ਜੜ੍ਹਾਂ ਹੁੰਦੀਆਂ, ਸਾਡੀ ਆਪਣੀ ਗੱਲਬਾਤ ਹੋਵੇਗੀ। ਸਾਨੂੰ ਸਿਰਫ ਇਸ ਗੱਲ ਦੀ, ਇਹਦੇ ਤੋਂ ਬਾਅਦ ਮੈਂ ਖਤਮ ਕਰਾਂਗੀ ਕਿ ਲਿਬਰਲਿਜ਼ਮ ਦਾ ਮਤਲਬ ਮਾਡਰਨ ਹੋਣਾ ਤੇ ਮਾਡਰਨ ਹੋਣ ਦਾ ਮਤਲਬ ਸੋਸ਼ਲੀ ਇਨਅਪਰੋਪਰੀਏਟ ਹੋਣਾ, ਤੇ ਸੋਸ਼ਲੀ ਇਨਅਪਰੋਪਰੀਏਟ ਹੋਣੇ ਦਾ ਮਤਲਬ ਅੰਗਰੇਜ਼ੀ ਬੋਲਣਾ ਜਾਂ ਐਜੂਕੇਟਿਡ ਹੋਣਾ, ਇਹ ਬਿਲਕੁਲ ਨਹੀਂ। ਖਾਸ ਤੌਰ ਤੇ ਜਿਹੜੇ ਪਿੱਛੇ ਬੱਚੇ ਬੈਠੇ ਨੇ, ਅੱਗੇ ਤੇ ਜ਼ਾਹਿਰ ਹੈ ਸਮਝਦਾਰ ਲੋਕ ਸਭ ਸਮਝਦੇ ਨੇ। ਤੇ ਅਸੀਂ ਇਹਨਾਂ ਗੁੰਝਲਾਂ ਵਿੱਚੋਂ ਜਿਸ ਦਿਨ ਨਿਕਲ ਗਏ ਕਿ ਅਸੀਂ ਇਸ ਕਲਚਰ ਨਾਲ ਜੁੜ ਕੇ, ਅਸੀਂ ਇਸ ਸਿਸਟਮ ਨੂੰ ਸਮਝ ਕੇ, ਅਸੀਂ ਇਹ ਜ਼ੁਬਾਨ ਬੋਲ ਕੇ, ਸਾਨੂੰ ਕਿਸੇ ਫੈਮਿਨਿਜ਼ਮ ਦੀ, ਕਿਸੇ ਲਿਬਰਲਿਜ਼ਮ ਦੀ, ਕਿਸੇ ਦਾਦਿਜ਼ਮ, ਕਿਸੇ ਸਰੀਲਿਜ਼ਮ, ਕਿਸੇ ਅਬਜ਼ਰਡਿਜ਼ਮ ਦੀ ਜ਼ਰੂਰਤ ਨਹੀਂ। ਤੇ ਅਗਰ ਅਸੀਂ ਆਪਣੀਆਂ ਹੀ ਜੜ੍ਹਾਂ ਫਲੋਰ ਲਾਂਦੇ ਤੇ ਉਹਦੇ 'ਚ ਸਾਨੂੰ ਬਹੁਤ ਕੁਝ ਲੱਭ ਜਾਏਗਾ। ਤੇ ਇਸ ਚੀਜ਼ ਨੂੰ ਥੋੜਾ ਜਿਹਾ ਆਪਣੇ ਸਟੂਡੈਂਟਸ ਦੀ ਹੱਦ ਤੱਕ ਬਹੁਤ ਇਨਕਰੇਜ ਕਰਨ ਦੀ ਜ਼ਰੂਰਤ ਹੈ, ਕਿਉਂਕਿ ਫਿਲਾਸਫੀਜ਼ ਜਿਹੜੀਆਂ ਹੁੰਦੀਆਂ ਨੇ ਉਹ ਆਪਣੀ ਲੋੜ ਵਾਸਤੇ ਬਣੀਆਂ ਹੁੰਦੀਆਂ ਨੇ, ਉਹ ਆਪਣੀ ਜਗ੍ਹਾ ਦੀ ਜੁਗਰਾਫੀਆਈ ਹਕੀਕਤ ਦੀ ਜ਼ਰੂਰਤ ਵਾਸਤੇ ਬਣੀਆਂ ਹੁੰਦੀਆਂ ਨੇ। ਅਗਰ ਸਾਡੇ ਕੋਲ ਸਾਡਾ ਕੋਈ ਆਪਣਾ ਇਹਨਾਂ ਇਜ਼ਮ ਦਾ ਕੋਈ ਵੇਰੀਐਂਟ ਸਾਡੇ ਕੋਲ ਬਣ ਸਕਦਾ ਹੈ ਜਿਹੜਾ ਸਾਡੀਆਂ ਜੜ੍ਹਾਂ ਦੇ ਨਾਲ ਜੁੜੀ ਆਵੇ, ਤੇ ਠੀਕ ਹੈ, ਉਹਨਾਂ ਨੂੰ ਚੁੱਕ ਕੇ ਅਸੀਂ ਰੈਪਲੀਕੇਟ ਕਰਾਂਦੇ ਤੇ ਅਸੀਂ ਤੇ ਸ਼ਾਇਦ ਬਹੁਤ ਆਵਾਜ਼ ਬੁਲੰਦ ਕਰ ਲਈਏ, ਲੇਕਿਨ ਸਾਡੀ 90% ਆਬਾਦੀ ਇਹ ਵੇ ਕਿ ਜਿਹੜੀ ਸਾਡੇ ਐਕਸ਼ਨਸ ਦੀ ਵਜ੍ਹਾ ਨਾਲ ਬੇਸਿਕ ਰਾਈਟਸ ਜਿਹੜੇ ਨੇ ਉਹਦੇ ਤੋਂ ਰਹਿ ਜਾਣਗੇ। ਤੇ ਅਗਰ ਸਾਡਾ ਐਕਸ਼ਨ ਹੀ ਇੰਨਾ ਕੁਐਸਚਨੇਬਲ ਹੈ, ਉਹਦੇ ਵਿੱਚ ਸੋਸ਼ਲ ਅਪਰੋਪਰੀਏਟਨੈਸ ਨਹੀਂ, ਤੇ ਅਪਰੋਪਰੀਏਟਨੈਸ ਤੋਂ ਮੇਰਾ ਮੁਰਾਦ ਉਹ ਨਹੀਂ ਅਲ ਪਾਕਿਸਤਾਨ ਵਾਲੀ ਅਪਰੋਪਰੀਏਟ, ਉਹ ਸਾਡੀ ਪੰਜਾਬ ਦੀ ਨਹੀਂ, ਉਹ ਫਿਰ ਗੱਲ ਬਹੁਤ ਲੰਬੀ ਹੋ ਜਾਏਗੀ, ਬਾਕੀ ਪੈਨਲਿਸਟ ਨੇ ਵੀ ਬੋਲਣਾ ਹੈ। ਉਹ ਅਲ ਪਾਕਿਸਤਾਨ ਵਾਲੀ ਅਪਰੋਪਰੀਏਟਨੈਸ ਜਿਹੜੀ ਹੈ ਉਹ ਹੋਰ ਤਰੀਕੇ ਨਾਲ ਆਈ ਹੈ, ਉਹ ਵੀ ਸਾਡੇ ਤੇ ਮੁਸੱਲਤ ਕੀਤੀ ਗਈ ਹੈ। ਸਾਡੀ ਔਰਤ ਉਹ ਹੀ ਹੈ ਜਿਹੜੀ ਹੱਡੋਂ ਸਟਰੋਂਗ ਹੈ, ਜਿਹੜੀ ਮਜ਼ਬੂਤ ਹੈ, ਜਿਹੜੀ ਅੱਜ ਵੀ ਜਿਹੜੀ ਤੁਸੀਂ ਵੇਖੋ ਤੇ ਪੱਠਿਆਂ ਦੀ ਪੰਡ ਉਹਨੇ ਮੋਟਰਸਾਈਕਲ ਦੇ ਪਿੱਛੇ ਧਰੀ ਹੁੰਦੀ ਹੈ ਤੇ ਉਹ ਟੁਰਦੀ ਪਈ ਹੁੰਦੀ ਹੈ। ਸਾਡੀ ਕਲਚਰਲ ਵਿਜ਼ਡਮ 'ਚ ਹੈ ਕਿ ਸਾਡੀ ਔਰਤ ਜਿਹੜੀ ਉਹ ਤਾਕੂ ਨੂੰ ਚੌਧਰੀ ਲਿਆਕਤ ਬਣਾਉਣ ਵਾਲੀ ਹੈ। ਸੜਕਾਂ ਤੇ ਫਿਰਦਾ ਹੁੰਦਾ ਸੀ ਤਾਕੂ ਜਿਹੜਾ ਹੈ, ਤੇ ਉਹਨੂੰ ਚੌਧਰੀ ਲਿਆਕਤ ਜਿਹੜਾ ਹੈ ਔਰਤ ਬਣਾਉਣ ਵਾਲੀ ਹੈ। ਤੇ ਮਸਲਾ ਸਿਰਫ ਇਹ ਵੇ ਕਿ ਗੱਲ ਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ, ਗੱਲਾਂ ਜਿਹੜੀਆਂ ਨੇ ਉਹ ਸਭ ਕਰਨੀਆਂ ਚਾਹੀਦੀਆਂ ਨੇ। ਤੇ ਅਗਰ ਅੱਜ ਦੇ ਸਾਡੇ
ਆਮ ਜਿਹੜਾ ਬੱਚੀ ਏ ਖਾਤੂਨ ਏ ਅਗਰ ਉਹ ਕੁਝ ਸਮਝਣਾ ਚਾਹੁੰਦੀ ਏ ਤੇ ਉਹ ਉਸ ਤਰਫ ਜਿਹੜਾ ਹੈ, ਸਿਰਫ ਇਸ ਵਜ੍ਹਾ ਨਾਲ ਨਹੀਂ ਪੀ ਜਾਂਦੀ ਕਿ ਮੈਂ ਅਗਰ ਲਿਬਰਲ ਹੋਈ, ਮੈਂ ਫੈਮਿਨਿਸਟ ਹੋਈ ਤੇ ਮੈਂ ਇਹ ਹੋਈ ਤੇ ਮੈਂ ਉਹ ਹੋਈ ਤੇ ਮੇਰੇ 10 ਰਾਹ ਜਿਹੜੇ ਨੇ ਸੁਸਾਇਟੀ ਨੇ ਬਲੌਕ ਕਰ ਦੇਣੇ ਨੇ, ਕਿਉਂਕਿ ਸੁਸਾਇਟੀ ਇਟਸੈਲਫ ਇੱਕ ਬਹੁਤ ਵੱਡੀ ਹਕੀਕਤ ਏ, ਉਹ ਐਗਜ਼ਿਸਟ ਕਰਦੀ ਏ, ਤੁਸੀਂ ਭਾਵੇਂ ਜਿੰਨੇ ਵੀ ਝੰਡੇ ਲੈ ਕੇ ਖਲੋ ਜਾਓ। ਉਹਨਾਂ ਬੱਚਿਆਂ ਦੇ ਰਾਹ ਜਿਹੜੇ ਨੇ ਖੋਲ੍ਹਣ ਵਾਸਤੇ ਸਾਨੂੰ ਜ਼ਰੂਰਤ ਏ ਕਿ ਅਸੀਂ ਦੋਵਾਂ ਪਾਸੇ ਹੱਥ ਜਿਹੜੇ ਨੇ ਨਾ ਰੱਖੀਏ ਤੇ ਉਹਨਾਂ ਨੂੰ ਇਹ ਸਮਝਾਉਂਦੇ ਰਹੀਏ ਕਿ ਇਹਨਾਂ ਵਿੱਚੋਂ ਕਿਸੇ ਦਾ ਮਤਲਬ ਇਹ ਨਹੀਂ ਕਿ ਤੂੰ ਆਪਣੇ ਹੀ ਘਰ ਜਿਹੜਾ ਨਾ ਕੋਈ ਅਲਮੇ ਬਗਾਵਤ ਬੁਲੰਦ ਕਰ ਦੇਣਾ ਹੈ। ਜਿੱਥੇ ਪ੍ਰੋਬਲਮ ਹੈ ਉਹਨੂੰ ਪ੍ਰੋਬਲਮ ਹੀ ਅਸੀਂ ਸਮਝਾਂਗੇ, ਜਿੱਥੇ ਨਹੀਂ ਉਹ ਧੱਕੇ ਨਾਲ ਤੈਨੂੰ ਆਪਣੇ ਘਰ ਲਿਆਉਣ ਦੀ ਜ਼ਰੂਰਤ ਕੋਈ ਨਹੀਂ। ਬਹੁਤ ਬਹੁਤ ਸ਼ੁਕਰੀਆ ਜੀ। ਬੜੀ ਮਿਹਰਬਾਨੀ, ਇਹਨਾਂ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਜੇ ਇਜਾਜ਼ਤ ਦਿਓ ਤੇ ਮੈਂ ਨੈਣ ਸੁਖ ਜੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਵੀ ਜਿਹੜੀਆਂ ਸ਼ਾਜ਼ੀਆ ਚੀਮਾ ਸਾਹਿਬਾਂ ਨੇ ਗੱਲਾਂ ਕੀਤੀਆਂ ਨੇ ਨੈਣ ਸੁਖ ਜੀ, ਉਹ ਤੇ ਹਾਲਾਤ ਹਾਜ਼ਰਾ ਨੇ ਨਾ, ਤੇ ਦੱਸੋ ਤੁਸੀਂ ਸਾਨੂੰ ਵੀ ਅਸੀਂ ਆਪਣੇ ਵਸੇਬ ਆਪਣੀ ਬੋਲੀ ਨਾਲ ਜੁੜੇ ਹੋਏ ਸਾਂ, ਇਹ ਸਾਡੀਆਂ ਗੰਢਾਂ ਕਿੰਨੇ ਤੋੜੀਆਂ ਨੇ, ਕਿਵੇਂ ਅਸੀਂ ਜੁਦਾ ਹੋਏ, ਜਿਵੇਂ ਸਿੰਧੀ ਨਹੀਂ ਹੋਏ, ਪਸ਼ਤੂਨ ਨਹੀਂ ਹੋਏ, ਬਲੋਚ ਨਹੀਂ ਹੋਏ, ਅਸੀਂ ਕਿਉਂ ਹੋ ਗਏ? ਅਸੀਂ ਕਿਉਂ ਹੋ ਗਏ? ਵੇਖੋ ਸਾਡੇ ਤੇ ਧਿਆਨ ਹੀ ਬੜਾ ਦਿੱਤਾ ਗਿਆ ਕਿ ਜਿਸ ਵੇਲੇ ਦੇਖੋ ਲੜ ਹੀ ਆਖਰ ਤੇ ਸਭ ਤੋਂ ਫਤਿਹ ਪੰਜਾਬ ਹੋਇਆ, ਲੜ ਹੀ ਪੰਜਾਬ ਰਿਹਾ ਸੀ ਤੇ ਉਹਨਾਂ ਨੇ ਸੋਚ ਲਿਆ ਸੀ, ਬਲਕਿ ਹੁਣ ਤੱਕ ਕਾਫੀ ਮਟੀਰੀਅਲ ਉਹ ਮਿਲ ਵੀ ਗਿਆ ਕਿ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਦੀ ਬੋਲੀ ਖੋਵੋ। ਔਰ ਫਿਰ ਇੱਕ ਜਿਹੜੀ ਮੈਂ ਤੁਹਾਨੂੰ ਦੱਸਿਆ ਨਾ ਕਿ ਆਉਂਦਿਆਂ ਸਾਰ ਉਹਨਾਂ ਨੇ ਪੰਜਾਬ ਚੀਫਸ ਬਣਾਏ ਸਾਡੇ ਨਾ, ਜਿਹੜਾ ਫਿਊਡਲ ਸਿਸਟਮ ਬਣਾਇਆ ਨਾ, ਤੇ ਬਕਾਇਦਾ ਸਾਡੇ ਕੋਲੋਂ ਪਹਿਲਾਂ ਉਹਨਾਂ ਨੇ ਇਹ ਮਨਵਾਇਆ ਕਿ ਅਸੀਂ ਇਹ ਮੰਨ ਜਾਈਏ ਕਿ ਅਸੀਂ ਜਾਹਿਲ ਹਾਂ। ਅਸੀਂ ਬਕਾਇਦਾ ਮੰਨੇ, ਹਾਲਾਂਕਿ ਉਹਨਾਂ ਦੇ ਆਉਣ ਤੋਂ ਬਿਲਕੁਲ ਸ਼ੁਰੂ ਦੇ ਵਿੱਚ ਹੀ ਐਸੀ ਇੰਡੀਜਨਸ ਨਾਲੇਜ ਦੀ ਇੱਕ ਕਿਤਾਬ ਹੈ ਬੜੀ ਮਸ਼ਹੂਰ, ਉਹਦੇ ਵਿੱਚ ਸਾਰਾ ਲਿਖਿਆ ਕਿ ਕਿੰਨੇ ਜ਼ਿਆਦਾ ਇੱਥੇ ਮਦਰਸੇ ਸਨ। ਹਰ ਈਵਨ ਇੱਕ ਗਲੀ ਦੇ ਵਿੱਚ ਮਦਰਸਾ ਸੀ। ਲਾਹੌਰ ਸ਼ਹਿਰ ਦੀ ਅਗਰ ਗੱਲ ਕਰੀਏ, ਪਿੰਡਾਂ ਦੇ ਵਿੱਚ ਪੜ੍ਹਾਉਣ ਦਾ ਪੂਰਾ ਇੱਕ ਸਿਸਟਮ ਮੌਜੂਦ ਸੀ। ਲੇਕਿਨ ਜਿਹੜੇ ਸਾਡੇ ਆਗੂ ਬਣੇ, ਜਿਹੜੇ ਸਾਡੇ ਪ੍ਰਧਾਨ ਬਣੇ, ਚੂँਕਿ ਉਹਨਾਂ ਨੂੰ ਮੰਨ ਲਿਆ ਕਿ ਬਈ ਅਸੀਂ ਜਾਹਿਲ ਹਾਂ, ਫਿਰ ਉਹਨਾਂ ਨੇ ਸਾਨੂੰ ਜਾਹਿਲ ਬਣ ਕੇ ਟਰੀਟ ਕੀਤਾ। ਫਿਰ ਉਹਨਾਂ ਨੇ ਸਾਡੀ ਜ਼ੁਬਾਨ ਨੂੰ ਕਿਹਾ ਕਿ ਤੁਹਾਡੀ ਜ਼ੁਬਾਨ ਜਿਹੜੀ ਹੈ ਉਹਦੇ ਵਿੱਚ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਤੇ ਤੁਸੀਂ ਇਹ ਜ਼ੁਬਾਨ ਪੜ੍ਹੋ। ਤੇ ਉਹਨਾਂ ਨੇ ਇੱਕ ਕਲਰਕਾਂ ਦੀ ਜਿਹੜੀ ਜ਼ੁਬਾਨ ਉਸ ਵੇਲੇ ਬਣਾਈ, ਸਰਿਸ਼ਤਾਦਾਰੀ ਦੀ ਜ਼ੁਬਾਨ ਉਹਨੂੰ ਉਸ ਵਕਤ ਕਿਹਾ ਜਾਂਦਾ ਸੀ, ਉਹ ਉਰਦੂ ਵਾਲੀ ਸੀ। ਔਰ ਭੋਪਾਲ ਤੋਂ, ਟਾਂਗ ਤੋਂ, ਲਖਨਊ ਤੋਂ, ਦਿੱਲੀ ਤੋਂ ਉਹ ਲੋਕ ਲਿਆਂਦੇ ਗਏ ਜਿਹੜੇ ਇੱਥੇ ਆਏ। ਜਦੋਂ ਇੱਥੇ ਲੋਕਾਂ ਨੇ ਇਹ ਵੇਖਿਆ ਨਾ ਕਿ ਜਿਨ੍ਹਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਉਹ ਕੌਣ ਲੋਕ ਨੇ, ਤੇ ਉਹ ਸਾਰੇ ਉਹ ਸਨ ਜਿਹੜੇ ਉਰਦੂ ਬੋਲ ਰਹੇ ਸਨ ਜਾਂ ਉਰਦੂ ਪੜ੍ਹ ਰਹੇ ਸਨ। ਇੱਕ ਤਾਂ ਇਹ ਬਹੁਤ ਵੱਡੀ ਵਜ੍ਹਾ ਬਣੀ। ਦੇਖੋ ਜਿਹੜਾ ਰੁਜ਼ਗਾਰ ਹੁੰਦਾ ਨਾ, ਇੱਕ ਬੜੀ ਵੱਡੀ ਜ਼ਿੰਦਗੀ ਦੀ ਹਕੀਕਤ ਹੁੰਦੀ ਹੈ। ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਰਹਿਣਾ ਚਾਹੁੰਦੇ ਹੋ, ਤੇ ਉਹਦੇ ਵਿੱਚ ਉਹ ਸਾਰੀਆਂ ਫਿਰ ਉਹਨਾਂ ਨੇ ਉਹ ਹਰ ਹਰਕਤ ਕੀਤੀ ਕਿ ਜਿਹਦੇ ਵਿੱਚ ਉਹਨਾਂ ਨੇ ਜਿਹੜੇ ਸਿਲੇਬਸ ਬਣਾਏ ਨਾ, ਸਿਲੇਬਸ ਦੇ ਵਿੱਚ ਉਹਨਾਂ ਨੇ ਨਾ ਸਭ ਤੋਂ ਵੱਡਾ ਪਾਰਟ ਪਾ ਦਿੱਤਾ। ਤੇ ਉਸ ਵੇਲੇ ਜਿਹੜੀ ਸਾਡੀ ਪੂਰੀ ਲੀਡਰਸ਼ਿਪ ਸੀ ਨਾ, ਉਹ ਨਹੀਂ ਬੋਲੀ। ਉਹਨਾਂ ਨੇ ਜਿਹੜੇ ਸਾਡੇ ਸਿਲੇਬਸ ਬਣਾਏ ਉਹ ਸਿੱਖਾਂ ਵਾਸਤੇ ਔਰ ਹਿੰਦੂਆਂ ਵਾਸਤੇ ਔਰ ਮੁਸਲਮਾਨਾਂ ਵਾਸਤੇ ਵੱਖਰੇ ਵੱਖਰੇ ਔਰ ਵੱਖਰੀਆਂ ਜ਼ੁਬਾਨਾਂ ਵਿੱਚ ਬਣਾਏ। ਜਿਹੜਾ ਉਹਨਾਂ ਨੇ ਉਰਦੂ ਦਾ ਸਿਲੇਬਸ ਬਣਾਇਆ, ਉਹ ਬਣਾਇਆ ਹੀ ਮੁਸਲਮਾਨਾਂ ਵਾਸਤੇ, ਉਹ ਫਾਰਸੀ ਔਰ ਅਰਬੀ ਦਾ ਬਣਾਇਆ ਔਰ ਤਕਰੀਬਨ ਮਜ਼ਹਬ ਦੇ ਮੁਤਾਬਕ ਬਣਾਇਆ। ਫਿਰ ਇਸੇ ਤਰ੍ਹਾਂ ਜਿਹੜਾ ਹਿੰਦੀ ਦਾ ਬਣਾਇਆ, ਜਿਹੜਾ ਹਿੰਦੀ ਪੜ੍ਹ ਕੇ ਉਹ ਸ਼ਾਸਤਰੀ ਬਣਦੇ ਸਨ, ਜਿਹੜੇ ਮੌਲਵੀ ਔਰ ਮੁਨਸ਼ੀ ਬਣਦੇ ਸਨ, ਜਿਹੜੇ ਉਰਦੂ ਪੜ੍ਹਦੇ ਸਨ। ਤੇ ਜਿਹੜੇ ਸ਼ਾਸਤਰੀ ਬਣਦੇ ਸਨ ਉਹਨਾਂ ਵਾਸਤੇ ਹਿੰਦੀ ਦਾ ਲਿਟਰੇਚਰ ਬਣਾਇਆ, ਜਿਹਦੇ ਵਿੱਚ ਸਾਰਾ ਸੰਸਕ੍ਰਿਤ ਔਰ ਮਜ਼ਹਬ ਦੀ ਬੁਨਿਆਦ ਦੇ ਉੱਤੇ। ਜਿਹੜਾ ਪੰਜਾਬੀ ਦਾ ਉਹਨਾਂ ਨੇ ਬਣਾਇਆ ਨਾ, ਉਹ ਬੜਾ ਦਿਲਚਸਪ ਸੀ। ਇੱਕ ਤੇ ਉਹਨੂੰ ਗੁਰਮੁਖੀ ਵਿੱਚ ਬਣਾਇਆ, ਉਸ ਸਿਲੇਬਸ ਨੂੰ ਗੁਰਮੁਖੀ ਵਿੱਚ ਲਾਇਆ, ਸ਼ਾਹਮੁਖੀ ਵਿੱਚ ਲਾਇਆ ਹੀ ਨਹੀਂ। ਔਰ ਦੂਸਰਾ ਉਹਦਾ ਜਿਹੜਾ ਸਿਲੇਬਸ ਸੀ ਉਹਦੇ ਵਿੱਚ ਸਾਰਾ ਸਿੱਖ ਧਰਮ ਦੇ ਮੁਤਾਬਕ ਬਣਾਇਆ। ਅੱਛਾ, ਹੁਣ ਉਸ ਵੇਲੇ ਲਹਿਰਾਂ ਐਸੀਆਂ ਚੱਲ ਰਹੀਆਂ ਸਨ ਕਿ ਅਸੀਂ ਦੂਜੇ ਤੋਂ ਵੱਖਰੇ ਹਾਂ। ਸਿਆਸਤ ਹੀ ਹੋ ਰਹੀ ਸੀ, ਮੁਸਲਮਾਨ ਹਿੰਦੂ ਤੋਂ ਵੱਖਰਾ ਹੈ, ਸਿੱਖ ਜਿਹੜਾ ਹੈ ਉਹ ਮੁਸਲਮਾਨ ਤੋਂ ਵੱਖਰਾ ਹੈ, ਅਸੀਂ ਇੱਕ ਦੂਜੇ ਤੋਂ ਵੱਖਰੇ ਹਾਂ। ਵੰਡਾ ਵੀ ਉਹਨਾਂ ਨੇ ਵੰਡਾ ਨਾ ਸ਼ੁਰੂ ਤੋਂ। ਉਹ ਫਿਰ ਜਦੋਂ ਉਹ ਬਣੀ ਨਾ, ਤੇ ਹੁਣ ਜਿਹੜਾ ਬੱਚਾ, ਹੁਣ ਮੈਂ ਇੱਕ ਐਸੇ ਸਾਡੇ ਬੜੇ ਮਸ਼ਹੂਰ ਸਾਫੀ ਸਨ, ਜ਼ਿਮ ਸਾਹਿਬ, ਜ਼ਫਰ ਇਕਬਾਲ ਮਿਰਜ਼ਾ, ਉਹ ਕਹਿੰਦੇ ਨੇ ਕਿ ਮੈਨੂੰ ਬੜਾ ਸ਼ੌਕ ਸੀ ਪੈਦਾ ਹੁੰਦਿਆਂ ਸਾਰੇ, ਛੋਟਾ ਜਿਹਾ ਸਾਂ ਮੈਂ, ਤੇ ਮੈਂ ਪੰਜਾਬੀ ਪੜ੍ਹਨੀ ਹੈ। ਸੈਂਟਰਲ ਮਾਡਲ ਸਕੂਲ ਵਿੱਚ ਮੈਂ ਜਦੋਂ ਦਾਖਲੇ ਵਾਸਤੇ ਗਿਆ ਨਾ, ਤਾਂ ਉਹਨਾਂ ਕਿਹਾ ਜੀ ਤੂੰ ਜੇ ਪੰਜਾਬੀ ਪੜ੍ਹਨੀ ਹੈ ਤਾਂ ਤੂੰ ਗੁਰਮੁਖੀ 'ਚ ਪੜ੍ਹ। ਹੁਣ ਸਿਲੇਬਸ ਜਿਹੜਾ ਉਹ ਸਿੱਖ ਧਰਮ ਦੇ ਮੁਤਾਬਕ ਹੈ। ਔਰ ਘਰਾਂ ਦੇ ਵਿੱਚ ਇਹ ਹੁਣ ਘਰਾਂ ਤੱਕ ਗੱਲ ਪਹੁੰਚ ਗਈ ਹੈ ਕਿ ਅਸੀਂ ਮੁਸਲਮਾਨ ਆ, ਉਹ ਸਿੱਖ ਨੇ, ਉਹ ਹਿੰਦੂ ਨੇ। ਹੁਣ ਉਸ ਵੇਲੇ ਉਹ ਨਫ਼ਰਤ ਸਾਡੀ ਜ਼ੁਬਾਨਾਂ ਦੇ ਹਿਸਾਬ ਨਾਲ, ਸਾਡੇ ਸਕ੍ਰਿਪਟ ਦੇ ਹਿਸਾਬ ਨਾਲ, ਉਸ ਵਕਤ ਜਿਹੜੀ ਮੁਸਲਮਾਨਾਂ ਦੀ ਲੀਡਰਸ਼ਿਪ ਸੀ ਔਰ ਸਿੱਖਾਂ ਦੀ ਲੀਡਰਸ਼ਿਪ ਸੀ, ਇਹਨਾਂ ਨੇ ਉਸ ਵੇਲੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਕਿ ਇਹ ਕਿੱਡੀ ਵੱਡੀ ਐਂਟੀ ਪੰਜਾਬ ਇੱਕ ਗੱਲ ਹੋ ਗਈ ਹੈ ਕਿ ਤੁਸੀਂ ਪੰਜਾਬੀ ਬੋਲੀ ਨੂੰ ਵੰਡ ਦਿੱਤਾ ਹੁਣੇ ਤੋਂ,
ਕਿ ਵੀ ਸਿੱਖ ਜਿਹੜੇ ਨੇ ਉਹ ਗੁਰਮੁਖੀ ਵਿੱਚ ਪੜ੍ਹਨਗੇ ਤੇ ਮੁਸਲਮਾਨਾਂ ਦੇ ਜੇ ਪੜ੍ਹਨਾ ਤਾਂ ਉਰਦੂ ਵਿੱਚ ਪੜ੍ਹਨਗੇ। ਉਸ ਵੇਲੇ ਸਾਡੀ ਲੀਡਰਸ਼ਿਪ ਬੋਲੀ ਕੋਈ ਨਹੀਂ। ਉਸ ਤੋਂ ਬਾਅਦ ਪਾਕਿਸਤਾਨ ਬਣ ਗਿਆ ਤੇ ਪਾਕਿਸਤਾਨ ਨੇ ਐਗਜ਼ੈਕਟ ਉਹੀ ਪਾਲਿਸੀ ਬਣਾਈ, ਚੂੰਕਿ ਅਨਰਿਟਨ ਕੋਈ ਬੇਸਿਕਲੀ ਦੇਖੋ ਅਸਾਂ ਕੋਈ ਆਜ਼ਾਦੀ ਕੋਈ ਨਹੀਂ ਲਈ ਅੰਗਰੇਜ਼ਾਂ ਦੇ ਕੋਲੋਂ, ਇੱਕ ਸਮਝੌਤਾ ਹੈ, ਇੱਕ ਟਰਾਂਸਫਰ ਆਫ ਪਾਵਰ ਹੋਈ। ਔਰ ਉਸ ਟਰਾਂਸਫਰ ਆਫ ਪਾਵਰ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਸਾਨੂੰ ਜ਼ਰੂਰੀ ਸਨ ਕਿ ਅਸੀਂ ਲੀਗਲ ਸਿਸਟਮ ਵੀ ਚੇਂਜ ਨਹੀਂ ਕਰਾਂਗੇ ਔਰ ਐਜੂਕੇਸ਼ਨ ਸਿਸਟਮ ਵੀ ਨਹੀਂ ਚੇਂਜ ਕਰਾਂਗੇ। ਇਹ ਅਨਰਿਟਨ ਸੀ ਜਾਂ ਰਿਟਨ ਸੀ ਇਹ ਨਹੀਂ ਮੈਨੂੰ ਪਤਾ, ਲੇਕਿਨ ਉਂਝ ਹੀ ਹੋਇਆ ਕਿ ਨਾ ਤਰਜ਼ੇ ਹੁਕੂਮਤ ਵੀ ਨਹੀਂ ਬਦਲਾਂਗੇ ਨਾ ਬਿਲਕੁਲ ਤਰਜ਼ੇ ਹੁਕੂਮਤ ਫਰਮ ਵਨ ਕਲੋਨੀਅਲ ਸਟੇਟ ਟੂ ਦ ਨੈਕਸਟ ਕਲੋਨੀਅਲ ਉਹ ਜਦੋਂ ਨਹੀਂ ਬਦਲਿਆ ਤੇ ਅਸੀਂ ਉਸੇ ਦੇ ਵਿੱਚੋਂ ਜਿੰਨੀ ਦੇਰ ਤੱਕ ਅਸੀਂ ਹੁਣ ਦੇਖੋ ਨਾ ਸਿੱਖਾਂ ਦੇ ਉਸ ਪਾਸੇ ਐਂਟੀ ਉਧਰ ਪੰਜਾਬ ਦੇ ਵਿੱਚ ਜਿਹੜੀ ਬੋਲੀ ਬਚੀ ਹੈ, ਜਿਸ ਹੱਦ ਤੱਕ ਵੀ ਬਚੀ ਹੈ, ਕਿਉਂਕਿ ਉਹਨਾਂ ਦੀ ਧਰਮੀ ਵੀ ਬੋਲੀ, ਉਹਨਾਂ ਦੇ ਮਜ਼ਹਬ ਦੀ ਵੀ ਬੋਲੀ ਹੈ ਸਿੱਖਾਂ ਦੀ ਨਾ, ਇੱਕ ਇਹ ਬੜੀ ਵੱਡੀ। ਮੈਂ ਥੋੜਾ ਜਿਹਾ ਇੱਥੇ ਸੌਰੀ ਮੈਂ ਤੁਹਾਨੂੰ ਟੋਕ ਰਹੀ ਹਾਂ, ਉਹ ਜਿੰਨੇ ਵੀ ਮਾਜ਼ਰਤ ਦੇ ਨਾਲ ਸ਼ਾਇਦ ਤੁਹਾਨੂੰ ਮਾੜਾ ਲੱਗੇ, ਜਿੰਨੇ ਵੀ ਪੰਜਾਬਣਾ ਈਸਟਰਨ ਪੰਜਾਬ ਤੋਂ ਕੋਈ ਕੰਟੈਂਟ ਬਣਾਉਂਦੀਆਂ ਨੇ ਗੱਲ, ਇੱਕ ਤੇ ਉਹਨਾਂ ਦੀ ਫੈਕਚੁਅਲੀ ਬਹੁਤ ਇਨਐਕੂਰੇਸੀਜ਼ ਹੁੰਦੀਆਂ ਨੇ, ਗਲਤੀਆਂ ਬਹੁਤ ਹੁੰਦੀਆਂ ਨੇ, ਦੂਜਾ ਉਹ ਸਿੱਖ ਬਣ ਕੇ ਆਉਂਦੀਆਂ ਨੇ, ਪੰਜਾਬਣਾ ਬਣ ਕੇ ਨਹੀਂ ਆਉਂਦੀਆਂ। ਇਹ ਹਜੇ ਤੱਕ ਮੈਂ ਇਹ ਨਹੀਂ ਵੇਖਿਆ ਕਿ ਉੱਥੋਂ ਜਿਹੜੀ ਵੀ ਸਵਾਣੀ ਉੱਥੇ ਕੋਈ ਕੰਟੈਂਟ ਕ੍ਰੀਏਟ ਕਰ ਰਹੀ ਹੈ, ਗੱਲਬਾਤ ਕਰ ਰਹੀ ਹੈ, ਉਹ ਸਰਦਾਰ ਨਹੀਂ ਬਣਦੀ ਹੈ, ਪੰਜਾਬਣ ਨਹੀਂ ਬਣਦੀ। ਤੇ ਇਹ ਜਿਹੜੀ ਗੱਲ ਹੈ ਨਾ, ਇਹ ਮੈਂ ਕਿਉਂਕਿ ਸਾਡੇ ਪ੍ਰਾਹੁਣੇ ਆਏ ਨੇ, ਮੈਂ ਤੁਹਾਡੇ ਸਾਹਮਣੇ ਇਹ ਗੁਜ਼ਾਰਿਸ਼ ਇਸ ਕਰਕੇ ਕਰ ਰਹੀ ਹਾਂ ਕਿ ਤੁਸੀਂ ਪਹਿਲੇ ਪੰਜਾਬੀ ਬਣੋ। ਅਸੀਂ 4 ਗੁਣਾ ਜ਼ਿਆਦਾ ਹੈ, 16 ਕਰੋੜ ਦੀ ਆਬਾਦੀ ਇੱਥੇ ਮੁਸਲਮਾਨ ਪੰਜਾਬੀਆਂ ਦੀ। ਜੇ ਤੁਸੀਂ ਧਰਮ ਦੀ ਵੰਡ ਦੀ ਗੱਲ ਕਰਨੀ ਹੈ, ਤੁਸੀਂ ਹੋ ਜੀ 3 ਕਰੋੜ। ਹੈ ਹੀ ਹੈ। ਤਾਂ ਇਹ ਗੱਲ ਕਿ ਦੂਜੀ ਤੁਸੀਂ ਜਿਹੜੀ ਗੱਲ ਉਹਨਾਂ ਨੇ ਆਨਰ ਕਿਲਿੰਗ ਵਾਲੀ ਕਹੀ ਸੀ, ਮੈਂ ਜ਼ਰੂਰ ਆ ਕਿ ਜੀ ਇਸ ਤਰ੍ਹਾਂ ਦੇ ਇਸ਼ੂਜ਼ ਹੁੰਦੇ ਨੇ, ਤੁਸੀਂ ਸਾਨੂੰ ਸਟੈਟਿਸਟਿਕਸ ਵੀ ਦਿਓ ਨਾ ਕਿ ਕਿਹੜੇ ਸੂਬੇ 'ਚ ਕਿੰਨੇ ਹੁੰਦੇ ਨੇ, ਕੌਣ ਲੋਕ ਨੇ, ਠੀਕ ਹੈ ਨਹੀਂ? ਉਹ ਸਟੈਟਿਸਟਿਕਸ ਮੇਰੇ ਕੋਲ ਵੀ ਨੇ ਸਰਕਾਰ। ਗੱਲ ਇਹ ਵੇ ਕਿ ਆਨਰ ਕਿਲਿੰਗ ਕਰਨ ਵਾਲਾ ਬੰਦਾ ਪੰਜਾਬੀ ਹੋ ਹੀ ਨਹੀਂ ਸਕਦਾ। ਇਹ ਸਾਡੀ ਜਿਹੜੀ ਹੈ ਨਾ, ਸਾਡੀ ਜੈਨੇਟਿਕ, ਸਾਡੀ ਡੀਐਨਏ 'ਚ ਹੈ ਹੀ ਨਹੀਂ ਇਹ ਗੱਲਾਂ ਕਿ ਸਵਾਣੀ ਨੂੰ ਬੰਨ੍ਹ ਕੇ ਰੱਖਣਾ ਹੈ। ਅਸੀਂ ਸਵਾਣੀ ਕਹਿੰਦੇ ਅਸਾਂ ਕਹਿੰਦੇ ਮਜਾਜਣ ਹੈ। ਮੇਰਾ ਨਾਂ ਹੈ ਮਜਾਜਣ, ਲਾਹੌਰ ਤੋਂ ਲੋਕੀ ਮੇਰੇ ਤੋਂ ਪੁੱਛਦੇ ਨੇ ਕਿ ਮਜਾਜਣ ਦਾ ਮਤਲਬ ਕੀ ਹੈ। ਮੈਂ ਕਿਹਾ ਗਰਲ ਵਿਦ ਐਨ ਐਟੀਟਿਊਡ, ਪਰ ਮੈਨੂੰ ਟਰਾਂਸਲੇਟ ਵੀ ਨਹੀਂ ਕਰ ਸਕਦੀ ਅੰਗਰੇਜ਼ੀ 'ਚ, ਕਿਉਂਕਿ ਜਿਹੜਾ ਪੰਜਾਬੀ 'ਚ ਮਤਲਬ ਹੈ ਉਹ ਕਿਸੇ ਹੋਰ ਲੈਂਗੁਏਜ 'ਚ ਮੈਂ ਟਰਾਂਸਲੇਟ ਵੀ ਨਹੀਂ ਕਰ ਸਕਦੀ। ਸੋ ਜਿਨ੍ਹਾਂ ਨੇ ਇਹ ਲਫ਼ਜ਼ ਕੱਢੇ ਨੇ ਉਹ ਕਿਵੇਂ ਆਨਰ ਕਿਲਨ ਕਰਨਗੇ? ਮਤਲਬ ਤੁਸੀਂ ਆਪ ਕਰ ਲੈਂਦੇ ਨੇ ਨਹੀਂ, ਮਤਲਬ ਮੈਂ ਇਹ ਗੱਲ ਨਹੀਂ ਕਰ ਰਹੀ ਅਸੀਂ ਪੰਜਾਬੀ ਕਿੱਥੇ ਆ ਜੁਗਨੂ ਜੀ, ਅਸੀਂ ਪੰਜਾਬੀ ਬਣੇ ਹੀ ਨਹੀਂ, ਅਸੀਂ ਬੋਲੀ ਆਪਣੀ ਜਿਹੜੀ ਹੈ ਉਹ ਰਾਈਜ਼ ਨਹੀਂ ਕਰ ਸਕੇ। ਮੈਂ ਗੱਲ ਇਹ ਨਹੀਂ ਕਰੀ ਕਿ ਹੁਣ ਦੀ ਕਿ ਜਿਹੜੀ ਹੈ ਸਾਡੀ ਲੋਕ ਨੇ ਉਹ ਇਵੇਂ ਦੇ ਹੈ ਨੇ ਕਿ ਨਹੀਂ ਨੇ। ਉਹ ਮਾਰੀਆ ਸਿਆਲਾ ਨੇ ਵੀ ਤੇ ਹੀਰ ਨੂੰ ਨਾ ਖੇੜਿਆਂ ਵੱਲ ਕੱਲ ਦਿੱਤਾ ਸੀ, ਕਿਸੇ ਗੱਲਾਂ ਕਰਦੇ ਹੋ, ਉਹ ਆਨਰ ਕਿਲਿੰਗ ਨਹੀਂ ਸੀ, ਕੀ ਸੀ? ਹਾਂ ਨਹੀਂ ਅਸੀਂ ਵੀ ਸਭ ਕੁਝ ਕਰ ਲੈਨੇ ਇੱਥੇ, ਇਹ ਗੱਲ ਨਹੀਂ ਉਹ ਕਰ ਲੈਣੇ ਨੇ ਪਰ ਲੇਕਿਨ ਕੀ ਤੁਸੀਂ ਉਹਨੂੰ ਐਜ਼ ਏ ਪੰਜਾਬੀ ਜਸਟੀਫਾਈ ਕਰ ਸਕਦੇ ਹੋ ਕਿ ਜੀ ਪੰਜਾਬੀਅਤ ਦਾ ਹਿੱਸਾ ਹੈ? ਕਿਉਂਕਿ ਅਸੀਂ ਤੇ ਆਪਣਾ ਮੋਢਿਆਂ ਤੇ ਰੱਖਤਾ ਹੈ ਔਰਤ ਦੇ ਕੇ ਜੀ ਸਾਰਾ ਜਿਹੜਾ ਧਰਮ ਵੀ ਹੈ ਤੇ ਕਲਚਰ ਵੀ ਇੰਨੇ ਟੋਰਨਾ ਹੈ। ਅਸੀਂ ਜੀਨਸ ਵੀ ਪਾਵਾਂਗੇ ਤੇ ਅਸੀਂ ਪੰਜਾਬੀ ਹਾਂ। ਤੁਸੀਂ ਤੁਹਾਡੀ ਸ਼ਕਲ ਮੇਰੀ ਸ਼ਕਲ ਤੇ ਕਿੰਨੇ ਲੋਕ ਗੱਲ ਕਰਦੇ ਨੇ ਕਿ ਤੁਹਾਡੇ ਵਾਲ ਪਿੰਕ ਕਿਉਂ ਨੇ, ਇਹ ਕਿਉਂ ਨੇ, ਤੇ ਆਪ ਮੈਂ ਕਿਹਾ ਸਰ ਮੈਨੂੰ ਉਹ ਲੋਕ ਆ ਕੇ ਮੈਸੇਜ ਕਰਦੇ ਨੇ ਜਿਨ੍ਹਾਂ ਨੇ ਆਪ ਪੱਗਾਂ ਨਹੀਂ ਪਾਈਆਂ ਹੁੰਦੀਆਂ, ਕਹਿੰਦੇ ਨੇ ਕਿ ਤੁਸੀਂ ਚੁੰਨੀ ਨਹੀਂ ਲਈ। ਮੈਂ ਕਿਹਾ ਸਰ ਤੁਹਾਡੀ ਪੱਗ ਵੀ ਨਹੀਂ ਹੈ ਸਿਰ ਤੇ ਜਿਹੜਾ ਤੁਸੀਂ ਮੈਨੂੰ ਗੱਲ ਕਰ ਰਹੇ ਹੋ। ਸੋ ਉਹ ਮੁਨਾਫਕਤ ਤੇ ਹੈ, ਪਰ ਉਹ ਇਸ ਕਰਕੇ ਕਿਉਂਕਿ ਅਸੀਂ ਪੰਜਾਬੀਅਤ ਤੋਂ ਬਹੁਤ ਦੂਰ ਹੋ ਗਏ ਹਾਂ। ਹਿਸਟਰੀ 'ਚ ਸਾਰੀ ਹਰ ਸ਼ੈ ਹੈ, ਪੋਜ਼ਿਟਿਵ ਵੀ ਹੈ, ਨੈਗੇਟਿਵ ਵੀ ਹੈ, ਲੇਕਿਨ ਅਸੀਂ ਗੋਰਿਆਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ। ਤੁਸੀਂ ਮਾਰੀਆ ਦੇਖੋ ਥੋੜੀ ਜੀ ਨਾ ਹਕੀਕਤ ਨੂੰ ਮੰਨਣਾ ਹੀ ਚਾਹੀਦਾ। ਦੇਖੋ ਅਗਰ ਰਾਂਝਾ ਸੀ ਨਾ ਤੇ ਕੈਦੋ ਵੀ ਸੀ, ਕੈਦੋ ਵੀ ਪੰਜਾਬੀ ਸੀ। ਲੇਕਿਨ ਜਿਹੜੀ ਗੱਲ ਹੈ ਨਾ ਪੰਜਾਬੀਆਂ ਦੀ, ਦੇਖੋ ਹੀਰ ਨੂੰ ਓਵਰਆਲ ਪੰਜਾਬੀ ਜੇ ਮਾੜਾ ਸਮਝਦੇ ਤਾਂ ਉਹਦਾ ਕਿੱਸਾ ਕੁਰਾਨ ਵਾਂਗੂ ਹਿਫਜ਼ ਨਾ ਕਰਦੇ। ਅਸੀਂ ਅੱਜ ਤੱਕ ਅਗਰ ਉਸ ਕਿੱਸੇ ਨੂੰ ਯਾਦ ਰੱਖਿਆ ਤੇ ਇਹਦਾ ਮਤਲਬ ਪੰਜਾਬੀਆਂ ਨੇ ਪੰਜਾਬੀ ਹੋਣ ਦੀ ਹਸੀਅਤ ਵਿੱਚ ਹੀਰ ਦੇ ਇਸ਼ਕ ਨੂੰ ਬੁਰਾ ਨਹੀਂ ਸਮਝਿਆ ਤੇ ਅਸੀਂ ਉਹਨੂੰ ਅੱਜ ਤੱਕ ਜ਼ਿੰਦਾ ਰੱਖਿਆ। ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਨਾ, ਜਦੋਂ ਫਿਊਡਲ ਲਾਰਡਸ ਆਏ ਤੇ ਹਰ ਉਸ ਪਿੰਡ ਦੇ ਵਿੱਚ ਜਿਹਦੇ 'ਚ ਕੋਈ ਵੱਡਾ ਜਗੀਰਦਾਰ ਰਹਿੰਦਾ ਸੀ ਉੱਥੇ ਤੁਸੀਂ ਹੀਰ ਨਹੀਂ ਸੋ ਪੜ੍ਹ ਸਕਦੇ ਕਿ ਧੀਆਂ ਹੀਰ ਸੁਣਨਗੀਆਂ ਤੇ ਉਹ ਕਿਧਰੇ ਆਪੀ ਵੀ ਹੀਰ ਬਣਨ ਦੀ ਕੋਸ਼ਿਸ਼ ਨਾ ਕਰਨ। ਤੇ ਲੇਕਿਨ ਇਹ ਵੇ ਕਿ ਜਿਹੜੀ ਸਾਡਾ ਗੈਰਤ ਦਾ ਜਾਂ ਇੱਜ਼ਤ ਦੇ ਜਿਹੜੇ ਸਟੈਂਡਰਡ ਬਣਾਏ ਗਏ ਨਾ, ਉਹਦੇ ਵਿੱਚ ਸਾਡੇ ਵਿੱਚ ਵੀ ਕੋਝਾਂ ਹੈ ਨੇ ਔਰ ਉਹਨਾਂ ਨੂੰ ਠੀਕ ਕਰਨ ਦੀ ਲੋੜ ਹੈ। ਨਹੀਂ ਅਸੀਂ ਕਹਿ ਸਕਦੇ ਕਿ ਨਹੀਂ। ਬਿਲਕੁਲ 100%।
ਹੁਣ ਤੁਸੀਂ ਖੁਸ਼ ਹੋ ਗਏ ਹੋ? ਕੋਝਾ ਹੈਗੀਆਂ ਨੇ, ਕੋਝਾ ਨੂੰ ਠੀਕ ਕਰਨ ਦੀ ਨਹੀਂ ਨਹੀਂ, ਬਿਲਕੁਲ ਹੈ ਇਸ਼ੂਜ਼ ਹੈ ਨੇ, ਲੇਕਿਨ ਜਿਸ ਵੇਲੇ ਅਸੀਂ ਕੀ ਆਂਦੇ ਨੇ ਆਪਣਾ ਸਵਾਲ ਜਵਾਬ ਨਾ ਕਰ ਹਾਂਜੀ ਸਵਾਲ ਜਵਾਬ ਦਾ ਮਤਲਬ ਟਾਈਮ ਹੈ ਥੋੜਾ ਜਿਹਾ ਇਹਨਾਂ ਨੂੰ ਆਈ ਥਿੰਕ ਕਾਫੀ ਲੋਕ ਨੇ ਤੇ ਅਸੀਂ ਥੋੜਾ ਜਿਹਾ ਇਹਨੂੰ ਅਬਰਪਟ ਬੈਠੇ ਨੇ ਸਾਹਮਣੇ। ਹਾਂਜੀ ਹਾਂਜੀ, ਇਹਨਾਂ ਨੂੰ ਮਾਈਕ ਦਿਓ ਜੀ। ਪਹਿਲੇ ਸਵਾਣੀ ਨੂੰ ਦੇ ਦਈਏ ਹਾਂ, ਅਸੀਂ। ਪਹਿਲੇ ਅਸੀਂ ਬੀਬੀ ਨੂੰ ਦੇਣਾ ਚਾਹੁੰਦੇ ਹਾਂ। ਆਹਾ, ਨਹੀਂ ਨਹੀਂ, ਤੁਹਾਡੇ ਕੋਲ ਮਾਈਕ ਸੀ ਤੇ ਤੁਸੀਂ ਬੋਲ ਲੈਂਦੇ। ਚਲੋ ਕੋਈ ਨਹੀਂ, ਚਲੋ ਬੋਲੋ। ਹਾਏ 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 ਹਾਏ, ਤੁਹਾਡੇ ਦੁੱਖ ਨਹੀਂ ਦੇਖੇ ਜਾਂਦੇ। ਹਾਏ ਹਾਏ ਹਾਏ। ਅਸੀਂ ਜਿਹੜੀ ਸਾਡੀ ਆਨਰ ਕਿਲਿੰਗ ਵਾਲੀ ਸਵਾਣੀ ਹੈ ਨਾ, ਉਹਨਾਂ ਨੂੰ ਅਸੀਂ ਸੈਟੀਸਫਾਈ ਕਰਨਾ ਹੈ। ਹੈਲੋ, ਹਾਂਜੀ, ਸਭ ਤੋਂ ਪਹਿਲਾਂ ਤਾਂ ਇਸ ਡਿਸਕਸ਼ਨ ਲਈ ਥੈਂਕ ਯੂ। ਮੈਂ ਉਦੋਂ ਦੀ ਸੁਣ ਰਹੀ ਹਾਂ ਔਰ 3-4 ਗੱਲਾਂ ਮੈਂ ਕੈਚ ਕੀਤੀਆਂ ਜਿਨ੍ਹਾਂ ਨੂੰ ਮੈਂ ਜ਼ਰੂਰ ਕਰਨਾ ਚਾਹੂੰਗੀ। ਸੌਰੀ, ਮੈਂ ਸ਼ਾਇਦ ਥੋੜਾ ਜਿਹਾ ਲੰਬਾ ਟਾਈਮ ਲੈ ਲਵਾਂ। ਹਾਂਜੀ, ਬਿਲਕੁਲ ਕਰਾਉਂਗੀ ਜੀ। ਮੇਰਾ ਨਾਮ ਹਰਿੰਦਰ ਸੈਣੀ ਆ ਜੀ, ਇੰਡੀਆ ਨੂੰ ਬਿਲੋਂਗ ਕਰਦੀ ਹਾਂ। ਕੈਨੇਡਾ 'ਚ ਪਿਛਲੇ 45-46 ਸਾਲਾਂ ਤੋਂ ਰਹਿ ਰਹੀ ਹਾਂ। ਬੜੀ ਖੁਸ਼ੀ ਆ ਕਿ ਇਸ ਵੇਲੇ ਨੰਬਰਸ ਥੋੜ੍ਹੇ ਜਿਹੇ ਜ਼ਿਆਦਾ ਆ। ਜਦੋਂ ਅਸੀਂ ਪ੍ਰੈਜੈਂਟੇਸ਼ਨ ਕੀਤੀ ਉਹਦੇ ਨਾਲੋਂ ਹੁਣ ਨੰਬਰ ਵਧੇ ਹੋਏ ਆ। ਖੁਸ਼ ਹਾਂ ਉਸ ਗੱਲ 'ਚ। ਮੈਂ ਕਹਿਣਾ ਇਹ ਚਾਹੁੰਦੀ ਹਾਂ ਕਿ ਸਭ ਤੋਂ ਪਹਿਲਾਂ ਇੱਕ ਗੱਲ ਤੇ ਬਹੁਤ ਸਾਨੂੰ ਨਾ ਇੱਥੇ ਗੌਰ ਕਰਨ ਦੀ ਜ਼ੋਰ ਹੈ। ਰਜ਼ਾ ਸਾਹਿਬ ਪਲੀਜ਼ ਗੌਰ ਕਰਿਓ। ਮੈਨੂੰ ਪਤਾ ਤੁਸੀਂ ਅਨਾਉਂਸ ਕੀਤਾ ਸੀ। ਜਦੋਂ ਉਧਰ ਡਿਸਕਸ਼ਨ ਚੱਲ ਰਹੀ, ਲੋਕੀ ਇੰਨਾ ਰੌਲਾ ਪਾ ਰਹੇ ਆ। ਕੁਝ ਖਾਸ ਸ਼ਾਇਦ ਮਹਿਮਾਨ ਆਉਂਦੇ ਆ, ਆਲ ਆਫ ਅ ਸਡਨ ਤੁਹਾਡੇ ਸੋਸ਼ਲ ਮੀਡੀਆ ਵਾਲੇ, ਯੂਟਿਊਬਰਸ, ਇੱਕ ਤਾਂ ਹੈਗਾ ਤੁਸੀਂ ਰਿਕਾਰਡ ਕਰ ਰਹੇ ਹੋ, ਇੱਕ ਤੁਸੀਂ ਨਾਲ ਆਪਣੀ ਕਮੈਂਟਰੀ ਵੀ ਕਰ ਰਹੇ ਹੋ। ਆਮ ਸੌਰੀ, ਦਿਸ ਇਜ਼ ਨਾਟ ਐਕਸੈਪਟੇਬਲ। ਕੁਆਇਟ ਰਾਈਟ, ਕੁਆਇਟ ਰਾਈਟ। ਦਿਸ ਇਜ਼ ਰੋਂਗ। ਅਸੀਂ ਹਜ਼ਾਰਾਂ ਡਾਲਰ ਖਰਚ ਕਰਕੇ ਇਸ ਕਾਨਫਰੰਸ ਦੇ ਵਿੱਚ ਆਏ ਹੋਏ ਆ, ਇੱਥੇ ਕੁਝ ਸੁਣ ਸਕੀਏ, ਕੁਝ ਸਮਝ ਸਕੀਏ, ਆਪਣੀ ਜ਼ੁਬਾਨ ਨੂੰ ਪ੍ਰਮੋਟ ਕਰ ਸਕੀਏ, ਨਾਟ ਕਿ ਤੁਹਾਡੇ YouTube ਚੈਨਲਸ ਦੇ ਲਈ ਤੁਹਾਨੂੰ ਕੰਟੈਂਟ ਮਿਲੇ। ਸੌਰੀ, ਰਿਕਾਰਡ ਕਰੋ, ਕਮੈਂਟ ਬਾਜ਼ੀ ਨਾ ਕਰੋ। ਇਧਰਲੇ ਪਾਸੇ ਹਾਲੇ ਵੀ ਉਹ ਜੈਂਟਲਮੈਨ ਗੱਲ ਕਰ ਰਹੇ, ਚੌਥੀ ਲਾਈਨ 'ਚ ਮੈਂ ਤੁਹਾਨੂੰ ਬਹੁਤ ਦੇਰ ਤੋਂ ਦੇਖ ਰਹੀ ਸੀ। ਕਦੀ ਪੌੜੀਆਂ ਤੋਂ ਉੱਤੇ ਉਧਰ ਨੂੰ ਮੂੰਹ ਕਰਕੇ ਗੱਲਾਂ, ਪੌੜੀਆਂ ਕਿ ਕੀ ਆ, ਕਦੀ ਉਧਰ ਨੂੰ ਗੱਲਾਂ ਕਰ ਰਹੇ ਹੋ, ਕਦੀ ਆਪਸ 'ਚ ਕਰੋ। ਹੱਦ ਹੋ ਗਈ। ਅਸੀਂ ਇੱਥੇ ਸਾਰੇ ਬੈਠੇ ਆ ਉਹਨਾਂ ਨੂੰ ਸੁਣਨ ਲਈ, ਨਾਟ ਤੁਹਾਨੂੰ ਸੁਣਨ ਲਈ। ਮੈਂ ਇਹ ਨਹੀਂ ਕਹਿੰਦੀ ਮੈਨੂੰ ਤੁਹਾਡੀਆਂ ਗੱਲਾਂ ਸੁਣ ਰਹੀਆਂ, ਪਰ ਇੰਟਰਪਟ ਹੁੰਦਾ। ਓਕੇ, ਜੋ ਕਹਿ ਰਹੇ ਆ ਉਧਰੋਂ ਧਿਆਨ ਹਟ ਕੇ ਤੁਹਾਡੇ ਵੱਲ ਜਾਂਦਾ। ਪਲੀਜ਼ ਕੰਸੀਡਰ ਕਰੋ ਇਸ ਗੱਲ ਨੂੰ ਕਿ ਬਹੁਤ ਲੋਕ ਬੈਠੇ ਜੋ ਉਹਨਾਂ ਨੂੰ ਸੁਣਨਾ ਚਾਹੁੰਦੇ ਆ। ਆਈ ਰੀਲੀ ਐਪਰੀਸ਼ੀਏਟ ਕਿ ਪਲੀਜ਼ ਆਉਣ ਵਾਲੇ ਟਾਈਮ 'ਚ, ਅਗਲੇ 2 ਦਿਨਾਂ 'ਚ ਇਹ ਬਿਹੇਵੀਅਰ ਨੂੰ ਰਿਪੀਟ ਨਾ ਕਰੋ। ਓਕੇ, ਥੈਂਕ ਯੂ। ਬੜੀ ਮਿਹਰਬਾਨੀ। ਬਹੁਤ ਧੰਨਵਾਦ। ਹੁਣ ਮੈਂ ਤੁਹਾਡੀ ਡਿਸਕਸ਼ਨ ਤੇ ਆਉਣਾ ਚਾਹੁੰਦੀ ਹਾਂ। ਬਿਲਕੁਲ, ਆਓ ਜੀ, ਬਿਸਮਿਲ੍ਲਾ। ਤੁਸੀਂ ਆਮ ਸੋ ਸੌਰੀ ਕਿਉਂਕਿ ਨਾ ਨਵੇਂ ਸੁਣ ਰਹੇ ਆ, ਯਾਦ ਨਹੀਂ ਹੈਗੇ। ਤੁਸੀਂ ਇੱਕ ਗੱਲ ਕੀਤੀ ਸੀ ਕਿ ਬੇਟੇ ਜੇ ਇੱਕ ਹੋ ਗਿਆ ਤੇ ਮਾਂ ਦੂਜਾ ਵੀ ਐਕਸਪੈਕਟ ਕਰਦੀ ਆ। ਮਾਂ ਨਹੀਂ, ਟੱਬਰ ਸਾਰਾ। ਚਲੋ, ਟੱਬਰ ਸਾਰਾ। ਤੇ ਮੈਂ ਉਹਦੇ 'ਚ ਸਿਰਫ ਮਾਂ ਦੇ ਰੋਲ ਤੇ ਗੱਲ ਕਰਨਾ ਚਾਹੂੰਗੀ ਕਿ ਜੇ ਮਾਂ ਕਹਿੰਦੀ ਆ ਕਿ ਪੁੱਤਰਾਂ ਨੂੰ ਬੋਟੀਆਂ ਦੇ ਦਈ, ਆਈ ਨੋ ਬੋਟੀ ਇਜ਼ ਅ ਥਿੰਗ ਹੀਅਰ, ਤੇ ਉਹਦੇ 'ਚ ਮੈਂ ਮਾਂ ਨੂੰ ਐਕਚੁਅਲੀ ਕਸੂਰਵਾਰ ਕਹੂੰਗੀ ਕਿਉਂਕਿ ਸਭ ਤੋਂ ਪਹਿਲਾਂ ਮਾਂ ਨੂੰ ਇਸ ਅਹਿਸਾਸ ਦੀ ਲੋੜ ਆ ਕਿ ਉਹਨੇ ਉਸ ਬੱਚੀ ਨੂੰ ਪੈਦਾ ਕੀਤਾ। ਉਹ ਖੁਦ ਵੀ ਇੱਕ ਔਰਤ ਹੈ ਤੇ ਕੱਲ ਨੂੰ ਉਸ ਬੱਚੀ ਨੇ ਵੀ ਇੱਕ ਔਰਤ ਬਣਨਾ। ਉਹ ਆਪਣੇ ਆਪ ਨੂੰ ਕਸੂਰਵਾਰ ਠਹਿਰਾਉਂਦੀ ਬੱਚੀ ਪੈਦਾ ਕਰਕੇ। ਇਹੀ ਤਾਂ ਸਾਡੇ ਕਲਚਰ ਦੀ ਤਰਾਸਦੀ ਆ ਕਿ ਬੱਚੀ ਨੂੰ, ਔਰਤ ਨੂੰ ਪੈਦਾ ਕਰਕੇ ਉਹੀ ਉਹਨੂੰ ਉਹਨਾਂ ਦੁੱਖਾਂ ਚੋਂ ਲੰਘਾਉਂਦੀ ਆ ਜਿਹਨਾਂ ਤੋਂ ਉਹਨੂੰ ਬਚਾਉਣ ਦੀ ਜ਼ਰੂਰਤ ਹੈਗੀ ਆ। ਸੋ ਇਹਦੇ ਲਈ ਸਾਰੀਆਂ ਔਰਤਾਂ ਨੂੰ ਇਸ ਗੱਲ ਤੇ ਗੌਰ ਕਰਨ ਦੀ ਲੋੜ ਹੈ ਕਿ ਅਸੀਂ ਆਪਣੀ ਜਨਰੇਸ਼ਨ, ਆਪਣੀਆਂ ਬੇਟੀਆਂ ਨੂੰ ਅਸੀਂ ਬਚਾਉਣਾ। ਮੈਂ ਖੁਦ 3 ਬੇਟੀਆਂ ਦੀ ਇੱਕ ਪ੍ਰਾਊਡ ਮਮ ਆ। ਸਾਰੀਆਂ ਬਹੁਤ ਪੜ੍ਹੀਆਂ ਲਿਖੀਆਂ, ਕੈਨੇਡਾ 'ਚ ਰਹਿੰਦੀਆਂ, ਆਪਣੀ ਜ਼ੁਬਾਨ ਦੇ ਨਾਲ ਵੀ ਕਨੈਕਟਡ ਹੈਗੀਆਂ, ਬੋਲਦੀਆਂ, ਪੜ੍ਹਦੀਆਂ, ਸਾਰਾ ਕੁਝ ਕਰਦੀਆਂ, ਔਰ ਪ੍ਰੋਫੈਸ਼ਨਲਸ ਵੀ ਹੈਗੀਆਂ। ਠੀਕ ਹੈ ਜੀ। ਸੋ ਇੱਕ ਤਾਂ ਇਹ ਗੱਲ ਸੀ ਜਿਹਦੇ ਤੇ ਮੈਂ ਗੱਲ ਕਰਨੀ ਸੀ। ਇਹ ਗੱਲ ਹੀ ਕਰ ਰਹੇ, ਸਵਾਲ ਤੇ ਕੋਈ ਸਵਾਲ ਨਹੀਂ, ਮੈਂ ਗੱਲਾਂ ਹੀ ਕਰਨੀਆਂ। ਮੇਰੇ ਕੋਲ ਕੋਈ ਸਵਾਲ ਨਹੀਂ ਹੈਗਾ। ਇੱਕ ਡਾਕਟਰ ਮਾਰੀਆ, ਤੁਸੀਂ ਗੱਲ ਕੀਤੀ ਕਿ ਕੰਟੈਂਟ ਕ੍ਰੀਏਟਰਸ, ਯਸ, ਯੂ ਨੋ ਮੈਂ ਕੀ ਕਹਿਣ ਲੱਗੀ ਹਾਂ। ਮੈਂ ਆਪਣੇ ਆਪ ਨੂੰ ਸਿੱਖ ਤੋਂ ਪਹਿਲਾਂ ਇੱਕ ਪੰਜਾਬੀ ਮੰਨਦੀ ਹਾਂ। ਪੰਜਾਬੀ ਜ਼ੁਬਾਨ ਬੋਲਦੀ ਪੜ੍ਹਦੀ ਨਹੀਂ, ਗਾਉਂਦੀ ਵੀ ਹਾਂ, ਫੋਕ ਸਿੰਗਰ ਆ। ਉਹਨਾਂ ਮੁਲਕਾਂ 'ਚ ਰਹਿ ਕੇ ਪਿਛਲੇ ਆਲਮੋਸਟ 50 ਸਾਲਾਂ ਤੋਂ ਆਪਣੀ ਜ਼ੁਬਾਨ ਨੂੰ ਦੱਬ ਕੇ ਪ੍ਰਮੋਟ ਕਰ ਰਹੇ ਹਾਂ। ਠੀਕ ਹੈ ਜੀ। ਪਾਕਿਸਤਾਨ, ਇੰਡੀਆ ਦੋਨਾਂ ਦੇ ਪੰਜਾਬਾਂ ਨੂੰ ਰਲਾ ਕੇ ਉਤੋਂ ਵੀ ਜ਼ਿਆਦਾ ਵੱਡਾ ਪੰਜਾਬ ਹੁਣ ਉੱਥੇ ਬਣ ਚੁੱਕਾ, ਜਿਹਦੇ ਲਈ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਸਾਡਾ ਉਹਦੇ ਵਿੱਚ ਕਾਫੀ ਯੋਗਦਾਨ ਹੈ। ਨਾਟ ਮੀ ਐਜ਼ ਐਨ ਇੰਡੀਵਿਜੂਅਲ, ਪਰ ਅਸ ਪੰਜਾਬੀਜ਼
ਐਜ਼ ਅ ਕਮਿਊਨਿਟੀ। ਇੱਥੇ ਲੋਕਾਂ ਨੂੰ ਦੌਰਾ ਪਿਆ ਆ ਕਿ ਉਰਦੂ ਬੋਲੀ ਜਾਈਏ, ਹਿੰਦੀ ਬੋਲੀ ਜਾਈਏ। ਸੌਰੀ, ਮੈਨੂੰ ਬੋਲਦੇ ਬੋਲਦੇ ਸਾਹ ਵੀ ਚੜ ਰਿਹਾ, ਮੈਂ ਇੰਨੀ ਐਕਸਾਈਟਡ ਹੋਈ ਆ। ਪਰ ਉੱਥੇ ਇਹ ਦੌਰਾ ਨਹੀਂ ਹੈਗਾ। ਅਸੀਂ ਬਹੁਤ ਖੁਸ਼ ਹਾਂ। ਬਲਕਿ ਉੱਥੇ ਹਾਲੇ ਵੀ ਕੋਈ ਹਿੰਦੀ ਬੋਲਦਾ ਜਾਂ ਉਰਦੂ ਬੋਲਦਾ ਸੁਣੇ ਤਾਂ ਪਿੱਛੇ ਨੂੰ ਮੁੜ ਕੇ ਦੇਖੀਦਾ ਕਿ ਇਹ ਕੌਣ ਹੈ, ਵੀ ਇੱਥੇ ਕੌਣ ਆ ਗਿਆ ਹਿੰਦੀ ਬੋਲਣ ਵਾਲਾ। ਕਿਉਂਕਿ ਉੱਥੇ ਦੀ ਜਿਹੜੀ ਕਮਿਊਨਿਟੀ ਆ ਉਹ ਬਹੁਤ ਪੰਜਾਬੀ ਹੈਗੀ ਆ। ਤੇ ਜੇ ਇੱਕ ਤੁਸੀਂ ਕੰਟੈਂਟ ਵਾਲੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਨਹੀਂ, ਕਿਉਂਕਿ ਮੈਂ ਪਰਸਨਲੀ ਸੋਚਦੀ ਹਾਂ ਕਿ ਪੰਜਾਬੀਨੈਸ ਸਾਡੇ ਰਿਲੀਜਨ ਤੋਂ ਪਹਿਲਾਂ ਆਉਂਦੀ ਆ। ਔਰ ਮੈਂ ਕਦੇ ਕੋਈ ਇਹੋ ਜਿਹਾ ਕੰਟੈਂਟ ਦੇਖਿਆ ਵੀ ਨਹੀਂ। ਤੁਸੀਂ ਬਹੁਤ ਪੰਜਾਬੀ ਲੱਗਦੇ ਹੋ। ਲਵ ਦਾ ਫੁਲਕਾਰੀ ਮੈਂ ਬਹੁਤ ਸਾਰੀਆਂ ਓਨ ਕਰਦੀ ਹਾਂ ਐਂਡ ਆਈ ਰੀਲੀ ਐਪਰੀਸ਼ੀਏਟ ਕਿ ਤੁਸੀਂ ਫੁਲਕਾਰੀ ਲੈ ਕੇ ਆਏ ਹੋ। ਇਹ ਸਾਡੇ ਵਿਰਸੇ ਦਾ, ਸਾਡੇ ਕਲਚਰ ਦਾ ਇਹ ਹਿੱਸਾ ਹੈਗਾ। ਮੈਨੂੰ ਪਤਾ ਹੁੰਦਾ ਕਿ ਫੁਲਕਾਰੀ ਇੰਨੀ ਸੋਹਣੀ ਲੱਗਣੀ ਤਾਂ ਮੈਂ ਵੀ ਲੈ ਕੇ ਆਣੀ ਸੀ, ਪਰ ਅਗਲੇ ਸਾਲ ਸੀ। ਠੀਕ ਹੈ ਜੀ। ਤੇ ਤੁਸੀਂ ਇੱਕ ਦੋ ਗੱਲਾਂ ਹੋਰ ਵੀ ਕਹੀਆਂ ਸੀ, ਪਰ ਮੈਂ ਹੁਣ ਹੋਰ ਟਾਈਮ ਨਹੀਂ ਲੈਣਾ, ਕਿਉਂਕਿ ਜਿਹੜੀਆਂ ਜ਼ਿਆਦਾ ਜ਼ਰੂਰੀ ਸੀਗੀਆਂ ਉਹ ਮੈਂ ਕਰ ਲਈਆਂ। ਸਭ ਤੋਂ ਜ਼ਿਆਦਾ ਜ਼ਰੂਰੀ ਸੀ ਚੁੱਪ ਦੇ ਦਾਨ ਵਾਲੀ, ਕਿ ਪਲੀਜ਼ ਪਲੀਜ਼ ਚੁੱਪ ਦਾ ਦਾਨ ਬਖਸ਼ੋ ਜਦੋਂ ਕੋਈ ਵੀ ਡਿਸਕਸ਼ਨ ਚੱਲ ਰਹੀ, ਕੋਈ ਵੀ ਬੋਲ ਰਿਹਾ। ਠੀਕ ਹੈ ਜੀ। ਥੈਂਕ ਯੂ ਸੋ ਮਚ। ਮਿਹਰਬਾਨੀ। ਟਾਈਮ ਵੀ ਬੜਾ ਥੋੜਾ ਹੋ ਗਿਆ। ਮੇਰਾ ਅਸਲ ਕਮੈਂਟ ਸੀ ਇੱਕ ਆਨਰ ਕਿਲਿੰਗ ਦੇ ਉੱਪਰ। ਮੇਰਾ ਸਵਾਲ ਵੀ ਹੈ ਕਿ ਮੇਰੇ ਵੇਖਣ ਦੇ ਵਿੱਚ ਆਨਰ ਕਿਲਿੰਗ ਜਿਹੜੀ ਹੈ ਨਾ, ਇਹ ਐਗਰੀਕਲਚਰ ਸੁਸਾਇਟੀ ਦੇ ਨਾਲ ਆ ਕੇ ਜ਼ਿਆਦਾ ਜੁੜੀ ਹੈ, ਪਸ਼ੂ ਪਾਲ ਚੋਵੇਂ ਨਹੀਂ ਸੀ। ਫਿਰ ਕਲਾਸ ਡਿਫਰੈਂਸ ਦੇ ਅੰਦਰ ਇੰਤਹਾਈ ਥੱਲੇ ਵਾਲੀ ਕਲਾਸ ਤੇ ਇੰਤਹਾਈ ਉੱਪਰ ਵਾਲੀ ਕਲਾਸ ਡਿਫਰੈਂਟ ਨੇ ਬਿਲਕੁਲ ਮਿਡਲ ਕਲਾਸੀਆਂ ਤੋਂ। ਸੋ ਆਨਰ ਕਿਲਿੰਗ ਚਾਹੇ ਉਹ ਹੀਰ ਦੀ ਹੋਵੇ ਜਾਂ ਹੀਰ ਤੋਂ ਬਹੁਤ ਪਹਿਲੇ, ਅਗਰ ਅਸੀਂ ਸੱਸੀ ਤੋਂ ਇਹਨੂੰ ਚੁੱਕੀਏ ਤਾਂ ਸੱਸੀ ਤੋਂ ਲੈ ਕੇ ਅੱਜ ਤੱਕ ਦੀ ਔਰਤ ਦੇ ਵਿੱਚ ਆਨਰ ਕਿਲਿੰਗ ਮੇਰੇ ਵੇਖਣ 'ਚ ਕਲਾਸ ਦੇ ਨਾਲ ਜੁੜੀ ਹੋਈ ਹੈ। ਨੈਣ ਸੁਖ ਜੀ, ਤੁਹਾਡਾ ਕੀ ਖਿਆਲ ਹੈ? ਹਾਂ, ਕਾਫੀ ਤੁਹਾਡੀ ਗੱਲ 'ਚ ਵਜਨ ਨੇ। ਦੂਸਰਾ ਮੇਰੇ ਜ਼ਿਹਨ ਵਿੱਚ ਆ ਰਿਹਾ ਸੀ ਕਿ ਦੇਖੋ ਜਿਹੜੇ ਪੰਜਾਬੀ ਨੇ ਨਾ, ਮੈਨੂੰ ਨਹੀਂ ਪਤਾ ਕਿਸੇ ਹੋਰ ਬੋਲੀ ਚੇਂਜ ਹੋਏਗਾ ਕਿ ਨਹੀਂ, ਪੰਜਾਬੀ ਜਿਹੜੇ ਨੇ ਨਾ ਰੱਬ ਤੋਂ ਵੀ ਪਹਿਲਾਂ ਮਾਂ ਨੂੰ ਯਾਦ ਕਰਦੇ ਨੇ। ਦੁੱਖ 'ਚ ਨਾ ਰੱਬ ਬਾਅਦ ਵਿੱਚ ਉਹਨਾਂ ਨੂੰ ਯਾਦ ਆਉਂਦਾ। ਇੱਕਦਮ ਤਕਲੀਫ ਹੁੰਦੀ ਹੈ ਇਹਨਾਂ ਨੂੰ ਤਾਂ ਉਹਨਾਂ ਨੂੰ ਉਸੇ ਟਾਈਮ ਮਾਂ ਯਾਦ ਆਉਂਦੀ ਹੈ। ਅਤੇ ਜਿਹੜੇ ਸਾਡੇ ਰਿਸ਼ਤੇ ਨੇ ਔਰਤ ਦੇ ਮਰਦ 'ਤੇ, ਜਿਹੜੀ ਸ਼ਾਜ਼ੀਆ ਨਾਲ ਗੱਲ ਕੀਤੀ ਸੀ ਨਾ, ਮੈਂ ਉਹਦੇ ਨਾਲ ਕਾਫੀ ਜ਼ਿਆਦਾ ਐਗਰੀ ਕਰਨਾ ਕਿ ਪੂਰਾ ਬਹੁਤ ਸਾਰਾ ਅਸੀਂ ਸਮਝਿਆ ਕਿ ਜਿਸ ਤਰ੍ਹਾਂ ਸਭ ਕੁਝ ਨਾ ਵੈਸਟ ਵੱਲੋਂ ਆ ਰਿਹਾ। ਸਾਡੇ ਇੱਥੇ ਬਹੁਤ ਕੁਝ ਜਿਹੜਾ ਸੀ ਨਾ ਆਲਰੇਡੀ ਹੈ। ਮਤਲਬ ਧੀਆਂ ਨੂੰ ਮਾਵਾਂ ਵਾਂਗੂ, ਪਿਓ ਮਾਵਾਂ ਵਾਂਗੂ ਸਮਝਦੇ ਨੇ। ਜਿਹੜਾ ਵਾਕਿਆ ਹੋ ਜਾਂਦਾ ਨਾ ਆਨਰ ਕਿਲਿੰਗ ਦਾ, ਇਹ ਕੋਈ ਇਸ ਤਰ੍ਹਾਂ ਨਹੀਂ। ਹਾਂ, ਚਲੋ ਗੱਲ ਮੈਂ ਕਰਨਾ ਚਾਹਨੀ ਆ। ਸਾਡਾ ਇਸ ਵਕਤ ਸਭ ਤੋਂ ਵੱਡਾ ਮਸਲਾ ਹੈ ਵੇ ਕਿ ਜਿਹੜੀ ਸਾਡੀ ਆਉਣ ਵਾਲੀ ਨਸਲ ਹੈ ਨਾ, ਜਿਹੜੀ ਸਾਡੇ ਬੱਚੇ ਨੇ, ਸਟੂਡੈਂਟ ਨੇ, ਉਹ ਇੱਕ ਐਸੇ ਦੁਰਾਹੇ ਤੇ ਖਲੋਤੇ ਨੇ ਜਿਹੜੇ ਕਿ ਸਿਰਫ ਲਵਾਜ਼ੀ ਨਾਲ ਜੁੜੇ ਨੇ। ਉਹਦੇ ਵਿੱਚ ਲਿਬਰਲਿਜ਼ਮ, ਫੈਮਿਨਿਜ਼ਮ, ਮਾਡਰਨਿਜ਼ਮ ਤੇ ਬਾਕੀ ਫਿਰ ਮੈਂ ਮੇਰੀ ਹੋਂਦ। ਇਹ ਤੁਸੀਂ ਜਿਸ ਦਿਨ ਕਿਸੇ ਵੀ ਇਲਾਜ ਨਾਲ ਮੁਕਾ ਦਿੱਤਾ ਨਾ, ਜਾਂ ਤੇ ਉਹਨਾਂ ਨੂੰ ਸਮਝਾ ਕੇ ਕਿ ਫਿਲਹਾਲ ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ, ਜਾਂ ਉਹਨਾਂ ਨੂੰ ਦੇ ਕੇ, ਲੇਕਿਨ ਇਹ ਰੋਲੇ ਜਿਸ ਦਿਨ ਮੁੱਕ ਜਾਣਗੇ ਉਸ ਦਿਨ ਫਿਰ ਸਾਨੂੰ ਪਤਾ ਲੱਗੇਗਾ ਕਿ ਸਾਡੇ ਕੋਲ ਹਰ ਚੀਜ਼ ਦਾ ਵਿਜ਼ਡਮ ਮੌਜੂਦ ਹੈ। ਸਾਨੂੰ ਸਿਰਫ ਜਾ ਕੇ ਵੇਖਣ ਦੀ ਲੋੜ ਹੈ। ਅਸੀਂ ਉਹਨੂੰ ਵੇਖ ਕੇ ਆਪਣੀ ਲਾਈਫ ਤੇ ਰੈਪਲੀਕੇਟ ਕਰਕੇ ਆਪਣੇ ਸਾਰੇ ਪ੍ਰੋਬਲਮ ਹੱਲ ਕਰ ਸਕਦੇ ਹਾਂ। ਸਾਨੂੰ ਵੈਸਟ ਵੱਲ ਵੇਖਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦੇ ਆਪਣੇ ਇੰਡੀਜਨਸ ਮਾਡਲ ਨੇ। ਅਸਾਂ ਅੱਜ ਤੱਕ ਆਪਣਾ ਕੋਈ ਫਿਲੋਸੋਫੀਕਲ ਇੰਡੀਜਨਸ ਮਾਡਲ ਨਹੀਂ ਵੇਖਿਆ। ਤੇ ਅਗਰ ਤੁਹਾਨੂੰ ਇਹ ਦੱਸਿਆ ਜਾਏ ਕਿ ਸਾਡੇ ਕੋਲ ਮੌਜੂਦ ਨੇ, ਤੇ ਫਿਰ ਇਹ ਬਹੁਤ ਹੈਰਤ ਹੋਵੇਗੀ। ਅਸੀਂ ਅੱਜ ਤੱਕ ਇੱਥੇ ਜਿਹੜਾ ਉਹਨਾਂ ਕੋਲ ਸਾਡਾ ਗਜ਼ਲ ਹੈ ਜਾਂ ਨਜ਼ਮ ਹੈ ਜਾਂ ਜੋ ਵੀ ਹੈ, ਲਿਟਰੇਰੀ ਜੌਨਰਾਜ਼ ਨੇ, ਜੋ ਵੀ ਨੇ, ਇਹਨਾਂ ਦਾ ਹਰ ਜਗ੍ਹਾ ਦੇ ਨਾਲ ਜੁੜਤ ਹੁੰਦੀ ਹੈ। ਮੇਰਾ ਪੁਆਇੰਟ ਸਿਰਫ ਹੈ ਵੇ, ਅਗਰ ਕਿਸੇ ਦੀ ਆਨਰ ਕਿਲਿੰਗ ਵੀ ਹੁੰਦੀ ਹੈ ਤਾਂ ਇੱਕ ਕ੍ਰਾਈਮ ਹੈ। ਹਰ ਬੰਦੇ ਨੂੰ ਉਹਦੇ ਵਾਸਤੇ ਉੱਠਣਾ ਚਾਹੀਦਾ ਹੈ। ਤੇ ਆਨਰ ਕਿਲਿੰਗ ਦਾ ਤਾਲੁਕ ਜਿਹੜਾ ਹੈ ਉਹ ਬਹੁਤ ਸਾਰੀਆਂ ਚੀਜ਼ਾਂ ਨਾਲ ਹੋ ਸਕਦਾ ਹੈ। ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋਵੇ, ਤੁਸੀਂ ਮਾਰ ਕੇ ਉਹਦੇ ਬਾਅਦ ਤੁਸੀਂ ਪ੍ਰਾਪਰਟੀ ਲੈਣੀ ਹੋਵੇ, ਉਹ ਇੱਕ ਬਿਲਕੁਲ ਸਾਈਡ ਹੈ। ਜੋ ਹੀ ਤੁਸੀਂ ਆਨਰ ਕਿਲਿੰਗ ਨੂੰ ਆਪਣੀ ਜ਼ਿੰਦਗੀ 'ਚ, ਆਪਣੀ ਬੱਚੀ ਦੀ ਜ਼ਿੰਦਗੀ 'ਚ ਲੈ ਕੇ ਆਉਂਦੇ ਹੋ ਤੇ ਇਸ ਚੀਜ਼ਾਂ ਨੂੰ ਇਸ ਤਰ੍ਹਾਂ ਬਾਈਨਰੀ ਅਪੋਜੀਸ਼ਨ 'ਚ ਪਾਉਂਦੇ ਹੋ, ਉਹ ਬਾਈਨਰੀ ਅਪੋਜੀਸ਼ਨ 'ਚ ਪਾ ਕੇ ਇੱਕ ਤਰਫ ਉਹ ਖਲੋਤੀ ਹੈ ਕਿ ਹੁਣ ਮੈਂ ਮਾਡਰਨ ਬਣੀ ਤੇ ਮੈਂ ਪੰਜਾਬਣ ਨਹੀਂ ਬਣ ਸਕਦੀ, ਮੈਂ ਪੰਜਾਬਣ ਬਣੀ ਤੇ ਮੈਂ ਮਾਡਰਨ ਨਹੀਂ ਬਣ ਸਕਦੀ, ਮੈਂ ਪੇਂਡੂ ਹਾਂ, ਮੈਂ ਨਹੀਂ ਪੇਂਡੂ ਹਾਂ। ਅਸੀਂ ਪਹਿਲਾਂ ਉਹਨਾਂ ਨੂੰ ਇਹ ਤੇ ਦੱਸ ਲਈਏ ਕਿ ਤੂੰ ਪੇਂਡੂ ਹੋਣ ਦੇ ਬਾਅਦ ਵੀ ਬਹੁਤ ਜ਼ਿਆਦਾ ਮਾਡਰਨ ਹੋ ਸਕਦੀ। ਅਗਰ ਅਸੀਂ ਇਹ ਲਫ਼ਜ਼ ਹੀ ਇਸਤੇਮਾਲ ਕਰਨਾ, ਮੈਨੂੰ ਇਹਦੇ ਤੋਂ ਬਹੁਤ ਚਿੜ ਹੈ। ਪਰ ਤੇਰੀ ਪਿੰਡ ਨਾਲ ਕਨੈਕਸ਼ਨ ਨੂੰ ਤੈਨੂੰ ਮੁਕਾਉਣ ਦੀ ਲੋੜ ਕੋਈ ਨਹੀਂ, ਤੈਨੂੰ ਪੰਜਾਬੀ ਛੱਡਣ ਦੀ ਲੋੜ ਕੋਈ ਨਹੀਂ, ਤੈਨੂੰ ਪੜ੍ਹਾ ਲਿਖਾ ਲੱਗਣ ਵਾਸਤੇ ਆਪਣੇ ਆਪ ਨੂੰ ਇੱਕ ਸਰਟਨ ਅਟਾਇਰ 'ਚ ਲਿਆਉਣ ਦੀ ਲੋੜ ਕੋਈ ਨਹੀਂ, ਤੈਨੂੰ ਕੋਈ ਫਿਲਾਸਫੀਜ਼ ਜਿਹੜੀਆਂ ਨੇ ਇੰਪੋਰਟ ਕਰਨ ਦੀ ਲੋੜ ਕੋਈ ਨਹੀਂ।
ਮੇਰਾ ਇਹ ਜ਼ਾਤੀ ਖਿਆਲ ਹੈ, ਇਹਦੇ ਨਾਲ ਡਿਸਐਗਰੀ ਤੇ ਐਗਰੀ ਕੀਤਾ ਜਾ ਸਕਦਾ। ਜੀ ਇੱਕ ਛੋਟੀ ਜੀ ਗੱਲ, ਮੁਹੰਮਦ ਬੂਟਾ ਮੇਰਾ ਨਾਮ ਹੈ, ਪੱਤੋ ਕਿਤੋਂ ਤਸ਼ਰੀਫ ਲਿਆ ਹਾਂ। ਇੱਕ ਛੋਟੀ ਜੀ ਗੱਲ ਹੈ ਕਿ ਕਾਸ਼ ਅਸੀਂ ਪੰਜਾਂ ਪਾਣੀਆਂ ਨੂੰ ਲੈ ਕੇ ਉਹਨਾਂ ਦੀ ਸਿਆਹੀ ਬਣਾ ਕੇ ਤੇ ਉਹਦੀ ਕਲਮ ਦੇ ਨਾਲ ਪੰਜਾਬੀ ਲਿਖਦੇ। ਅਸੀਂ ਦੂਜੇ ਪਾਸੇ ਟੁਰ ਪਏ ਹਾਂ, ਪੰਜਾਂ ਪਾਣੀਆਂ ਨੂੰ ਲੈ ਕੇ ਪਾਣੀ ਅਸੀਂ ਪੰਜਾਬੀ ਨੂੰ ਧੋਣ ਤੇ ਲੱਕ ਬੱਧਾ ਹੋਇਆ, ਬਜਾਏ ਕਿ ਅਸੀਂ ਸਿਆਹੀ ਲੈ ਕੇ ਪੰਜਾਂ ਪਾਣੀਆਂ ਦੀ ਤੇ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਦੇ। ਬਹੁਤ ਸੋਹਣੀ ਗੱਲ। ਮੈਂ ਸਾਡਾ ਜਿਹੜਾ ਨਾ ਟਾਈਮ ਦਾ ਕਾਟ ਸੀ ਤੇ ਟਾਈਮ ਜਿਹੜਾ ਹੈ ਹੋ ਗਿਆ ਹੈ, ਖਤਮ ਹੋ ਗਿਆ ਹੈ ਤੇ ਸਵਾਲ ਵੀ ਮੇਰੇ ਖਿਆਲ ਸਵਾਲ ਤੋਂ ਜ਼ਿਆਦਾ ਕਮੈਂਟਸ ਸਨ, ਪਰ ਮੈਂ ਸ਼ੁਕਰੀਆ ਆਪਣਾ, ਧੰਨਵਾਦ ਸਾਰਿਆਂ ਦਾ ਜਿਹੜਾ ਬਹੁਤ ਸੋਹਣਾ ਬੋਲੇ ਨੇ। ਮੈਨੂੰ ਤੇ ਬੋਲਣ ਦੀ ਲੋੜ ਹੀ ਨਹੀਂ ਪਈ, ਸਾਰਾ ਇਹਨਾਂ ਨੇ ਬਹੁਤ ਸੋਹਣਾ ਹੈਂਡਲ ਕਰ ਲਿਆ ਤੇ ਥੈਂਕ ਯੂ ਸੋ ਮਚ। ਅਸੀਂ ਫਿਰ ਆਈ ਥਿੰਕ ਓਵਰ ਟੂ ਉਸਮਾਨ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਆਪਣੇ ਪਰੋਣੇ ਵਾਸਤੇ ਢੇਰ ਸਾਰੀਆਂ ਤਾਲੀਆਂ ਔਰ ਮੋਡਰੇਟਰ ਵਾਸਤੇ ਵੀ। ਇੱਥੇ ਅਗਰ ਫਰੰਟ ਤੇ ਆ ਜਾਓ, ਇੱਕ ਯਾਦਗਾਰੀ ਤਸਵੀਰ ਬਣ ਜਾਏ ਔਰ ਕਾਨਫਰੰਸ ਦੀ ਤਰਫੋਂ ਕੁਝ ਤੋਹਫੇ ਨੇ, ਕੁਝ ਤਹਾਇਫ ਨੇ ਵੀ ਤੁਹਾਨੂੰ ਦੇ ਦਿੱਤੇ ਜਾਣ।